थोड़ा पीछे रहो यार। गड्डी ले जाओ गड्डी ले जाओ गड्डी। ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੂ ਗੱਡੀ ਆਈ बाकी कर दिया आपने ਅੱਗੇ ਨਾ ਜਾਓ ਜੀ, ਆਪ ਲੋग ਦਿਖਾਈ ਕਰੋ ਯਾਰ। ਕੰਮ ਨੂੰ ਕੋਈ ਕੰਮ ਕਰਨਾ ਕਿ भाई साहब तुसी अगे क्यों आने हो थोड़ा पीछे रहो यार। गड्डी ले जाओ गड्डी ले जाओ गड्डी। ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੂ ਗੱਡੀ ਆਈ बाकी कर दिया आपने ਅੱਗੇ ਨਾ ਜਾਓ ਜੀ, ਆਪ ਲੋग ਦਿਖਾਈ ਕਰੋ ਯਾਰ। ਕੰਮ ਨੂੰ ਕੋਈ ਕੰਮ ਕਰਨਾ ਕਿ भाई साहब तुसी अगे क्यों आने हो थोड़ा पीछे रहो यार। गड्डी ले जाओ गड्डी ले जाओ गड्डी। ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੂ ਗੱਡੀ ਆਈ बाकी कर दिया आपने ਅੱਗੇ ਨਾ ਜਾਓ ਜੀ, ਆਪ ਲੋग ਦਿਖਾਈ ਕਰੋ ਯਾਰ। ਕੰਮ ਨੂੰ ਕੋਈ ਕੰਮ ਕਰਨਾ ਕਿ भाई साहब तुसी अगे क्यों आने हो थोड़ा पीछे रहो यार। गड्डी ले जाओ गड्डी ले जाओ गड्डी। ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੂ ਗੱਡੀ ਆਈ बाकी कर दिया आपने ਅੱਗੇ ਨਾ ਜਾਓ ਜੀ, ਆਪ ਲੋग ਦਿਖਾਈ ਕਰੋ ਯਾਰ। ਕੰਮ ਨੂੰ ਕੋਈ ਕੰਮ ਕਰਨਾ ਕਿ भाई साहब तुसी अगे क्यों आने हो थोड़ा पीछे रहो यार। गड्डी ले जाओ गड्डी ले जाओ गड्डी। ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੂ ਗੱਡੀ ਆਈ बाकी कर दिया आपने ਅੱਗੇ ਨਾ ਜਾਓ ਜੀ, ਆਪ ਲੋग ਦਿਖਾਈ ਕਰੋ ਯਾਰ। ਕੰਮ ਨੂੰ ਕੋਈ ਕੰਮ ਕਰਨਾ ਕਿ भाई साहब तुसी अगे क्यों आने हो थोड़ा पीछे रहो यार। गड्डी ले जाओ गड्डी ले जाओ गड्डी। ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ
ਖਤਮ ਹੋਏਗੀ ਉਹ ਉਸ ਤੋਂ ਬਾਅਦ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਨੰਬਰ ਸਿੱਧੀ ਗੱਡੀ ਆਈ ਤਸਵੀਰਾਂ ਤੁਹਾਡੇ ਨਾਲ ਓਏ ਬਾਕੀ ਕਰਦੀ ਆ ਆਪਣੀ ਪਰਿਵਾਰ ਦੇ ਨਾਲ ਜਿਹੜੀ ਕਰਨ ਤੋਂ ਬਾਅਦ ਮੀਡੀਆ ਦੇ ਵੀ ਮੁਕਾਬਲਾ ਹੋਇਆ ਜਾਏਗਾ ਔਰ ਲਾਅ ਐਂਡ ਆਰਡਰ ਦਾ ਜਿਹੜਾ ਜ਼ਿਕਰ ਹੈਗਾ ਜਿਹੜਾ ਲਾਅ ਐਂਡ ਆਰਡਰ ਦੀ ਗੱਲਬਾਤ ਜਿਹੜੀ ਉਸ ਚੀਜ਼ ਨੂੰ ਦੇਣਾ ਜਾਓ ਜੀ ਆਪ ਲੋਕ ਇੱਕ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਜਿਹੜਾ ਅੱਜ ਇੱਕ ਵੱਡਾ ਘਰ ਵੀ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ ਅੱਜ ਗੈਰੀ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਨੰਬਰ ਸਿੱਧੀ ਗੱਡੀ ਆਈ ਤਸਵੀਰਾਂ ਤੁਹਾਡੇ ਨਾਲ ਓਏ ਬਾਕੀ ਕਰਦੀ ਆ ਆਪਣੀ ਪਰਿਵਾਰ ਦੇ ਨਾਲ ਜਿਹੜੀ ਕਰਨ ਤੋਂ ਬਾਅਦ ਮੀਡੀਆ ਦੇ ਵੀ ਦੇਣਾ ਜਾਓ ਜੀ ਆਪ ਲੋਕ ਲਾਅ ਐਂਡ ਆਰਡਰ ਦਾ ਜਿਹੜਾ ਜ਼ਿਕਰ ਹੈਗਾ ਜਿਹੜਾ ਲਾਅ ਐਂਡ ਆਰਡਰ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਇਹ ਤਾਂ ਉਸ ਚੀਜ਼ ਨੂੰ ਮੁਲਾਕਾਤ ਹੈ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ ਅੱਜ ਕਹਿ ਲਈਏ ਤਾਂ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਇਸ ਜਗ੍ਹਾ ਦੇ ਉੱਪਰ ਇਕੱਠੇ ਹੋਏ ਨੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੂੰ ਪਰਿਵਾਰ ਨਾਲ ਮਿਲਣ ਤੋਂ ਬਾਅਦ ਜਿਹੜੀ ਗੱਲਬਾਤ ਹੈਗੀ ਉਹ ਬਾਕੀ ਕਰਦੀ ਆ ਕੀਤੀ ਜਾਣੀ ਹੈਗੀ ਮੁਲਾਕਾਤ ਦਾ ਜ਼ਿਕਰ ਜਿਹੜਾ ਸੀ ਕਰ ਰਹੇ ਸੀ ਦੇ ਵਿੱਚ ਜਿਹੜੀ ਮੁਲਾਕਾਤ ਹੈ ਉਹ ਵੀ ਖਤਮ ਹੋਏਗੀ ਉਸ ਤੋਂ ਬਾਅਦ ਜਿਹੜੇ ਸਿੱਧੂ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਗੱਲਬਾਤ ਹੈਗੀ ਉਹ ਵੀ ਪਰਿਵਾਰ ਦੇ ਨਾਲ ਜਿਹੜੀ ਕਰਨ ਤੋਂ ਬਾਅਦ ਮੀਡੀਆ ਦੇ ਵੀ ਮੁਖਾਤਿਬ ਹੋਇਆ ਜਾਏਗਾ ਔਰ ਲਾਅ ਐਂਡ ਆਰਡਰ ਦਾ ਜਿਹੜਾ ਜ਼ਿਕਰ ਹੈਗਾ ਜਿਹੜਾ ਲਾਅ ਐਂਡ ਆਰਡਰ ਦੀ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਵੀ ਜਿਹੜੀ ਇੱਕ ਮੁਲਾਕਾਤ ਹੈਗੀ ਉਹ ਹੁੰਦੀ ਹੋਈ ਨਜ਼ਰ ਆਏਗੀ ਤਾਂ ਜਿਹੜਾ ਅੱਜ ਇੱਕ ਵੱਡਾ ਸਿੱਧੂ ਮੂਸੇਵਾਲਾ ਦੇ ਘਰ ਵੀ ਨਜ਼ਰ ਆ ਰਿਹਾ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਉਹਨੂੰ ਚਾਹਣ ਵਾਲੇ ਨੇ ਅਕਸਰ ਐਤਵਾਰ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਜੁਟਦੇ ਨੇ ਔਰ ਅੱਜ ਕਹਿ ਲਈਏ ਤਾਂ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਇਸ ਜਗ੍ਹਾ ਦੇ ਉੱਪਰ ਇਕੱਠੇ ਹੋਏ ਨੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੂੰ ਪਰਿਵਾਰ ਨਾਲ ਮਿਲਣ ਤੋਂ ਬਾਅਦ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਣੀ ਹੈਗੀ ਮੁਲਾਕਾਤ ਦਾ ਜ਼ਿਕਰ ਜਿਹੜਾ ਸੀ ਕਰ ਰਹੇ ਸੀ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ ਤਾਂ ਜਿਹੜੀ ਲਾਅ ਐਂਡ ਆਰਡਰ ਇਹਦੀ ਨਾਲ ਹੀ ਸੁਧਰਨਾ ਇਹ ਜਿਹੜੀ ਤਮਾਮ ਗੱਲਬਾਤ ਹੈ ਉਹ ਸੁਰਿੰਦਰ ਗੱਲਾਂ ਦੇ ਨਾਲ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਅੱਜ ਮੁਲਾਕਾਤ ਹੈਗੀ ਉਹ ਚੱਲ ਰਹੀ ਹੈ ਤੇ ਕੁਝ ਹੀ ਦੇਰ ਦੇ ਵਿੱਚ ਜਿਹੜੀ ਮੁਲਾਕਾਤ ਹੈ ਉਹ ਵੀ ਖਤਮ ਹੋਏਗੀ ਉਸ ਤੋਂ ਬਾਅਦ ਜਿਹੜੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਗੱਲਬਾਤ ਹੈਗੀ ਉਹ ਵੀ ਪਰਿਵਾਰ ਦੇ ਨਾਲ ਜਿਹੜੀ ਕਰਨ ਤੋਂ ਬਾਅਦ ਮੀਡੀਆ ਦੇ ਵੀ ਮੁਖਾਤਿਬ ਹੋਇਆ ਜਾਏਗਾ ਔਰ ਲਾਅ ਐਂਡ ਆਰਡਰ ਦਾ ਜਿਹੜਾ ਜ਼ਿਕਰ ਹੈਗਾ ਜਿਹੜਾ ਲਾਅ ਐਂਡ ਆਰਡਰ ਦੀ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਵੀ ਜਿਹੜੀ ਇੱਕ ਮੁਲਾਕਾਤ ਹੈਗੀ ਉਹ ਹੁੰਦੀ ਹੋਈ ਨਜ਼ਰ ਆਏਗੀ ਤਾਂ ਜਿਹੜਾ ਅੱਜ ਇੱਕ ਵੱਡਾ ਉਹ ਸਿੱਧੂ ਮੂਸੇਵਾਲਾ ਦੇ ਘਰ ਵੀ ਨਜ਼ਰ ਆ ਰਿਹਾ ਹੈ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ ਅਕਸਰ ਐਤਵਾਰ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਜੁਟਦੇ ਨੇ ਔਰ ਅੱਜ ਕਹਿ ਲਈਏ ਤਾਂ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਇਸ ਜਗ੍ਹਾ ਦੇ ਉੱਪਰ ਇਕੱਠੇ ਹੋਏ ਨੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੂੰ ਪਰਿਵਾਰ ਨਾਲ ਮਿਲਣ ਤੋਂ ਬਾਅਦ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਣੀ ਹੈਗੀ ਮੁਲਾਕਾਤ ਦਾ ਜ਼ਿਕਰ ਜਿਹੜਾ ਸੀ ਕਰ ਰਹੇ ਸੀ ਚੁੱਕੇ ਨੇ ਸਿੱਧੂ ਦੀ ਹਵੇਲੀ ਨੰਬਰ ਸਿੱਧੀ ਗੱਡੀ ਆਈ ਤਸਵੀਰਾਂ ਤੁਹਾਡੇ ਨਾਲ ਓਏ ਬਾਕੀ ਕਰਦੀ ਆ ਆਪਣੀ ਤਾਂ ਜਿਹੜੀ ਮੁਲਾਕਾਤ ਕਰਨ ਤੋਂ ਬਾਅਦ ਜਿਹੜੀ ਪ੍ਰੈਸ ਦੇ ਨਾਲ ਵਿਸ਼ੇਸ਼ ਤੌਰ ਤੇ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਣੀ ਹੈ ਤਾਂ ਕੁਝ ਹੀ ਸਮਾਂ ਹੋਰ ਹੋਏਗਾ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ
ਜਿਹੜੀ ਮੁਲਾਕਾਤ ਹੈ ਉਹ ਵੀ ਖਤਮ ਹੋਏਗੀ। ਉਸ ਤੋਂ ਬਾਅਦ ਜਿਹੜੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਗੱਲਬਾਤ ਹੈਗੀ ਉਹ ਵੀ ਪਰਿਵਾਰ ਦੇ ਨਾਲ ਜਿਹੜੀ ਕਰਨ ਤੋਂ ਬਾਅਦ ਮੀਡੀਆ ਦੇ ਵੀ ਮੁਖਾਤਿਬ ਹੋਇਆ ਜਾਏਗਾ। ਔਰ ਲਾਅ ਐਂਡ ਆਰਡਰ ਦਾ ਜਿਹੜਾ ਜ਼ਿਕਰ ਹੈਗਾ, ਜਿਹੜਾ ਲਾਅ ਐਂਡ ਆਰਡਰ ਦੀ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ, ਤਾਂ ਉਸ ਚੀਜ਼ ਨੂੰ ਲੈ ਕੇ ਵੀ ਜਿਹੜੀ ਇੱਕ ਮੁਲਾਕਾਤ ਹੈਗੀ ਉਹ ਹੁੰਦੀ ਹੋਈ ਨਜ਼ਰ ਆਏਗੀ। ਤਾਂ ਜਿਹੜਾ ਅੱਜ ਇੱਕ ਵੱਡਾ ਇਕੱਠ ਸੀਗਾ ਉਹ ਸਿੱਧੂ ਮੂਸੇਵਾਲਾ ਦੇ ਘਰ ਵੀ ਨਜ਼ਰ ਆ ਰਿਹਾ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ, ਅਕਸਰ ਐਤਵਾਰ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਜੁਟਦੇ ਨੇ। ਔਰ ਅੱਜ ਕਹਿ ਲਈਏ ਤਾਂ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਇਸ ਜਗ੍ਹਾ ਦੇ ਉੱਪਰ ਇਕੱਠੇ ਹੋਏ ਨੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਨੇ। ਔਰ ਉਹਨਾਂ ਨੂੰ ਪਰਿਵਾਰ ਨਾਲ ਮਿਲਣ ਤੋਂ ਬਾਅਦ ਜਿਹੜੀ ਗੱਲਬਾਤ ਹੈਗੀ ਥੋੜਾ ਪਿੱਛੇ ਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ। ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਓਏ ਬਾਕੀ ਕਰਦੀ ਆ ਆਪਣੀ ਅੱਗੇ ਨਾ ਜਾਓ ਜੀ ਆਪ ਲੋਕ ਦਿਖਾਈ ਕਰੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ। ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਓਏ ਬਾਕੀ ਕਰਦੀ ਆ ਆਪਣੀ ਅੱਗੇ ਨਾ ਜਾਓ ਜੀ ਆਪ ਲੋਕ ਦਿਖਾਈ ਕਰੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ। ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਓਏ ਬਾਕੀ ਕਰਦੀ ਆ ਆਪਣੀ ਅੱਗੇ ਨਾ ਜਾਓ ਜੀ ਆਪ ਲੋਕ ਦਿਖਾਈ ਕਰੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ। ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਓਏ ਬਾਕੀ ਕਰਦੀ ਆ ਆਪਣੀ ਅੱਗੇ ਨਾ ਜਾਓ ਜੀ ਆਪ ਲੋਕ ਦਿਖਾਈ ਕਰੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ। ਔਰ ਅੱਜ
ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੀ ਗੱਡੀ ਆਈ ਹੈ ਤੁਹਾਡੇ ਨਾਲ। ਓਏ ਬਾਕੀ ਕਰਦੀ ਆ ਆਪਣੀ ਅੱਗੇ ਨਾ ਜਾਓ ਜੀ ਆਪ ਲੋग ਦਿਖਾਈ ਕਰੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਸਪੋਰਟ ਦੀ ਉਹਨਾਂ ਨੂੰ ਉਮੀਦ ਸੀਗੀ ਕਿ ਇਸ ਤਰੀਕੇ ਨਾਲ ਚੱਲਿਆ ਜਾਏਗਾ, ਉਹ ਨਹੀਂ ਚੱਲੇ। ਹਾਲਾਂਕਿ ਵਿਧਾਨ ਸਭਾ ਦੇ ਬਾਅਦ ਜਦੋਂ ਸਿੱਧੂ ਮੂਸੇਵਾਲਾ ਦਾ ਪਰਿਵਾਰ ਪਹੁੰਚਿਆ ਸੀ ਤਾਂ ਉਸ ਵੇਲੇ ਪ੍ਰਤਾਪ ਸਿੰਘ ਬਾਜਵਾ ਤਾਂ ਕਾਂਗਰਸ ਦੇ ਕੁਝ ਲੀਡਰ ਮੌਜੂਦ ਰਹੇ ਸੀਗੇ ਔਰ ਇਹ ਕਿਹਾ ਸੀਗਾ ਕਿ ਅਸੀਂ ਨਾਲ ਖੜੇ ਹਾਂ ਔਰ ਉਹ ਮੁੱਦਾ ਵਿਧਾਨ ਸਭਾ ਦੇ ਅੰਦਰ ਵੀ ਚੁੱਕਿਆ ਗਿਆ। ਲੇਕਿਨ ਦੂਜੇ ਪਾਸੇ ਪਰਿਵਾਰ ਦਾ ਇਹ ਵੀ ਕਿਤੇ ਨਾ ਕਿਤੇ ਨਾਰਾਜ਼ਗੀ ਹੈ ਕਿ ਸਿਆਸੀ ਪਾਰਟੀਆਂ ਚਾਹੇ ਕੋਈ ਵੀ ਸਿਆਸੀ ਦਲ ਹੋਵੇ ਉਸਨੇ ਸਾਥ ਪਰਿਵਾਰ ਦਾ ਨਹੀਂ ਦਿੱਤਾ ਔਰ ਲਗਾਤਾਰ ਪਰਿਵਾਰ ਇਹੀ ਕਹਿੰਦਾ ਕਿ ਮੇਰੇ ਬੇਟੇ ਦਾ ਕਸੂਰ ਕੀ ਸੀਗਾ ਔਰ ਜਿਨ੍ਹਾਂ ਨੇ ਕਤਲ ਕਰਵਾਇਆ ਉਹਨਾਂ ਦੇ ਉੱਤੇ ਵੀ ਸਖਤ ਤੋਂ ਸਖਤ ਐਕਸ਼ਨ ਜਿਹੜਾ ਉਹ ਹੋਣਾ ਚਾਹੀਦਾ ਹੈ। ਪੁਲਿਸ ਕਹਿ ਰਹੀ ਹੈ ਕਿ ਅਸੀਂ 6 ਦੇ 6 ਸ਼ਾਰਪ ਸ਼ੂਟਰ ਫੜ ਲਏ, 2 ਦਾ ਐਨਕਾਊਂਟਰ ਹੋ ਗਿਆ, 4 ਨੂੰ ਜੇਲ੍ਹ ਭੇਜ ਦਿੱਤਾ, 30 ਦੇ ਖਿਲਾਫ ਜਿਹੜਾ ਚਾਰਜ ਸ਼ੀਟ ਦਾਇਰ ਕੀਤੀ ਗਈ। ਅਸੀਂ ਐਕਸ਼ਨ ਤੇਜ਼ੀ ਨਾਲ ਲੈ ਰਹੇ ਹਾਂ। ਲੇਕਿਨ ਪਰਿਵਾਰ ਲਗਾਤਾਰ ਇਸ ਬਾਬਤ ਕਹਿੰਦਾ ਨਜ਼ਰ ਆਇਆ ਹੈ ਕਿ ਇਸੇ ਪਿੱਛੇ ਜਿਹੜੇ ਮਾਸਟਰਮਾਈਂਡ ਸੀਗੇ ਉਹਨਾਂ ਦੇ ਉੱਤੇ ਉਸ ਤਰੀਕੇ ਦਾ ਐਕਸ਼ਨ ਨਹੀਂ ਹੋਇਆ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ। ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਰਹੀ। ਇਸ ਬਾਬਤ ਪਰਿਵਾਰ ਇਲਜ਼ਾਮ ਲਗਾਉਂਦਾ ਰਿਹਾ ਔਰ ਕੁਝ ਸਿਆਸੀ ਪਾਰਟੀਆਂ ਦੇ ਆਗੂ ਵੀ ਕਾਂਗਰਸ ਦੇ ਜਿਹੜੇ ਆਗੂ ਨੇ ਉਹ ਵੀ ਇਸ ਵੇਲੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਅਗਲੇ ਕੁਝ ਹੀ ਮਿੰਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਹੁੰਚ ਜਾਣਗੇ ਔਰ ਉਹ ਜਿਹੜਾ ਵੈ ਪਰਿਵਾਰ ਦੇ ਨਾਲ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਜਾਏਗੀ। ਪਰਿਵਾਰ ਨੂੰ ਦਿਲਾਸਾ ਦਿੱਤਾ ਜਾਏਗਾ ਔਰ ਨਵਜੋਤ ਸਿੰਘ ਸਿੱਧੂ ਦਾ ਇਹ ਵੀ ਅਹਿਮ ਹੈ ਕਿ ਜਦੋਂ ਜੇਲ੍ਹ ਕੱਟ ਕੇ ਆਏ ਨੇ ਤਾਂ ਉਹਨਾਂ ਦਾ ਜਿਹੜਾ ਪਹਿਲਾ ਐਕਸ਼ਨ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਪਹਿਲੀ ਐਕਟੀਵਿਟੀ ਉਹਨਾਂ ਦੀ ਪਬਲਿਕਲੀ ਹੈ ਉਹ ਸਿੱਧਾ ਮੂਸਾ ਪਿੰਡ ਦੀ ਹੈ। ਸਿੱਧਾ ਮੂਸਾ ਪਿੰਡ ਪਹੁੰਚਦੇ ਨੂੰ ਦਿਲਾਸਾ ਦੇਣ ਦੇ ਲਈ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਕੀਤੀ ਜਾਏਗੀ ਔਰ ਇਹ ਬੈਰੀਕੇਡ ਦਿਖਾ ਰਹੇ ਹਾਂ, ਪੁਲਿਸ ਦੀ ਸਿਕਿਉਰਿਟੀ ਦਿਖਾ ਰਹੇ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੀ ਗੱਡੀ ਆਈ ਹੈ ਤੁਹਾਡੇ ਨਾਲ। ਓਏ ਬਾਕੀ ਕਰਦੀ ਆ ਆਪਣੀ ਅੱਗੇ ਨਾ ਜਾਓ ਜੀ ਆਪ ਲੋਗ ਦਿਖਾਈ ਕਰੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੀ ਗੱਡੀ ਆਈ ਹੈ ਤੁਹਾਡੇ ਨਾਲ। ਓਏ ਬਾਕੀ ਕਰਦੀ ਆ ਆਪਣੀ ਅੱਗੇ ਨਾ ਜਾਓ ਜੀ ਆਪ ਲੋਗ ਦਿਖਾਈ ਕਰੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੀ ਗੱਡੀ ਆਈ ਹੈ ਤੁਹਾਡੇ ਨਾਲ। ਓਏ ਬਾਕੀ ਕਰਦੀ ਆ ਆਪਣੀ ਅੱਗੇ ਨਾ ਜਾਓ ਜੀ ਆਪ ਲੋਗ ਦਿਖਾਈ ਕਰੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ
ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਜੇ ਅਸੀਂ ਚਾਹੁੰਦੇ ਹਾਂ ਚੰਡੀਗੜ੍ਹ ਦੀ ਤਰਜ਼ ਤੇ ਹਰ ਚੌਂਕ ਤੇ ਸਾਡੇ ਕੋਲੇ ਉੱਥੇ ਪੁਲਿਸ ਫੋਰਸ ਹੈ। ਪੰਜਾਬ 'ਚ ਅਜਿਹਾ ਕਿਉਂ ਨਹੀਂ? ਇਹ ਸਾਡੇ ਪ੍ਰਾਇੋਰਟੀ ਸੈਗਮੈਂਟ ਹੋਣੇ ਚਾਹੀਦੇ ਨੇ। ਲਾਅ ਐਂਡ ਆਰਡਰ ਇਹਦੇ ਨਾਲ ਹੀ ਸੁਧਰਨਾ ਹੈ। ਇਹ ਜਿਹੜੀ तमाम ਗੱਲਬਾਤ ਹੈ ਉਹ ਸੁਰਿੰਦਰ ਡੱਲਾ ਦੇ ਨਾਲ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਗੱਲਬਾਤ ਹੈਗੀ ਉਹ ਵੀ ਪਰਿਵਾਰ ਦੇ ਨਾਲ ਜਿਹੜੀ ਕਰਨ ਤੋਂ ਬਾਅਦ ਮੀਡੀਆ ਦੇ ਵੀ ਮੁਖਾਤਿਬ ਹੋਇਆ ਜਾਏਗਾ ਔਰ ਲਾਅ ਐਂਡ ਆਰਡਰ ਦਾ ਜਿਹੜਾ ਜ਼ਿਕਰ ਹੈਗਾ, ਜਿਹੜਾ ਲਾਅ ਐਂਡ ਆਰਡਰ ਦੀ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਵੀ ਜਿਹੜੀ ਇੱਕ ਮੁਲਾਕਾਤ ਹੈਗੀ ਉਹ ਹੁੰਦੀ ਹੋਈ ਨਜ਼ਰ ਆਏਗੀ। ਤਾਂ ਜਿਹੜਾ ਅੱਜ ਇੱਕ ਵੱਡਾ ਇਕੱਠ ਸੀਗਾ ਉਹ ਸਿੱਧੂ ਮੂਸੇਵਾਲਾ ਦੇ ਘਰ ਵੀ ਨਜ਼ਰ ਆ ਰਿਹਾ ਹੈਗਾ। ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ, ਅਕਸਰ ਐਤਵਾਰ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਜੁਟਦੇ ਨੇ ਔਰ ਅੱਜ ਕਹਿ ਲਈਏ ਤਾਂ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਇਸ ਜਗ੍ਹਾ ਦੇ ਉੱਪਰ ਇਕੱਠੇ ਹੋਏ ਨੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੂੰ ਪਰਿਵਾਰ ਨਾਲ ਮਿਲਣ ਤੋਂ ਬਾਅਦ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਣੀ ਹੈਗੀ। ਮੁਲਾਕਾਤ ਦਾ ਜ਼ਿਕਰ ਜਿਹੜਾ ਸੀ ਕਰ ਰਹੇ ਸੀ ਔਰ ਲਾਅ ਐਂਡ ਆਰਡਰ ਦਾ ਜਿਹੜਾ ਜ਼ਿਕਰ ਹੈਗਾ, ਜਿਹੜਾ ਲਾਅ ਐਂਡ ਆਰਡਰ ਦੀ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਵੀ ਜਿਹੜੀ ਇੱਕ ਮੁਲਾਕਾਤ ਹੈਗੀ ਉਹ ਹੁੰਦੀ ਹੋਈ ਨਜ਼ਰ ਆਏਗੀ। ਤਾਂ ਜਿਹੜਾ ਅੱਜ ਇੱਕ ਵੱਡਾ ਇਕੱਠ ਸੀਗਾ ਉਹ ਸਿੱਧੂ ਮੂਸੇਵਾਲਾ ਦੇ ਘਰ ਵੀ ਨਜ਼ਰ ਆ ਰਿਹਾ ਹੈਗਾ। ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ, ਅਕਸਰ ਐਤਵਾਰ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਜੁਟਦੇ ਨੇ ਔਰ ਅੱਜ ਕਹਿ ਲਈਏ ਤਾਂ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਇਸ ਜਗ੍ਹਾ ਦੇ ਉੱਪਰ ਇਕੱਠੇ ਹੋਏ ਨੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੂੰ ਪਰਿਵਾਰ ਨਾਲ ਮਿਲਣ ਤੋਂ ਬਾਅਦ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਣੀ ਹੈਗੀ। ਮੁਲਾਕਾਤ ਦਾ ਜ਼ਿਕਰ ਜਿਹੜਾ ਸੀ ਕਰ ਰਹੇ ਸੀ ਲਾਅ ਐਂਡ ਆਰਡਰ ਦੀ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਵੀ ਜਿਹੜੀ ਇੱਕ ਮੁਲਾਕਾਤ ਹੈਗੀ ਉਹ ਹੁੰਦੀ ਹੋਈ ਨਜ਼ਰ ਆਏਗੀ। ਤਾਂ ਜਿਹੜਾ ਅੱਜ ਇੱਕ ਵੱਡਾ ਇਕੱਠ ਸੀਗਾ ਉਹ ਸਿੱਧੂ ਮੂਸੇਵਾਲਾ ਦੇ ਘਰ ਵੀ ਨਜ਼ਰ ਆ ਰਿਹਾ ਹੈਗਾ। ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ, ਅਕਸਰ ਐਤਵਾਰ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਜੁਟਦੇ ਨੇ ਔਰ ਅੱਜ ਕਹਿ ਲਈਏ ਤਾਂ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਇਸ ਜਗ੍ਹਾ ਦੇ ਉੱਪਰ ਇਕੱਠੇ ਹੋਏ ਨੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੂੰ ਪਰਿਵਾਰ ਨਾਲ ਮਿਲਣ ਤੋਂ ਬਾਅਦ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਣੀ ਹੈਗੀ। ਮੁਲਾਕਾਤ ਦਾ ਜ਼ਿਕਰ ਜਿਹੜਾ ਸੀ ਕਰ ਰਹੇ ਸੀ ਲਾਅ ਐਂਡ ਆਰਡਰ ਦੀ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਵੀ ਜਿਹੜੀ ਇੱਕ ਮੁਲਾਕਾਤ ਹੈਗੀ ਉਹ ਹੁੰਦੀ ਹੋਈ ਨਜ਼ਰ ਆਏਗੀ। ਤਾਂ ਜਿਹੜਾ ਅੱਜ ਇੱਕ ਵੱਡਾ ਇਕੱਠ ਸੀਗਾ ਉਹ ਸਿੱਧੂ ਮੂਸੇਵਾਲਾ ਦੇ ਘਰ ਵੀ ਨਜ਼ਰ ਆ ਰਿਹਾ ਹੈਗਾ। ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ, ਅਕਸਰ ਐਤਵਾਰ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਜੁਟਦੇ ਨੇ ਔਰ ਅੱਜ ਕਹਿ ਲਈਏ ਤਾਂ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਇਸ ਜਗ੍ਹਾ ਦੇ ਉੱਪਰ ਇਕੱਠੇ ਹੋਏ ਨੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੂੰ ਪਰਿਵਾਰ ਨਾਲ ਮਿਲਣ ਤੋਂ ਬਾਅਦ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਣੀ ਹੈਗੀ। ਮੁਲਾਕਾਤ ਦਾ ਜ਼ਿਕਰ ਜਿਹੜਾ ਸੀ ਕਰ ਰਹੇ ਸੀ ਤਾਂ ਜਿਹੜੀ ਮੁਲਾਕਾਤ ਕਰਨ ਤੋਂ ਬਾਅਦ ਜਿਹੜੀ ਪ੍ਰੈਸ ਦੇ ਨਾਲ ਵਿਸ਼ੇਸ਼ ਤੌਰ ਤੇ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਣੀ ਹੈਗੀ ਤਾਂ ਕੁਝ ਹੀ ਸਮਾਂ ਹੋਰ ਹੋਏਗਾ। ਫਿਲਹਾਲ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਗੱਲਬਾਤ ਹੈਗੀ ਉਹ ਵੀ ਪਰਿਵਾਰ ਦੇ ਨਾਲ ਜਿਹੜੀ ਕਰਨ ਤੋਂ ਬਾਅਦ ਮੀਡੀਆ ਦੇ ਵੀ ਮੁਖਾਤਿਬ ਹੋਇਆ ਜਾਏਗਾ ਔਰ ਲਾਅ ਐਂਡ ਆਰਡਰ ਦਾ ਜਿਹੜਾ ਜ਼ਿਕਰ ਹੈਗਾ, ਜਿਹੜਾ ਲਾਅ ਐਂਡ ਆਰਡਰ ਦੀ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਵੀ ਜਿਹੜੀ ਇੱਕ ਮੁਲਾਕਾਤ ਹੈਗੀ ਉਹ ਹੁੰਦੀ ਹੋਈ ਨਜ਼ਰ ਆਏਗੀ। ਤਾਂ ਜਿਹੜਾ ਅੱਜ ਇੱਕ ਵੱਡਾ ਇਕੱਠ ਸੀਗਾ ਉਹ ਸਿੱਧੂ ਮੂਸੇਵਾਲਾ ਦੇ ਘਰ ਵੀ ਨਜ਼ਰ ਆ ਰਿਹਾ ਹੈਗਾ। ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ, ਅਕਸਰ ਐਤਵਾਰ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਜੁਟਦੇ ਨੇ ਔਰ ਅੱਜ ਕਹਿ ਲਈਏ ਤਾਂ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਇਸ ਜਗ੍ਹਾ ਦੇ ਉੱਪਰ ਇਕੱਠੇ ਹੋਏ ਨੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੂੰ ਪਰਿਵਾਰ ਨਾਲ ਮਿਲਣ ਤੋਂ ਬਾਅਦ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਣੀ ਹੈਗੀ। ਮੁਲਾਕਾਤ ਦਾ ਜ਼ਿਕਰ ਜਿਹੜਾ ਸੀ ਕਰ ਰਹੇ ਸੀ
ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਤਾਂ ਜਿਹੜੀ ਮੁਲਾਕਾਤ ਕਰਨ ਤੋਂ ਬਾਅਦ ਜਿਹੜੀ ਪ੍ਰੈਸ ਦੇ ਨਾਲ ਵਿਸ਼ੇਸ਼ ਤੌਰ ਕਰਨ ਤੋਂ ਬਾਅਦ ਮੀਡੀਆ ਦੇ ਵੀ ਮੁਖਾਤਿਬ ਹੋਇਆ ਜਾਏਗਾ ਔਰ ਲਾਅ ਐਂਡ ਆਰਡਰ ਦਾ ਜਿਹੜਾ ਜ਼ਿਕਰ ਹੈਗਾ, ਜਿਹੜਾ ਲਾਅ ਐਂਡ ਆਰਡਰ ਦੀ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਵੀ ਜਿਹੜੀ ਇੱਕ ਮੁਲਾਕਾਤ ਹੈਗੀ ਉਹ ਹੁੰਦੀ ਹੋਈ ਨਜ਼ਰ ਆਏਗੀ। ਤਾਂ ਜਿਹੜਾ ਅੱਜ ਇੱਕ ਵੱਡਾ ਇਕੱਠ ਸੀਗਾ ਉਹ ਸਿੱਧੂ ਮੂਸੇਵਾਲਾ ਦੇ ਘਰ ਵੀ ਨਜ਼ਰ ਆ ਰਿਹਾ ਹੈਗਾ। ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ, ਅਕਸਰ ਐਤਵਾਰ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਜੁਟਦੇ ਨੇ ਔਰ ਅੱਜ ਕਹਿ ਲਈਏ ਤਾਂ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਇਸ ਜਗ੍ਹਾ ਦੇ ਉੱਪਰ ਇਕੱਠੇ ਹੋਏ ਨੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਨੂੰ ਪਰਿਵਾਰ ਨਾਲ ਮਿਲਣ ਤੋਂ ਬਾਅਦ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਣੀ ਹੈਗੀ। ਮੁਲਾਕਾਤ ਦਾ ਜ਼ਿਕਰ ਜਿਹੜਾ ਸੀ ਕਰ ਰਹੇ ਸੀ। ਤਾਂ ਜਿਹੜੀ ਮੁਲਾਕਾਤ ਕਰਨ ਤੋਂ ਬਾਅਦ ਜਿਹੜੀ ਪ੍ਰੈਸ ਦੇ ਨਾਲ ਵਿਸ਼ੇਸ਼ ਤੌਰ ਤੇ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਣੀ ਹੈਗੀ ਤਾਂ ਕੁਝ ਹੀ ਸਮਾਂ ਹੋਰ ਹੋਏਗਾ। ਫਿਲਹਾਲ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਓਏ ਬਾਕੀ ਕਰਦੀ ਆਪਣੀ ਅੱਗੇ ਨਾ ਜਾਓ ਜੀ, ਆਪ ਲੋਕ ਦਿਖਾਈ ਕਰੋ। ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਥੋੜਾ ਪਿੱਛੇ ਰਹੋ ਯਾਰ। ਗੱਡੀ ਲੈ ਜਾਓ, ਗੱਡੀ ਲੈ ਜਾਓ ਗੱਡੀ। ਪਹਿਲੀ ਵਾਰ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਆਪਣੀ ਨਾ ਜਾਓ ਜੀ, ਆਪ ਲੋਕ ਦਿਖਾਈ ਕਰੋ। ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਗੱਡੀ ਲੋ ਗੱਡੀ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਤਸਵੀਰਾਂ ਲਗਾਤਾਰ ਜਦ ਵਿਧਾਨ ਚੋਣਾਂ ਇਕੱਠੇ ਨਜ਼ਰ ਔਰ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ। ਗੱਡੀ ਦੇ ਵਿੱਚ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਓਏ ਬਾਕੀ ਕਰਦੀ ਆਪਣੀ ਅੱਗੇ ਨਾ ਜਾਓ ਜੀ, ਆਪ ਲੋਕ ਦਿਖਾਈ ਕਰੋ। ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਥੋੜਾ ਪਿੱਛੇ ਰਹੋ। ਗੱਡੀ ਲੈ ਜਾਓ, ਗੱਡੀ ਲੈ ਜਾਓ ਗੱਡੀ। ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ
ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੀ ਗੱਡੀ ਆਈ ਜਿਹੜਾ ਤੁਹਾਡੇ ਨਾਲ ਓਏ ਬਾਕੀ ਕਰਦੀ ਆ ਆਪਣੀ ਅੱਗੇ ਨਾ ਜਾਓ ਜੀ ਆਪ ਲੋग ਦਿਖਾਈ ਕਰੋ ਯਾਰ ਕੰਮ ਨੂੰ ਕੋਈ ਕੰਮ ਕਰਨ ਲੱਗੇ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਯਾਰ ਸੀ ਠੀਕ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ ਅੱਜ ਸਾਡਾ ਕਰਨੇ ਕੇ ਪਹਿਲੀ ਵਾਰ ਇਹਨਾਂ ਵਾਸਤੇ ਕਾਨੂੰਨ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੀ ਗੱਡੀ ਆਈ ਜਿਹੜਾ ਤੁਹਾਡੇ ਨਾਲ ਅੱਗੇ ਨਾ ਜੀ ਆਪ ਲੋਗ ਦਿਖਾਈ ਕਰੋ ਯਾਰ ਕੰਮ ਨੂੰ ਕੋਈ ਕੰਮ ਕਰਨ ਲੱਗੇ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਯਾਰ ਸੀ ਠੀਕ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ ਅੱਜ ਸਾਡਾ ਕਰਨੇ ਕੇ ਪਹਿਲੀ ਵਾਰ ਇਹਨਾਂ ਵਾਸਤੇ ਕਾਨੂੰਨ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੀ ਗੱਡੀ ਆਈ ਜਿਹੜਾ ਤੁਹਾਡੇ ਨਾਲ ਓਏ ਬਾਕੀ ਕਰਦੀ ਆ ਆਪਣੀ ਅੱਗੇ ਨਾ ਜਾਓ ਜੀ ਆਪ ਲੋਗ ਦਿਖਾਈ ਕਰੋ ਯਾਰ ਕੰਮ ਨੂੰ ਕੋਈ ਕੰਮ ਕਰਨ ਲੱਗੇ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਯਾਰ ਸੀ ਠੀਕ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ ਅੱਜ ਸਾਡਾ ਕਰਨੇ ਕੇ ਪਹਿਲੀ ਵਾਰ ਇਹਨਾਂ ਵਾਸਤੇ ਕਾਨੂੰਨ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੀ ਗੱਡੀ ਆਈ ਜਿਹੜਾ ਤੁਹਾਡੇ ਨਾਲ ਓਏ ਬਾਕੀ ਕਰਦੀ ਆ ਆਪਣੀ ਅੱਗੇ ਨਾ ਜਾਓ ਜੀ ਆਪ ਲੋਗ ਦਿਖਾਈ ਕਰੋ ਯਾਰ ਕੰਮ ਨੂੰ ਕੋਈ ਕੰਮ ਕਰਨ ਲੱਗੇ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਯਾਰ ਸੀ ਠੀਕ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ ਅੱਜ ਸਾਡਾ ਕਰਨੇ ਕੇ ਪਹਿਲੀ ਵਾਰ ਇਹਨਾਂ ਵਾਸਤੇ ਕਾਨੂੰਨ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੀ ਗੱਡੀ ਆਈ ਜਿਹੜਾ ਤੁਹਾਡੇ ਨਾਲ ਓਏ ਬਾਕੀ ਕਰਦੀ ਆ ਆਪਣੀ ਅੱਗੇ ਨਾ ਜਾਓ ਜੀ ਆਪ ਲੋਗ ਦਿਖਾਈ ਕਰੋ ਯਾਰ ਕੰਮ ਨੂੰ ਕੋਈ ਕੰਮ ਕਰਨ ਲੱਗੇ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਯਾਰ ਸੀ ਠੀਕ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ ਅੱਜ ਸਾਡਾ ਕਰਨੇ ਕੇ ਪਹਿਲੀ ਵਾਰ ਇਹਨਾਂ ਵਾਸਤੇ ਕਾਨੂੰਨ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ। ਸਿੱਧੀ ਗੱਡੀ ਆਈ ਜਿਹੜਾ ਤੁਹਾਡੇ ਨਾਲ ਓਏ ਬਾਕੀ ਕਰਦੀ ਆ ਆਪਣੀ ਅੱਗੇ ਨਾ ਜਾਓ ਜੀ ਆਪ ਲੋਗ ਦਿਖਾਈ ਕਰੋ ਯਾਰ ਕੰਮ ਨੂੰ ਕੋਈ ਕੰਮ ਕਰਨ ਲੱਗੇ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਯਾਰ ਸੀ ਠੀਕ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾ ਗੱਡੀ
ਕਰਨਗੇ ਪਹਿਲੀ ਵਾਰ ਇਹਨਾਂ ਵਾਸਤੇ ਪਹੁੰਚੇ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ ਸਿੱਧੀ ਜਿਹੜੀ ਆਈ ਤਸਵੀਰਾਂ ਤੁਹਾਡੇ ਨਾਲ ਬਾਕੀ ਕਰਦੀ ਆਪਣੀ ਅੱਗੇ ਨਾ ਜਾਓ ਜੀ ਆਪ ਲੋਕ ਦਿਖਾਈ ਕਰੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਯਾਰ ਸੀ ਠੀਕ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਕਰਨਗੇ ਪਹਿਲੀ ਵਾਰ ਇਹਨਾਂ ਵਾਸਤੇ ਪਹੁੰਚੇ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ ਸਿੱਧੀ ਜਿਹੜੀ ਆਈ ਤਸਵੀਰਾਂ ਤੁਹਾਡੇ ਨਾਲ ਬਾਕੀ ਕਰਦੀ ਆਪਣੀ ਅੱਗੇ ਨਾ ਜਾਓ ਜੀ ਆਪ ਲੋਕ ਦਿਖਾਈ ਕਰੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਯਾਰ ਸੀ ਠੀਕ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਕਰਨਗੇ ਪਹਿਲੀ ਵਾਰ ਇਹਨਾਂ ਵਾਸਤੇ ਪਹੁੰਚੇ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਕਿਹਨਾਂ ਜਾਓ ਜੀ ਆਪ ਲੋਕ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਯਾਰ ਸੀ ਠੀਕ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਕਰਨਗੇ ਪਹਿਲੀ ਵਾਰ ਇਹਨਾਂ ਵਾਸਤੇ ਪਹੁੰਚੇ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ ਸਿੱਧੀ ਜਿਹੜੀ ਆਈ ਤਸਵੀਰਾਂ ਤੁਹਾਡੇ ਨਾਲ ਬਾਕੀ ਕਰਦੀ ਆਪਣੀ ਸਾਹਮਣੇ ਆਉਂਦੀਆਂ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਗੱਡੀ ਲੈ ਜਾਓ ਆਪਣੇ ਦਰਸ਼ਕ ਨੇ ਸਾਹਮਣੇ ਆਉਂਦੀ ਰਹੀ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਕਰਦੇ ਆ ਜੀ ਮੈਂ ਕਰਦਾ ਸਾਰਿਆਂ ਨੂੰ ਲੈ ਕੇ ਆਉਂਗਾ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ ਤੁਸੀਂ ਇੱਕ ਗੱਡੀ ਅੰਦਰ ਲੈ ਅੱਗੇ ਨਾ ਜਾਓ ਜੀ ਆਪ ਲੋਕ ਦਿਖਾਈ ਕਰੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਭਾਈ ਸਾਹਿਬ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਕਰਨਗੇ ਪਹਿਲੀ ਵਾਰ ਇਹਨਾਂ ਵਾਸਤੇ ਪਹੁੰਚੇ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ ਸਿੱਧੀ ਜਿਹੜੀ ਆਈ ਤਸਵੀਰਾਂ ਤੁਹਾਡੇ ਨਾਲ ਬਾਕੀ ਕਰਦੀ ਆਪਣੀ Thank you.
ਅੱਗੇ ਕਿਉਂ ਆਉਂਦੇ ਹੋ? ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਕਰਦੇ ਆ ਜੀ, ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਉਂਗਾ, ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ, ਤੁਸੀਂ ਇੱਕ ਗੱਡੀ ਅੰਦਰ ਲੈ ਜਾਓ। ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਵੱਲੋਂ ਸਿੱਧੀ ਗੱਡੀ ਆਈ ਤਸਵੀਰਾਂ ਤੁਹਾਡੇ ਨਾਲ ਓਏ ਬਾਕੀ ਕਰਦੀ ਆ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਕਰਦੇ ਆ ਜੀ, ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਉਂਗਾ, ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ, ਤੁਸੀਂ ਇੱਕ ਗੱਡੀ ਅੰਦਰ ਲੈ ਜਾਓ। ਸਾਹਮਣੇ ਆਉਂਦੀਆਂ ਰਹੀਆਂ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਵੱਲੋਂ ਸਿੱਧੀ ਗੱਡੀ ਆਈ ਤਸਵੀਰਾਂ ਤੁਹਾਡੇ ਨਾਲ ਓਏ ਬਾਕੀ ਕਰਦੀ ਆ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਅੱਗੇ ਕਿਉਂ ਆਉਂਦੇ ਹੋ? ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਸਾਹਮਣੇ ਆਉਂਦੀਆਂ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ
ਕਰਦੀ ਹਾਂ ਜੀ, ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਉਂਗਾ, ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ, ਤੁਸੀਂ ਇੱਕ ਗੱਡੀ ਅੰਦਰ ਲੈ ਜਾਓ। ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਥੋੜਾ ਪਿੱਛੇ ਰਹੋ ਯਾਰ। ਗੱਡੀ ਲੈ ਜਾਓ, ਗੱਡੀ ਲੈ ਜਾਓ, ਗੱਡੀ। ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਸੀਗਾ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ ਓਏ ਬਾਕੀ ਕਰਦੀ ਆ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਗੱਡੀ ਲੈ ਜਾਓ, ਗੱਡੀ ਲੈ ਜਾਓ, ਗੱਡੀ। ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਗੱਡੀ ਲੈ ਜਾਓ, ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਉਹ ਆ ਗਿਆ ਗੇਟ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਕਰਦੀ ਹਾਂ ਜੀ, ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਉਂਗਾ, ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ, ਤੁਸੀਂ ਇੱਕ ਗੱਡੀ ਅੰਦਰ ਲੈ ਜਾਓ। ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਥੋੜਾ ਪਿੱਛੇ ਰਹੋ ਯਾਰ। ਗੱਡੀ ਲੈ ਜਾਓ, ਗੱਡੀ ਲੈ ਜਾਓ, ਗੱਡੀ। ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ ਓਏ ਬਾਕੀ ਕਰਦੀ ਆ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਗੱਡੀ ਲੈ ਜਾਓ, ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਗੱਡੀ ਲੈ ਜਾਓ, ਗੱਡੀ ਲੈ ਕਰਦੀ ਹਾਂ ਜੀ, ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਉਂਗਾ, ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ, ਤੁਸੀਂ ਇੱਕ ਗੱਡੀ ਅੰਦਰ ਲੈ ਜਾਓ। ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ? ਥੋੜਾ ਪਿੱਛੇ ਰਹੋ ਯਾਰ। ਗੱਡੀ ਲੈ ਜਾਓ, ਗੱਡੀ ਲੈ ਜਾਓ, ਗੱਡੀ। ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ ਓਏ ਬਾਕੀ ਕਰਦੀ ਆ ਆਪਣੀ
ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਸਰ ਕਰਦੀ ਹਾਂ ਜੀ, ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਉਂਗਾ, ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ, ਤੁਸੀਂ ਇੱਕ ਗੱਡੀ ਅੰਦਰ ਲੈ ਜਾਓ। ਕਿੰਨਾ ਜਾਓ ਜੀ ਆਪ ਲੋਗ ਦਿਖਾਈ ਕਰੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਦੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਓਏ ਬਾਕੀ ਕਰਦੀ ਆ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਗੱਡੀ ਲੈ ਜਾਓ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਸਰ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਉਹ ਆ ਗਿਆ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਕਰਦੀ ਹਾਂ ਜੀ, ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਉਂਗਾ, ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ, ਤੁਸੀਂ ਇੱਕ ਗੱਡੀ ਅੰਦਰ ਲੈ ਜਾਓ। ਕਿੰਨਾ ਜਾਓ ਜੀ ਆਪ ਲੋਗ ਦਿਖਾਈ ਕਰੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਓਏ ਬਾਕੀ ਕਰਦੀ ਆ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਲਗਾਤਾਰ ਸਾਹਮਣੇ ਆ ਰਹੀਆਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਸਰ
ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਗੱਡੀ ਲੈ ਜਾਓ ਕਰਦੇ ਆ ਜੀ ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਓ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ ਤੁਸੀਂ ਇੱਕ ਗੱਡੀ ਅੰਦਰ ਲੈ ਜਾਓ ਅੱਗੇ ਨਾ ਜਾਓ ਜੀ ਆਪ ਲੋਗ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਦਿਖਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਵੱਲੋਂ ਸਿੱਧੀ ਓਏ ਬਾਕੀ ਕਰਦੀ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਅੱਗੇ ਕਿਉਂ ਆਉਂਦੇ ਹੋ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਗੱਡੀ ਲੈ ਜਾਓ ਕਰਦੇ ਆ ਜੀ ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਓ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ ਤੁਸੀਂ ਇੱਕ ਗੱਡੀ ਅੰਦਰ ਲੈ ਜਾਓ ਅੱਗੇ ਨਾ ਜਾਓ ਜੀ ਆਪ ਲੋਗ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਦਿਖਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਵੱਲੋਂ ਸਿੱਧੀ ਓਏ ਬਾਕੀ ਕਰਦੀ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਗੱਡੀ ਲੈ ਜਾਓ ਅੱਜ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਵੱਲੋਂ ਸਿੱਧੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਕਰਦੇ ਆ ਜੀ ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਓ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ ਤੁਸੀਂ ਇੱਕ ਗੱਡੀ ਅੰਦਰ ਲੈ ਜਾਓ ਅੱਗੇ ਨਾ ਜਾਓ ਜੀ ਆਪ ਲੋਗ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਦਿਖਾਈ ਤੋਂ ਬਾਅਦ
ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ ਬਾਕੀ ਕਰਦੀ ਆ ਆਪਣੀ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਕਰ ਰਹੇ ਹਨ ਨਵਜੋਤ ਸਿੰਘ ਗੱਡੀ ਲੈ ਜਾਓ ਸਰ ਆਹੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਆਪਣੇ ਦਰਸ਼ਨ ਹੋਣੇ ਜੀ ਜਾਣ ਜਾਓ ਗੱਡੀ ਲੈ ਜਾਓ ਗੱਡੀ ਲੈ ਜਾ ਮੈਂ ਲੈ ਕੇ ਜੀ ਮੈਂ ਕਰਦਾ ਸਾਰਿਆਂ ਨੂੰ ਲੈ ਕੇ ਆਓ ਸਾਰਿਆਂ ਨੂੰ ਕੱਲੇ ਨੂੰ ਲੈ ਕੇ ਆਉਂਗਾ ਤੁਸੀਂ ਇੱਕ ਗੱਡੀ ਅੰਦਰ ਲੈ ਜਾਓ ਅੱਗੇ ਨਾ ਜਾਓ ਜੀ ਆਪ ਲੋਗ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਗੱਡੀ ਲੈ ਜਾ ਗੱਡੀ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ ਬਾਕੀ ਕਰਦੀ ਆ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਸਰ ਆਹੀ ਆਪਣੇ ਦਰਸ਼ਨ ਹੋਣੇ ਜੀ ਜਾਣ ਜਾਓ ਮੈਂ ਲੈ ਕੇ ਕਰਦੀ ਆ ਜੀ ਮੈਂ ਕਰਦਾ ਸਾਰਿਆਂ ਨੂੰ ਲੈ ਕੇ ਆਓ ਸਾਰਿਆਂ ਨੂੰ ਕੱਲੇ ਨੂੰ ਲੈ ਕੇ ਆਉਂਗਾ ਤੁਸੀਂ ਇੱਕ ਗੱਡੀ ਅੰਦਰ ਲੈ ਜਾਓ ਅੱਗੇ ਨਾ ਜਾਓ ਜੀ ਆਪ ਲੋਗ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾ ਗੱਡੀ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ ਬਾਕੀ ਕਰਦੀ ਆ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਗੱਡੀ ਲੈ ਜਾ ਗੱਡੀ
ਗੱਡੀ ਲੈ ਜਾਓ ਅੱਜ ਗੱਡੀ ਦੇ ਵਿੱਚ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਵੱਲੋਂ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਕਰਦੇ ਆ ਜੀ ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਓ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ ਤੁਸੀਂ ਇੱਕ ਗੱਡੀ ਅੰਦਰ ਲੈ ਦੇਣਾ ਜਾਓ ਜੀ ਆਪ ਲੋਗ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਵੱਲੋਂ ਬਾਕੀ ਕਰਦੀ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਸਾਹਮਣੇ ਆਉਂਦੀਆਂ ਰਹੀਆਂ ਪਹਿਲਾਂ ਇਕੱਠੇ ਨਜ਼ਰ ਆਏ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਕਰ ਰਹੇ ਹਨ ਨਵਜੋਤ ਸਿੰਘ ਗੱਡੀ ਲੈ ਜਾਓ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਕਰਦੇ ਆ ਜੀ ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਓ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ ਤੁਸੀਂ ਇੱਕ ਗੱਡੀ ਅੰਦਰ ਲੈ ਦੇਣਾ ਜਾਓ ਜੀ ਆਪ ਲੋਗ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਵੱਲੋਂ ਬਾਕੀ ਕਰਦੀ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਕਰ ਰਹੇ ਹਨ ਨਵਜੋਤ ਸਿੰਘ ਗੱਡੀ ਲੈ ਜਾਓ ਕਰਦੇ ਆ ਜੀ ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਓ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਲੈ ਕੇ ਆਉਂਗਾ ਤੁਸੀਂ ਇੱਕ ਗੱਡੀ ਅੰਦਰ ਲੈ ਅੱਗੇ ਨਾ ਜਾਓ ਜੀ ਆਪ ਲੋਗ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ
ਕਰਨਗੇ ਪਹਿਲੀ ਵਾਰ ਦੇਣ ਵਾਸਤੇ ਪਹੁੰਚੇ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਵੱਲੋਂ ਸਿੱਧੂ ਬਾਕੀ ਕਰਦੀ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਗੱਡੀ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਵੱਲੋਂ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਕਰਦੇ ਆ ਜੀ ਮੈਂ ਕਰਦਾ ਸਾਰਿਆਂ ਨੂੰ ਲੈ ਕੇ ਆਓ ਸਾਰਿਆਂ ਨੂੰ ਇਕੱਲੇ ਨੂੰ ਲੈ ਕੇ ਆਉਂਗਾ ਤੁਸੀਂ ਇੱਕ ਗੱਡੀ ਅੰਦਰ ਲੈ ਜਾਓ ਗੱਡੀ ਲੈ ਜਾਓ ਅੱਗੇ ਨਾ ਜਾਓ ਜੀ ਆਪ ਲੋਗ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਕਰਨਗੇ ਪਹਿਲੀ ਵਾਰ ਦੇਣ ਵਾਸਤੇ ਪਹੁੰਚੇ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਵੱਲੋਂ ਬਾਕੀ ਕਰਦੀ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਵੱਲੋਂ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਗੱਡੀ ਕਰਦੇ ਆ ਜੀ ਮੈਂ ਕਰਦਾ ਸਾਰਿਆਂ ਨੂੰ ਲੈ ਕੇ ਆਓ ਸਾਰਿਆਂ ਨੂੰ ਇਕੱਲੇ ਨੂੰ ਲੈ ਕੇ ਆਉਂਗਾ ਤੁਸੀਂ ਇੱਕ ਗੱਡੀ ਅੰਦਰ ਲੈ ਜਾਓ ਅੱਗੇ ਨਾ ਜਾਓ ਜੀ ਆਪ ਲੋਗ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਕਰਨਗੇ ਪਹਿਲੀ ਵਾਰ ਦੇਣ ਵਾਸਤੇ ਪਹੁੰਚੇ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਵੱਲੋਂ ਬਾਕੀ ਕਰਦੀ ਆਪਣੀ
ਲਗਾਤਾਰ ਸਾਹਮਣੇ ਕਰਦੇ ਆ ਜੀ, ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਓ, ਸਾਰਿਆਂ ਨੂੰ ਇਕੱਲੇ ਨੂੰ ਲੈ ਕੇ ਆਉਂਗਾ, ਤੁਸੀਂ ਇੱਕ ਗੱਡੀ ਅੰਦਰ ਲੈ ਜਾਓ। ਅੱਗੇ ਨਾ ਜਾਓ ਜੀ ਆਪ ਲੋਗ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ ਬਾਕੀ ਕਰਦੀ ਆਪਣੀ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਗੱਡੀ ਗੱਡੀ ਲੈ ਜਾਓ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਕਰਦੇ ਆ ਜੀ, ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਓ, ਸਾਰਿਆਂ ਨੂੰ ਇਕੱਲੇ ਨੂੰ ਲੈ ਕੇ ਆਉਂਗਾ, ਤੁਸੀਂ ਇੱਕ ਗੱਡੀ ਅੰਦਰ ਲੈ ਜਾਓ। ਅੱਗੇ ਨਾ ਜਾਓ ਜੀ ਆਪ ਲੋਗ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਰਿਹਾਈ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਅੰਦਰ ਅੱਗੇ ਕਿਉਂ ਆਉਂਦੇ ਹੋ ਓਏ ਕਰਦੀ ਆਪਣੀ ਅੱਜ ਗੱਡੀ ਦੇ ਵਿੱਚ ਅੱਜ ਪਹੁੰਚ ਚੁੱਕੇ ਨੇ ਸਿੱਧੂ ਦੀ ਹਵੇਲੀ ਦੇ ਗੱਡੀ ਲੈ ਜਾਓ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਗੱਡੀ ਲੈ ਜਾਓ ਕਰਦੇ ਆ ਜੀ, ਮੈਂ ਤਾਂ ਕਰਦਾ ਸਾਰਿਆਂ ਨੂੰ ਲੈ ਕੇ ਆਓ, ਸਾਰਿਆਂ ਨੂੰ ਇਕੱਲੇ ਨੂੰ ਲੈ ਕੇ ਆਉਂਗਾ, ਤੁਸੀਂ ਇੱਕ ਗੱਡੀ ਅੰਦਰ ਲੈ ਜਾਓ। ਅੱਗੇ ਨਾ ਜਾਓ ਜੀ ਆਪ ਲੋਗ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਥੋੜਾ ਪਿੱਛੇ ਰਹੋ ਯਾਰ ਗੱਡੀ ਲੈ ਜਾਓ ਗੱਡੀ ਲੈ ਜਾਓ ਗੱਡੀ ਰਿਹਾਈ ਤੋਂ ਬਾਅਦ ਪਹਿਲਾਂ
ਨਵਜੋਤ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਜਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕੱਠੇ ਨਜ਼ਰ ਆਏ ਔਰ ਅੱਜ ਨੇ ਸਿੱਧੂ ਦੀ ਹਵੇਲੀ ਬਾਕੀ ਕਰਦੀ ਆ ਆਪਣੀ ਭਾਈ ਸਾਹਿਬ ਤੁਸੀਂ ਅੱਗੇ ਕਿਉਂ ਆਉਂਦੇ ਹੋ ਬਾਪੂ ਜੀ ਇੱਧਰ ਜਾ ਕੇ ਆਪਣੇ ਸਾਰਿਆਂ ਨੂੰ ਕੱਲੇ ਕੱਲੇ ਨੂੰ ਲੈ ਕੇ ਆਉਂਗਾ ਤੁਸੀਂ ਇੱਕ ਮਿੰਟ ਮਾੜਾ ਇਹ ਖੜ ਇੱਕ ਮਿੰਟ ਇਹ ਇੱਕ ਮਿੰਟ ਖੋਲ ਲਓ ਬਾਪੂ ਦੀ ਫੋਟੋ ਕਰ ਲਈ ਹਾਂਜੀ ਬਾਪੂ ਜੀ ਇੱਧਰ ਜਾ ਕੇ ਆਪਣੇ ਕਨੀ ਇੱਕ ਮਿੰਟ ਮਾੜਾ ਇਹ ਖੜ ਇੱਕ ਮਿੰਟ ਇਹ ਇੱਕ ਮਿੰਟ ਖੋਲ ਲਓ ਬਾਪੂ ਦੀ ਫੋਟੋ ਕਰ ਲਈ ਹਾਂਜੀ ਬਾਪੂ ਜੀ ਇੱਧਰ ਜਾ ਕੇ ਆਪਣੇ ਕਨੀ ਇੱਕ ਮਿੰਟ ਮਾੜਾ ਇਹ ਖੜ ਇੱਕ ਮਿੰਟ ਇਹ ਇੱਕ ਮਿੰਟ ਖੋਲ ਲਓ ਬਾਪੂ ਦੀ ਫੋਟੋ ਕਰ ਲਈ ਹਾਂਜੀ ਬਾਪੂ ਜੀ ਇੱਧਰ ਜਾ ਕੇ ਆਪਣੇ ਕਨੀ ਇੱਕ ਮਿੰਟ ਮਾੜਾ ਇਹ ਖੜ ਇੱਕ ਮਿੰਟ ਇਹ ਇੱਕ ਮਿੰਟ ਖੋਲ ਲਓ ਬਾਪੂ ਦੀ ਫੋਟੋ ਕਰ ਲਈ ਹਾਂਜੀ ਬਾਪੂ ਜੀ ਇੱਧਰ ਜਾ ਕੇ ਆਪਣੇ ਕਨੀ ਇੱਕ ਮਿੰਟ ਮਾੜਾ ਇਹ ਖੜ ਇੱਕ ਮਿੰਟ ਇਹ ਇੱਕ ਮਿੰਟ ਖੋਲ ਲਓ ਬਾਪੂ ਦੀ ਫੋਟੋ ਕਰ ਲਈ ਹਾਂਜੀ ਬਾਪੂ ਜੀ ਇੱਧਰ ਜਾ ਕੇ ਆਪਣੇ ਕਨੀ ਇੱਕ ਮਿੰਟ ਮਾੜਾ ਇਹ ਖੜ ਇੱਕ ਮਿੰਟ ਇਹ ਇੱਕ ਮਿੰਟ ਖੋਲ ਲਓ ਬਾਪੂ ਦੀ ਫੋਟੋ ਕਰ ਲਈ ਹਾਂਜੀ ਬਾਪੂ ਜੀ ਇੱਧਰ ਜਾ ਕੇ ਆਪਣੇ ਕਨੀ ਇੱਕ ਮਿੰਟ ਮਾੜਾ ਇਹ ਖੜ ਇੱਕ ਮਿੰਟ ਇਹ
ਇੱਕ ਮਿੰਟ ਖੋਲ ਲਓ ਬਾਪੂ ਦੀ ਫੋਟੋ ਕਰਨੀ ਹੈ ਹਾਂਜੀ ਫੋਨ ਛੱਡਦੇ ਹੋ ਇੱਕ ਨਹੀਂ ਚੱਲਦਾ ਤੁਸੀਂ 2G ਲਾਉਂਦੇ ਹੋ ਜੈਮਰ ਤੇ ਗੈਂਗਸਟਰਾਂ ਦੇ ਕੋਲ 5G ਫੋਨ ਫਿਰ ਉਹਨਾਂ ਦੀਆਂ ਇੰਟਰਵਿਊਆਂ ਚੱਲਦੀਆਂ ਨੇ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਤਾਂ ਵਰਤਿਆ ਉਹਨਾਂ ਤਾਂ ਲੜੀਆਂ ਲੁੜੀਆਂ ਅੰਦਰ ਪਏ ਆ ਹੁਣ ਤਾਂ ਦਿਖਾਉਣੇ ਹੋ ਵੀ ਇਹਨੇ ਇਹ ਕਹਿਤਾ ਉਹਨੇ ਉਹ ਕਹਿਤਾ ਹੁਣ ਡਰਾਉਣ ਵਾਲੇ ਤੇ ਹੈ ਹੀ ਹੋਰ ਕੋਈ ਤੁਸੀਂ 2G ਲਾਉਂਦੇ ਹੋ ਜੈਮਰ ਇਸ ਤਰੀਕੇ ਦੇ ਨਾਲ ਕਰਕੇ ਨਿਕਲ ਜਾਣਾ ਇੱਕ ਸੂਬੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਇੱਕ ਸੂਬੇ ਨੂੰ ਇਹ ਦਿਖਾਉਣ ਦੀ ਸਾਜ਼ਿਸ਼ ਹੈ ਵੀ ਇੱਥੇ ਲਾਅ ਐਂਡ ਆਰਡਰ ਹੈ ਹੀ ਨਹੀਂ ਇੱਥੇ ਲਾਅ ਐਂਡ ਆਰਡਰ ਹੈ ਨਹੀਂ ਮਹਾਰਾਜ ਸੀਐਮ ਸਾਹਿਬ ਛੋਟੇ ਵੀਰ ਮੈਂ ਗਵਾਹ ਕਿ ਜਦੋਂ ਚਰਨਜੀਤ ਚੰਨੀ ਨੇ ਆਲ ਪਾਰਟੀ ਮੀਟਿੰਗ ਬੁਲਾਈ ਸੀ ਬੀਐਸਐਫ ਲੱਗੀ ਸੀ ਤੇ ਤੁਸੀਂ ਮੇਰੇ ਸਾਹਮਣੇ ਔਰ ਮੈਂ ਤੁਹਾਨੂੰ ਮੁਬਾਰਕ ਦਿੱਤੀ ਸੀ ਜਾ ਵੀ ਪਾਰਟੀਆਂ ਦੇ ਸਾਹਮਣੇ ਦਿੱਤੀ ਸੀ ਤੁਸੀਂ ਕਹਿੰਦੇ ਸੀ ਚੀਫ ਮਿਨਿਸਟਰ ਨੂੰ ਉਦੋਂ ਨੇ ਕਿ ਕਿਹੜੀ ਡੀਲ ਸਾਈਨ ਕਰਕੇ ਆਇਆ ਕਿਉਂ ਪੰਜਾਬ ਨੂੰ ਵੇਚ ਕੇ ਆਇਆ ਤੇ ਹੁਣ ਮਿੱਤਰ ਪਿਆਰੇ 50 ਕੰਪਨੀਆਂ ਲਈ ਆਉਣਾ ਤੂੰ ਕਿਹੜੀ ਮੇਗਾ ਡੀਲ ਸਾਈਨ ਕੀਤੀ ਹੈ ਮਿੱਤਰ ਪਿਆਰਿਓ ਮੇਰੇ ਛੋਟੇ ਭਾਈ ਦੱਸ ਡੀਜੀਪੀ ਦੀ ਸਟੇਟਮੈਂਟ ਹੈ ਦਿਨ 'ਚ 2 ਮਰਦੇ ਆ ਕਿਤੇ ਫਰੌਤੀਆਂ ਕਿਤੇ ਉਹ ਸੂਬਾ ਜਿਹੜਾ ਨੰਬਰ 1 ਸੀ ਸ਼ਹਿਰ ਕੀ ਚਾਹੁੰਦਾ ਹੈ ਅਮਨਮਾਨ ਚਾਹੁੰਦਾ ਹੈ ਸ਼ਹਿਰ ਕੀ ਚਾਹੁੰਦਾ ਹੈ ਸ਼ਹਿਰ ਬਿਜ਼ਨਸ ਚਾਹੁੰਦਾ ਹੈ ਸ਼ਹਿਰ ਕੀ ਚਾਹੁੰਦਾ ਹੈ ਮੌਲਾਂ 'ਚ ਗਾਹਕ ਚਾਹੁੰਦਾ ਹੈ 4 ਪੈਸੇ ਇੱਜ਼ਤ ਦੇ ਕਮਾਉਣੇ ਚਾਹੁੰਦਾ ਹੈ ਤੇ ਵੱਡੀਆਂ ਤਾਕਤਾਂ ਇਹ ਦਿਖਾਉਣਾ ਚਾਹੁੰਦੀਆਂ ਨੇ ਵੀ ਹੁਣ ਦੂਜੇ ਸੂਬਿਆਂ 'ਚ ਅਮਨਮਾਨ ਹੈ ਤੇ ਜਿੱਥੇ ਸੱਤਾ ਹੈ ਨਹੀਂ ਉੱਥੇ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਹੈ ਇਲੈਕਸ਼ਨ ਦੇ ਕੋਲ ਹੀ ਕਿਉਂ ਖਰਾਬ ਹੁੰਦੀ ਹੈ ਹਾਂਜੀ ਉੱਥੇ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਹੈ ਔਰ ਇਹਦਾ ਇਫੈਕਟ ਕੀ ਹੁੰਦਾ ਹੈ ਬਿਜ਼ਨਸ ਠੱਪ ਇਹਦਾ ਇਫੈਕਟ ਕੀ ਹੁੰਦਾ ਹੈ ਜਿਹਦੀਆਂ ਇਨਵੈਸਟਮੈਂਟਾਂ ਦੀਆਂ ਗੱਲਾਂ ਕਰਦੇ ਹੋ ਇਹ ਕਾਗਜ਼ਾਂ 'ਚ ਹੀ ਨੇ ਕੋਈ ਆਉਂਦਾ ਨਹੀਂ BMW ਪਲਾਂਟ ਆ ਗਿਆ ਫਲਾਨਾ ਆ ਗਿਆ ਟਮਕਾਨਾ ਆ ਗਿਆ 1 ਸਾਲ ਦੇ ਤੋਂ ਬੰਦੇ ਹੀ ਨਹੀਂ ਫੜੇ ਗਏ ਫਲਾਨਾ ਗੈਂਗਸਟਰ ਫਿਰ ਦੂਜੇ ਗੈਂਗਸਟਰ ਕੋਲ ਕੋਈ ਫਲਾਨੇ ਉਹ ਪਹਿਲਾਂ ਪਰਿਵਾਰ ਨੂੰ ਤਾਂ ਪੁੱਛ ਲਓ ਉਹ ਭਾਈ ਪਰਿਵਾਰ ਨੂੰ ਤਾਂ ਪੁੱਛ ਲਓ ਕਿ FIR 'ਚ ਨਾਮ ਕਿਹਦਾ ਦਰਜ ਕਰਾਉਣਾ ਚਾਹੁੰਦੇ ਆ ਕਿਤੇ ਡਾਂਗ ਮਾਰੋ ਨਾ ਜਿਹਦੇ ਡਾਂਗ ਵੱਜੀ ਹੁੰਦੀ ਆ ਥਾਣੇ 'ਚ ਖੜਦਾ ਜਾ ਕੇ ਤੇ ਥਾਣੇ 'ਚ ਕਹਿੰਦਾ ਜੀ ਫਲਾਨਾ 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 FIR ਦਰਜ ਹੁੰਦੀ ਹੈ ਤੇ ਫਿਰ FIR ਤੋਂ ਬਾਅਦ ਕਾਨੂੰਨ ਆਪਣੀ ਕਾਰਵਾਈ ਕਰਦਾ ਹੈ ਜੇ ਤੁਸੀਂ ਦੋਸ਼ੀ ਹੋ ਤੇ ਸਜ਼ਾ ਹੁੰਦੀ ਹੈ ਨਹੀਂ ਤੇ ਛੱਡ ਦਿਓ ਭਾਈ ਤਫਤੀਸ਼ 'ਚ ਛੱਡ ਦਿਓ ਇਨਵੈਸਟੀਗੇਸ਼ਨ ਛੱਡ ਦਿਓ ਉਹ ਵੇਖੋ ਇਸ ਬਾਪ ਨੂੰ ਇਹ ਪੰਜਾਬ ਹੈ ਪੂਰਾ ਇਹ ਪੰਜਾਬ ਦਾ ਬੋਝ ਲਈ ਫਿਰਦਾ ਹੈ ਕੱਲਾ ਇਹਦੇ ਤੇ ਨਹੀਂ ਹੋ ਸਕਦਾ ਇਹ ਕੱਲ ਨੂੰ ਮੇਰੇ ਨਾਲ ਹੋ ਸਕਦਾ ਤੇਰੇ ਨਾਲ ਹੋ ਸਕਦਾ ਮਿੱਤਰ ਪਿਆਰੇ ਤੇਰੇ ਨਾਲ ਹੋ ਸਕਦਾ ਇਹ ਸੂਬਾ ਨੰਬਰ 1 ਸੂਬਾ ਇਹ ਕਿਸੇ ਨਾਲ ਵੀ ਹੋ ਸਕਦਾ ਅਗਰ ਤੁਸੀਂ ਕਹਿੰਦੇ ਵੀ ਡਰੱਗਸ ਜਿਹੜੀਆਂ ਨੇ ਇਹ ਤਾਂ ਦਰਿਆ ਹੈ ਤਾਂ ਸਮੁੰਦਰ ਹੈ ਸਮੁੰਦਰ ਅੰਡਰ ਟ੍ਰਾਇਲ ਲੋਕਾਂ ਕੋਲ ਜੇਲ੍ਹ ਮੰਤਰੀ ਸਾਹਿਬ ਅੰਡਰ ਟ੍ਰਾਇਲ ਲੋਕਾਂ ਕੋਲ ਉਹਨਾਂ ਤੋਂ ਕੰਮ ਨਹੀਂ ਲੈ ਸਕਦੇ ਸ਼ਾਮ ਨੂੰ ਇੱਕ ਜਰਦੇ ਦੀ ਪੁੜੀ ਖਾਤਰ ਸਾਰਾ ਦਿਨ ਕੰਮ ਲਿਆ ਜਾਂਦਾ ਕਿਉਂ ਹੈ ਸਮਗਲਿੰਗ ਜਦੋਂ ਮੈਂ 2004 ਜਾਂਦਾ ਸੀ ਉੱਥੇ ਛੋਟੀ ਜਿਹੀ ਦੁਕਾਨ ਹੁੰਦੀ ਸੀ ਇਹ ਬਿਜ਼ਨਸ ਚੱਲ ਪਏ ਸਹੀ ਨੂੰ ਜਾਣ ਕੇ ਉਹਦੇ ਤੇ ਅਮਲ ਨਾ ਕਰਨਾ ਕਾਇਰਤਾ ਹੈ ਭਾਈ 1 ਕਰੋੜ ਰੁਪਇਆ ਲਾਓ ਜੇਲ੍ਹ ਨੂੰ ਸੈਟੇਲਾਈਟ ਨਾਲ ਸੀਲ ਕਰੋ ਬੜਾ ਸੌਖਾ ਹੈ ਉਹ ਘਰਾਂ 'ਚ ਵੀ ਨਹੀਂ ਜਾਂਦਾ ਤੇ ਫੇਰ ਕਹੋ ਕਿਸੇ ਨੂੰ ਵੀ ਅੰਦਰੋਂ ਗੱਲ ਕਰਕੇ ਵਿਖਾਵੇ ਤੇ ਅੰਦਰੋਂ ਇੰਟਰਵਿਊ ਦੇ ਕੇ ਦਿਖਾਵੇ ਮੈਂ ਕਹਿੰਦਾ ਫੇਰ ਜੇਲ੍ਹ ਜਿਹੜਾ ਹੈ ਨਾ ਉਹ ਸੁਧਾਰ ਕਰ ਬਣੂਗਾ ਹੁਣ ਤੇ ਕ੍ਰਾਈਮ ਦੇ ਸੁਵਿਧਾ ਸੈਂਟਰ ਨੇ ਅਪਰਾਧ ਦੇ ਸੁਵਿਧਾ ਸੈਂਟਰ ਬਣਾਤੇ ਤੁਸੀਂ ਕੀ ਕਿਉਂਕਿ ਸਿਆਸਤਦਾਨ ਇਹੋ ਜਿਹੇ ਬੱਚਿਆਂ ਨੂੰ ਭਟਕੇ ਨੌਜਵਾਨਾਂ ਨੂੰ
ਵਰਤਦੇ, ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ, ਉਹਨਾਂ ਦੇ ਨਾਮ ਦੇ ਉੱਤੇ ਆਪਣੇ ਮਨਸੂਬੇ ਸੈੱਟ ਕੀਤੇ ਜਾਂਦੇ ਆ। ਉਹਦੀ ਭੇਂਟ ਚੜ ਗਿਆ ਉਹ ਬੱਚਾ, ਸੱਚ ਬੋਲਣ ਵਾਲਾ ਸੀ, ਸਿੱਧੀ ਗੱਲ ਕਰਨ ਵਾਲਾ ਸੀ, ਹਿੱਕ ਚ ਵੱਜਦੀ ਹੈ ਜਿਹੜੀ, ਔਰ ਉਹਦੇ ਵਰਗਾ ਹੈ ਨਹੀਂ ਸੀ ਕੋਈ ਹੋਰ। ਇਹ ਬਹੁਤ ਸੀਰੀਅਸ ਇਸ਼ੂ ਹੈ ਸਾਹਿਬ। ਜਿੱਦਾਂ ਡਰੱਗ ਵਾਲੇ ਨੂੰ ਲੱਗਦਾ ਨਾ ਕਿ ਇਹਨੂੰ ਵੀ ਆ ਫਲਾਨਾ ਖਾਂਦਾ, ਸਾਡੇ ਤੇ ਵੱਲ ਕੋਈ ਰੋਲ ਹੀ ਨਹੀਂ, ਅਸੀਂ ਤਾਂ ਬੋਲੀਏ ਕਿਉਂ? ਪਰਿਵਾਰ ਦੀ ਏਕਤਾ ਸਿਰਜਣੀ ਪਊ। ਪੰਜਾਬ ਹਮੇਸ਼ਾ ਪਰਿਵਾਰ ਦੀ ਏਕਤਾ ਹੈ, ਸ਼ੇਰਾਂ ਦੀ ਕੌਮ ਹੈ। ਜ਼ੁਲਮ ਨੂੰ ਦੇਖ ਕੇ ਚੁੱਪ ਨਹੀਂ ਰਹਿ ਸਕਦਾ ਬੰਦਾ। ਕਿਉਂ ਰਹੀਏ ਚੁੱਪ? ਇਹਦਾ ਦਿੱਤਾ ਖਾਨੇ ਆ, ਦੁਨੀਆ ਨੂੰ ਰਜਾਇਆ, ਦੁਨੀਆ 'ਚ ਨਾਮ ਕਮਾਇਆ। ਅੱਜ ਸਾਡੇ ਸੂਬੇ ਨਾਲ ਇਹ ਹੋਊਗਾ ਕਿ ਸਾਡੇ ਸੂਬੇ ਨੂੰ ਇਹ ਦਿਖਾਇਆ ਜਾਊਗਾ ਵੀ ਇੱਥੇ ਰਹਿਣਾ ਠੀਕ ਨਹੀਂ। ਮਹਾਰਾਜ ਅੱਜ ਮੈਂ ਸੀਐਮ ਸਾਹਿਬ ਨੂੰ ਸੁਣਿਆ ਸੀ ਕਿ ਅਸੀਂ ਅੰਗਰੇਜ਼ਾਂ ਨੂੰ ਲੈ ਕੇ ਆਵਾਂਗੇ ਇੱਥੇ, ਸੁਣਿਆ ਸੀ ਤੁਸੀਂ? ਮਿੱਤਰ ਪਿਆਰੇ, ਤੇਰੇ ਤਾਂ ਬੱਚੇ ਬਾਹਰ ਨੇ, ਛੋਟੇ ਵੀਰ। ਅੱਜ ਕੱਲ ਇਹ ਨਹੀਂ ਹੈ ਵੀ ਬਾਹਰ ਚਲਿਆ ਗਿਆ ਬੰਦਾ, ਉਹ ਬਾਹਰ ਜਾ ਕੇ 3-4 ਕਿੱਲੇ ਵਾਲਾ ਨਾ ਆਪਣੇ ਬਾਪੂ ਨੂੰ ਤੇ ਮੰਮੀ ਨੂੰ ਬੁਲਾਉਂਦਾ, ਕਹਿੰਦਾ ਉੱਥੇ ਆ, ਇੱਥੇ ਕੀ ਪਿਆ। ਇਹ ਹਾਲਾਤ ਨੇ, ਲੋਕ ਬਾਹਰ ਜਾਣ ਨੂੰ ਤਿਆਰ ਨੇ। ਤੇ ਜੇ ਇਸੇ ਤਰੀਕੇ ਦੇ ਨਾਲ ਐ ਚੱਲਦਾ ਰਿਹਾ ਤੇ ਪੰਜਾਬ 'ਚ ਰਹਿਣਾ ਔਖਾ ਹੋ। ਇਹੀ ਦਿਖਾਣਾ ਚਾਹੁੰਦੇ ਆ ਕੁਝ ਲੋਕ, ਇਹੀ ਦਿਖਾਣਾ ਚਾਹੁੰਦੇ ਆ, ਕਿਉਂਕਿ ਉਹਨਾਂ ਦੀ ਦਾਲ ਨਹੀਂ ਗਲਦੀ, ਉਹਨਾਂ ਦੀ ਦਾਲ ਨਹੀਂ ਗਲਦੀ। ਨਾ ਵੋਟ ਪਾਵੇ ਕੋਈ, ਨਾ ਗੱਲ, ਨਾ ਕੋਈ ਬਾਤ। ਮੈਂ ਪਹਿਲਾਂ ਵੀ ਕਿਹਾ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਵੇ ਗੁਰਾਂ ਦੇ ਨਾਮ। ਦਰਬਾਰ ਸਾਹਿਬ ਜਾ ਕੇ ਦੇਖੋ, ਚੌ ਵਰਨਾਂ ਨੂੰ ਚਾਰੇ ਚੀਜ਼ਾਂ ਖੁੱਲੀਆਂ, ਚਾਰੇ ਦਰਵਾਜ਼ੇ ਖੁੱਲੇ ਨੇ। ਜਿੰਨੇ ਸਿੱਖ ਹੋਣਗੇ ਉਹਨੇ ਹਿੰਦੂ ਭਰਾ ਹੋਣਗੇ। ਅਸੀਂ ਕਦੇ ਪੱਖਪਾਤ ਰੱਖਿਆ ਹੀ ਨਹੀਂ, ਅਸੀਂ ਕਦੇ ਵਿਤਕਰੇ ਰੱਖੇ ਹੀ ਨਹੀਂ। ਇਸ ਕਰਕੇ ਮੈਂ ਕਹਿਣਾ ਕਿ ਗੈਂਗਸਟਰਸ ਆਰ ਪੋਲੀਟੀਕਲ ਪੌਨਸ। ਮੋਰੇ ਪੋਲੀਟੀਕਲ ਪੌਨਸ, somebody else is pulling the strings। ਵਰਨਾ ਮਜਾਲ ਕੀ ਹੈ ਮਹਾਰਾਜ ਕਿ ਤੁਸੀਂ ਸਿੱਧੂ ਮੂਸੇਵਾਲੇ ਵਰਗੇ ਹੋਣਹਾਰ ਬੱਚੇ ਦੀ ਸਿਕਿਉਰਿਟੀ ਵਿਡਰਾਅ ਕਰੋ ਤੇ ਗੈਂਗਸਟਰਾਂ ਦੇ ਨਾਲ ਤੁਸੀਂ ਜ਼ੈਡ ਸਿਕਿਉਰਿਟੀ ਰੱਖੋ। ਲਾਰਜਰ ਦੈਨ ਲਾਈਫ ਪਿਕਚਰ ਪੇਂਟ ਕਰੋ, ਫਿਰ ਕਹੋ ਇਹਨਾਂ ਤੋਂ ਤਾਂ ਡਰ ਲੱਗਦਾ। ਭਟਕੇ ਹੋਏ ਨੌਜਵਾਨ ਨੇ, ਮੇਨ ਸਟ੍ਰੀਮ 'ਚ ਲਿਆਏ ਜਾ ਸਕਦੇ ਨੇ ਜੇ ਤੁਸੀਂ ਉਹਨਾਂ ਨੂੰ ਵਰਤੋ ਨਾ। ਫਿਰ ਜੱਜ ਹੀ ਕਰਦਾ ਹੈ ਇਹ ਤਾਂ ਜੀ ਅਸੀਂ ਲੱਭ ਲਿਆ ਸੀ, ਖੜਕਾ ਪਿੱਛੇ ਉਹੀ ਗੰਦੀ ਘਿਨੌਣੀ ਮਨਸੂਬਿਆਂ ਵਾਲੀ ਸਿਆਸਤ ਹੈ। ਮੈਂ ਕਹਿਣਾ ਚਾਹੁੰਦਾ ਕਿ ਮੈਂ ਵਿਰੋਧ ਕਰਦਾ ਇਸ ਚੀਜ਼, ਆਪਣੇ ਸੂਬੇ ਦੀ ਸਾਖ ਦੇ ਲਈ ਵਿਰੋਧ ਕਰਦਾ। ਮਹਾਰਾਜ ਅੱਜ ਤੋਂ 15-20 ਸਾਲ ਕ੍ਰਿਕਟ ਪਹਿਲਾਂ ਜਦੋਂ ਖੇਡਦੇ ਹੁੰਦੇ, ਸਰਦਾਰ ਸਾਹਿਬ ਕਹਿ ਕੇ ਬਾਹਰ ਜਾਂਦੇ ਸੀ ਨਾ, ਸਰਦਾਰ ਸਾਹਿਬ ਕਹਿ ਕੇ ਲੋਕ ਗੱਲ ਕਰਦੇ ਸੀ। ਸਰਦਾਰ ਸਾਹਿਬ ਹੁਣ ਇਹ ਕੀ ਨਾਮ ਵੱਜਣ ਲੱਗ ਗਿਆ ਸਾਡਾ। ਪੰਜਾਬ 'ਚ ਅਮਨ-ਅਮਾਨ ਕਾਇਮ ਹੋਣਾ ਚਾਹੀਦਾ ਹੈ, ਨੌਜਵਾਨ ਸਹੀ ਰਾਹ ਤੇ ਪੈਣੇ ਚਾਹੀਦੇ ਹੈ। ਪੰਜਾਬ 'ਚ ਬਿਜ਼ਨਸ ਦੁਬਾਰਾ ਵਾਪਸ ਆ ਸਕਦਾ ਹੈ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੋਈ ਇੱਕ ਕ੍ਰਾਈਮ ਨਹੀਂ ਹੋਵੇ ਜੇ ਤੁਸੀਂ ਅਸਲੀ ਚੀਜ਼ਾਂ ਕਰੋ। ਲੇਕਿਨ ਦਿਖਾਵੇ ਹੋ ਰਹੇ ਨੇ। ਆਰਥਿਕ ਵਿਕਾਸ ਦੀ ਰਾਹ ਦੇ ਉੱਤੇ ਪੰਜਾਬ ਵਾਪਸ ਆ ਸਕਦਾ ਹੈ ਜੇ ਅਸੀਂ ਇਸ ਹੋਣਹਾਰ ਆਈਕਨ ਜਿਹੜਾ ਮਰ ਕੇ ਵੀ ਜੀ ਗਿਆ, ਲੋਕਾਂ ਦੇ ਦਿਲਾਂ 'ਚ ਜੀ ਗਿਆ, ਜੇ ਉਹਦੀ ਮੌਤ ਤੋਂ ਅਸੀਂ ਸਬਕ ਲਈਏ। ਮੈਂ ਇਹ ਗੱਲਾਂ ਇਸ ਕਰਕੇ ਕਰ ਰਿਹਾ, ਇਹਦੇ 'ਚ ਮੇਰਾ ਕੋਈ ਸਵਾਰਥ ਨਹੀਂ। ਹੋ ਸਕਦਾ ਨੁਕਸਾਨ ਕਰ ਜਾਣ, ਪਰ ਕਾਇਰ ਆਦਮੀ ਤੇ ਰੋਜ਼ 50 ਵਾਰ ਮਰਦਾ ਯਾਰ। ਬਹਾਦਰ ਜੀਵਨ 'ਚ ਇੱਕ ਵਾਰ ਮਿੱਤਰ ਪਿਆਰਿਆ, ਮੇਰੀ ਸਿਕਿਉਰਿਟੀ ਵਿਡਰਾਅ ਕਰਨ ਦੇ ਨਾਲ ਮੈਂ ਚੁੱਪ ਨਹੀਂ ਹੋਣਾ ਨਾ। ਭੁੱਲ ਜਾ, ਸੱਚ ਦੀ ਆਵਾਜ਼ ਨੂੰ
ਇੱਕ ਬੁਲਟ ਪ੍ਰੂਫ ਗੱਡੀ ਵਾਪਸ ਲੈਣ ਨਾਲ ਤੂੰ ਦੱਬ ਨਹੀਂ ਸਕਦਾ ਕੋਈ ਵੀ। ਪੰਜਾਬ ਸਮਝਦਾ ਹੈ, ਪੰਜਾਬ ਦੇਖ ਰਿਹਾ ਹੈ, ਪੰਜਾਬ ਜਾਣਦਾ ਹੈ, ਔਰ ਪੰਜਾਬ ਨੂੰ ਪਤਾ ਕਰਾ ਕੌਣ ਰਿਹਾ, ਪੰਜਾਬ ਨੂੰ ਪਤਾ ਕੌਣ ਕਰਾ ਰਿਹਾ। ਪੰਜਾਬ ਤੇ ਜ਼ੁਲਮ ਹੁੰਦਾ ਆਇਆ, ਕਿਸਾਨ ਉਹਦਾ ਪਰਮਾਨੈਂਟ ਪ੍ਰਮਾਣ ਨੇ। ਕੋਈ ਨਹੀਂ ਚਾਹੁੰਦਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਸੂਬਾ ਜਿਹੜੀ ਸੂਬੀ ਰਹਿ ਗਈ ਵੀ ਇੱਥੇ ਅਮਨ ਮਾਨ ਰਹੇ, ਖਾਸ ਤੌਰ ਤੇ ਜਦੋਂ ਇਲੈਕਸ਼ਨ ਆਉਂਦਾ ਹੈ ਤੇ ਜਿਨ੍ਹਾਂ ਦੇ ਅਸਲ ਦੇ ਵਿੱਚ ਪੋਲੀਟੀਕਲੀ ਕੁਝ ਹੈ ਨਹੀਂ, ਜਿਨ੍ਹਾਂ ਦੀ ਅਲਾਇੰਸ ਵੀ ਨਹੀਂ ਬਣ ਰਹੀ, ਉਹਨਾਂ ਨੂੰ ਮੈਂ ਕਹਿਣਾ ਕਿ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਹੈ। ਇਹ ਸੂਬਾ ਅਗਰ ਪਾਰਟੀਆਂ ਇਕੱਠੇ ਹੋ ਕੇ ਇਸ ਸੂਬੇ ਵੱਲ ਦੇਖਣ ਤੇ ਅਗਰ ਇਸ ਸੂਬੇ ਦਾ ਅਸਲੀ ਪੋਟੈਂਸ਼ੀਅਲ ਰਿਅਲਾਈਜ਼ ਕੀਤਾ ਜਾਵੇ ਤੇ ਇਹ ਹਿੰਦੁਸਤਾਨ ਨੂੰ ਖੜਾ ਕਰ ਸਕਦਾ ਹੈ। ਇਹ ਸਭ ਤੋਂ ਵੱਡੀ ਮੰਡੀ ਸੀ ਅੰਮ੍ਰਿਤਸਰ, 35 ਦੇਸ਼ਾਂ ਨੂੰ ਵਪਾਰ ਚੱਲਦਾ ਸੀ। ਤਾਲੇ ਲਾਤੇ ਸਾਡੀਆਂ ਕਿਸਮਤਾਂ ਤੇ, ਹਾਂਜੀ ਤਾਲੇ ਲਾਤੇ। ਤੇ ਅੱਜ ਇਹ ਲਾਅ ਐਂਡ ਆਰਡਰ ਦੀ ਜਿਹੜੀ ਗੱਲ ਹੈ, ਮੈਂ ਇਹ ਕਹਿੰਦਾ ਇਟ ਇਜ਼ ਕ੍ਰੀਏਟਡ by some people who will benefit from it। ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਫੇਰ ਭੈਣ ਜੀ ਨੂੰ ਕਹਿਣਾ ਕਿ ਜੇ ਕੁਝ ਕਹਿਣਾ ਚਾਹਣ, ਕਿਉਂਕਿ ਇੱਕ ਮਾਂ ਤੋਂ ਬੜਾ ਕੋਈ ਨਹੀਂ, ਇਹਨਾਂ ਸ਼ਬਦਾਂ ਦੇ ਨਾਲ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਅਗਰ ਕੁਝ ਕਹਿਣਾ ਚਾਹੋ ਤੇ ਕਹਿ ਦਿਓ। ਔਰ ਮੈਂ ਸੀਐਮ ਸਾਹਿਬ ਨੂੰ ਛੋਟੇ ਭਰਾ ਦੀ ਤਰ੍ਹਾਂ ਇਹ ਵੀ ਕਹਿਣਾ ਕਿ ਪੁਲਿਸ ਦੇ ਵਿੱਚ ਬਹੁਤ ਕਾਬਲ ਲੋਕ ਨੇ। ਮੈਂ ਕੱਲ ਵੀ ਕਿਹਾ ਸੀ ਤੇਰੇ ਕੋਲ ਤਾਂ ਮਿੱਤਰ ਪਿਆਰੇ, ਜਿਸ ਬੰਦੇ ਨੂੰ ਮੈਂ ਚੀਫ ਮਿਨਿਸਟਰ ਦੇ ਨਾਲ ਲੜ ਕੇ 3-4 ਵਾਰ ਅੰਮ੍ਰਿਤਸਰ ਦੇ ਵਿੱਚ ਸੀਪੀ ਲਵਾਇਆ ਸੀ, ਤੇਰੇ ਕੋਲ ਤੇ ਉਹ ਹੈ, ਉਹੀ ਤੁਹਾਡੇ ਖਿਲਾਫ ਬੋਲੀ ਜਾਂਦਾ, ਉਹੀ ਤੁਹਾਡੇ ਖਿਲਾਫ ਬੋਲੀ ਜਾਂਦਾ। ਲਾਅ ਐਂਡ ਆਰਡਰ ਦੀ ਅਥਾਰਟੀ ਹੈ ਕੁੰਵਰ ਵਿਜੇ ਪ੍ਰਤਾਪ। ਉਹ ਇਹ ਨਹੀਂ ਹੈ ਵੀ ਜੇ ਵਿਰੋਧੀ ਚੰਗਾ ਤੇ ਮੈਂ ਉਹਨੂੰ ਮਾੜਾ ਕਹਾਂ। ਪੁਲਿਸ ਨੂੰ ਜਦੋਂ ਪੋਲੀਟੀਸਾਈਜ਼ ਕਰ ਦਿਓਗੇ, ਪੁਲਿਸ ਦੇ ਜਦੋਂ ਹੱਥ ਬੰਨ੍ਹ ਦਿਓਗੇ, ਤੇ ਸਭ ਤੋਂ ਐਫੀਸ਼ੀਐਂਟ ਪੁਲਿਸ ਪੰਜਾਬ ਦੀ ਉਹ ਵੀ ਕਮਜ਼ੋਰ ਲੱਗੀ। ਪੁਲਿਸ ਕਮਜ਼ੋਰ ਨਹੀਂ ਹੈ ਮਿੱਤਰਾ, ਕਮਜ਼ੋਰ ਕਰਨ ਵਾਲੇ ਆਰਡਰ ਹੁੰਦੇ ਆ, ਸਮਝਦੇ ਹੋ। ਇਸ ਕਰਕੇ ਮੈਂ ਬੇਨਤੀ ਕਰਨਾ ਕਿ ਟਰਾਈ ਟੈਸਟਡ ਪ੍ਰੂਵਨ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਇਹਨਾਂ ਨੂੰ ਗੁਲਾਮ ਨਾ ਬਣਾਓ, ਇਹਨਾਂ ਨੂੰ ਇੰਡੀਪੈਂਡੈਂਟਲੀ ਫੰਕਸ਼ਨ ਕਰਨ ਦਿਓ, ਤੇ ਸਭ ਦੁੱਧ ਦਾ ਦੁੱਧ ਹੋ ਜਾਊਗਾ, ਪਾਣੀ ਦਾ ਪਾਣੀ। ਲਓ ਭੈਣ ਜੀ, ਤੁਸੀਂ ਅਗਰ ਕੁਝ ਦੋ ਸ਼ਬਦ ਬੋਲਣੇ ਚਾਹੋ। ਧੰਨਵਾਦ ਜੀ, ਬਹੁਤ ਬਹੁਤ। ਮੈਂ ਸਿੱਧੂ ਸਾਹਿਬ ਦੇ ਨਾਲ ਸਾਰੇ ਸਮੁੱਚੇ ਆਗੂ ਸਾਹਿਬਾਨਾਂ ਦਾ, ਸਮੁੱਚੀ ਮੀਡੀਆ ਟੀਮ ਦਾ, ਪੱਤਰਕਾਰ ਭਰਾਵਾਂ ਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਤੁਸੀਂ ਸਾਰਿਆਂ ਨੇ ਟਾਈਮ ਕੱਢਿਆ। ਵੈਸੇ ਤਾਂ ਸਾਰੀਆਂ ਗੱਲਾਂ ਬੜੇ ਵੀਰ ਨੇ ਕਲੀਅਰ ਕਰ ਹੀ ਦਿੱਤੀਆਂ ਨੇ ਇਹਦੇ ਵਿੱਚ, ਪਰ ਮੇਰਾ ਸਭ ਤੋਂ ਜਿਹੜਾ ਇੱਕ ਇੰਪੋਰਟੈਂਟ ਇਹ ਗੱਲ ਹੈ ਵੀ ਵੀਡੀਓ ਆਈ ਹੈ ਲਾਰੈਂਸ ਦੀ, ਅੱਜ 20 ਦਿਨ ਹੋ ਗਏ। ਕੋਰਟ ਦੇ ਵਿੱਚ ਜਾਂਦੇ ਆ ਤਾਂ ਕਹਿ ਦਿੰਦੇ ਆ ਵੀ ਕਮੇਟੀ ਬਣਾਤੀ ਏਡੀਜੀਪੀ ਜੇਲ੍ਹਾਂ ਦੇ। ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਸਰਕਾਰ ਤੋਂ ਪੁੱਛਣੀ ਚਾਹੁੰਦਾ ਵੀ ਰਿਪੋਰਟ ਕਦੋਂ ਤੱਕ ਆਏਗੀ। ਕਮੇਟੀ ਤੁਸੀਂ ਬਣ ਗਈ, ਚੰਗੀ ਗੱਲ ਹੈ, ਜਾਂਚ ਤੁਸੀਂ ਕਰਨੀ ਹੈ, ਪਰ ਮਹੀਨਾ 20 ਦਿਨ 2 ਮਹੀਨੇ ਕੋਈ ਟਾਈਮ ਤਾਂ ਦੇ ਦਿਓ ਵੀ ਕਦੋਂ ਤੱਕ ਰਿਪੋਰਟ ਆ ਜਾਊਗੀ। ਜਾਂ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਦੋਸ਼ੀ ਤੁਹਾਡੇ ਕੋਲੇ ਨਹੀਂ ਹੈ।
ਲਾਰੈਂਸ ਤੁਹਾਡੀ ਕਸਟਡੀ 'ਚ ਨਹੀਂ ਹੈ, ਉਹਨੂੰ ਪ੍ਰੋਟੈਕਸ਼ਨ ਬ੍ਰਾਂਡ ਤੇ ਲਿਆ ਕੇ ਪੁੱਛਿਆ ਨਹੀਂ। ਗੱਲਾਂ ਨੂੰ ਟਾਲ ਮਟੋਲ ਕਰਨ ਵਾਲੀ ਗੱਲ ਨਾ ਕਰੋ, ਕਿਉਂਕਿ ਪਹਿਲੇ ਦਿਨ ਤੋਂ ਹੀ ਸੀਐਮ ਸਾਹਿਬ ਨੇ ਕਿਹਾ ਸੀ ਮੈਂ ਜਿਹੜਾ ਜੁਡੀਸ਼ੀਅਲ ਕਮਿਸ਼ਨ ਬਿਠਾ ਦੂੰਗਾ, ਜਿਹਨੇ ਸਿਕਿਉਰਿਟੀ ਲੈਪਸ ਕੀਤੀ ਅਸੀਂ ਉਹਨਾਂ ਅਫਸਰਾਂ ਨੂੰ ਸਜ਼ਾ ਦੇਵਾਂਗੇ। ਨਾ ਅੱਜ ਤੱਕ ਜੁਡੀਸ਼ੀਅਲ ਕਮਿਸ਼ਨ ਬਣਿਆ, ਸਿਟਿੰਗ ਜੱਜ ਦੀ ਬਜਾਏ ਰਿਟਾਇਰ ਦਾ ਵੀ ਨਹੀਂ ਬਣਿਆ। ਉਹ ਗੱਲ ਉੱਥੇ ਦੀ ਉੱਥੇ ਹੈ। ਹੁਣ ਵੀਡੀਓ ਆਈ ਹੈ, ਉਹ ਇਨਵੈਸਟੀਗੇਸ਼ਨ ਜਿਹੜੀ ਹੈ ਟੀਮ ਬਣਾ ਕੇ ਛੱਡਤੀ ਹੈ, ਉਹਦੀ ਰਿਪੋਰਟ ਨਹੀਂ ਆਉਣੀ ਹੈ। ਫਿਰ 70,000 ਬੰਦਾ ਉੱਥੇ ਪਹੁੰਚਣ ਦਿੱਤਾ ਗਿਆ। ਵੀ ਇਹੋ ਜਿਹੇ ਇਕੱਠ ਤੁਸੀਂ ਕਿੱਥੋਂ ਰੋਕ ਲਓਗੇ? ਮੈਂ ਸੀਐਮ ਸਾਹਿਬ ਇੰਨੀ ਗੱਲ ਪੁੱਛਣਾ ਚਾਹੁੰਦਾ ਵੀ ਉਹ ਇਕੱਠ ਸਾਡਾ ਪਹਿਲਾ ਨਹੀਂ ਸੀ ਨਾ ਉਹ ਆਖਰੀ ਹੈ। ਇਕੱਠ ਹੋਣਗੇ ਜੇ ਤੁਸੀਂ ਆਪਣਾ ਵਤੀਰਾ ਨਾ ਬਦਲੀ ਕੀਤਾ। ਤੁਹਾਨੂੰ ਅਸੀਂ ਸਿਰਫ ਇੱਕੋ ਛੋਟੀ ਜਿਹੀ ਗੱਲ ਹੈ, ਬੜੀ ਸਿੰਪਲ ਗੱਲ ਹੈ, ਅਸੀਂ ਇੱਕੋ ਗੱਲ ਕਹਿੰਦੇ ਆ ਵੀ ਜਿਹੜੇ ਅਸੀਂ ਨਾਮਚਾਰ ਦਿੰਦੇ ਇਹਨਾਂ ਨੂੰ ਨਾਮਜ਼ਦ ਕਰ ਦਿਓ। ਤੁਸੀਂ ਆਪਣੀ ਪੱਧਰ ਤੇ ਇਨਵੈਸਟੀਗੇਸ਼ਨ ਕਰ ਲਓ। ਜੇ ਕੋਈ ਬੰਦਾ ਨਿਰਦੋਸ਼ ਹੈ ਉਹਨੂੰ ਛੱਡ ਦਿਓ। ਜੇ ਤੁਹਾਡੇ ਤੋਂ ਵੀ ਨਾ ਛੁੱਟੂਗਾ ਕਿ ਕੋਰਟ ਪਈ ਹੈ, ਅਦਾਲਤ ਤੋਂ ਬਰੀ ਹੋ ਜਾਊਗਾ ਬੰਦਾ, ਨਿਆਂ ਪ੍ਰਣਾਲੀ ਤੇ ਤਾਂ ਵਿਸ਼ਵਾਸ ਹੈ ਨਾ ਤੁਹਾਨੂੰ ਸਾਰਿਆਂ ਨੂੰ। ਤਾਂ ਯਾਰ ਮੇਰਾ ਜਵਾਨ ਪੁੱਤ ਮਰਿਆ, ਮੈਂ ਕਿਸੇ ਦੇ ਸ਼ੱਕ ਤਾਂ ਕਰ ਹੀ ਸਕਦਾ। ਇੰਨੀਆਂ ਕਿ ਮੇਰੀਆਂ ਬੇਨਤੀਆਂ ਨੇ। ਮੈਂ ਰੋਜ਼ ਐਤਵਾਰ ਨੂੰ ਇੱਕੋ ਗੱਲ ਦੇ ਉੱਤੇ ਬਿਲਕਦਾ ਰਹਿਣਾ ਵੀ ਤੁਸੀਂ ਅਮਲ ਕਰ ਲਓ। ਅਸੀਂ ਇਸ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹਾਂ। ਮੈਂ ਸਾਬਕਾ ਫੌਜੀ ਹਾਂ। ਮੈਂ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਤੁਹਾਡੇ ਬਾਰਡਰਾਂ ਤੇ ਲਾਇਆ। ਤੁਸੀਂ ਨੈਸ਼ਨਲ ਜਿਹੜਾ ਰਾਸ਼ਟਰਵਾਦੀ ਲਾਰੈਂਸ ਨੂੰ ਨਾ ਕਹੋ, ਸਾਨੂੰ ਕਹੋ ਅਸੀਂ ਰਾਸ਼ਟਰਵਾਦੀ ਹਾਂ। ਅਸੀਂ ਆਪਣੀ ਕੰਡਮ ਹੋ ਕੇ ਫੌਜ ਚੋਂ ਘਰੇ ਆਏ। ਮੈਂ ਅਸੀਂ ਸਾਰੀ ਜਵਾਨੀ ਫੌਜ ਦੇ ਲੇਖੇ ਲਾਈ ਆ ਵੀ। ਉਹ ਗੁੰਡੇ ਸਾਡੇ ਰਾਸ਼ਟਰਵਾਦੀ ਬਣ ਗਏ ਅੱਜ। ਉਹਨੂੰ ਗਊ ਕਹਿੰਦਾ ਮੈਂ ਗਊਸ਼ਾਲਾ ਖੋਲੂੰਗਾ। ਜੇ 2 ਗਊਸ਼ਾਲਾ ਖੋਲ ਦੂਗਾ ਤਾਂ ਉਹਦੇ ਬਾਕੀ ਜਿੰਨੇ ਕਤਲ ਕਰੂਗਾ ਉਹ ਸਾਰੇ ਮਾਫ ਹੋ ਜਾਣਗੇ। ਖੇਡਾਂ ਨਾ ਖੇਡੋ। ਮੈਂ ਕਹਿੰਦਾ ਰਾਜਨੀਤੀ ਕਰਨੀ ਜੀ ਸਰ ਕੇ ਕਰੋ। ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਨੇ, ਪਰ ਸਾਡੇ ਇਕਲੌਤੇ ਜਵਾਕਾਂ ਦੀਆਂ ਜਾਨਾਂ ਨਾਲ ਨਾ ਖੇਡੋ। ਮੇਰੀ ਤੁਹਾਡੇ ਹੱਥ ਬੰਨ੍ਹ ਕੇ ਬੇਨਤੀ ਹੈ। ਅਸੀਂ ਬੜੀ ਮੁਸ਼ਕਲ ਨਾਲ ਦੋਨਾਂ ਜੀਆਂ ਨੇ ਲੇਬਰ ਕਲਾਸ ਦੇ ਕੰਮ ਕਰ ਕਰਕੇ ਜਵਾਕ ਪੜਾਇਆ ਸੀ। ਔਰ ਜਦੋਂ ਅਸੀਂ ਕਾਮਯਾਬ ਹੋਏ ਤਾਂ ਸਾਡਾ ਜਵਾਕ ਤੁਸੀਂ ਇੰਨੀ ਬੇਰਹਿਮੀ ਦੇ ਹੁਣ ਇਨਵੈਸਟੀਗੇਸ਼ਨ ਕਰਦੇ ਆ ਤਾਂ ਅਸੀਂ ਬਗਾਨਿਆਂ ਵਾਂਗੂ ਤੁਹਾਡੀਆਂ ਮਿੰਨਤਾਂ ਕਰੀ ਜਾਂਦੇ ਹਾਂ। ਸਾਰੀਆਂ ਗੱਲਾਂ ਵੀਰ ਨੇ ਕਹੀਆਂ ਨੇ। ਮੈਂ ਭਵਿੱਖ ਦੇ ਵਿੱਚ ਵੀ ਇਹਨਾਂ ਤੋਂ ਆਪਣੀ ਹੈਲਪ ਦੀ ਉਮੀਦ ਰੱਖੂੰਗਾ ਵੀ ਮੈਂ ਜਦੋਂ ਕਿਤੇ ਯਾਦ ਕਰਾਂ ਤਾਂ ਵੀ ਭਰਾ ਮੇਰੀ ਮਦਦ ਕਰਨਗੇ। ਤੇ ਸਾਰੀ ਸਮੁੱਚੀ ਟੀਮ ਜਿਹੜੀ ਇਹਨਾਂ ਦੇ ਨਾਲ ਆਈ ਹੈ, ਸਾਰੇ ਆਗੂ ਸਾਹਿਬ ਸਾਰਿਆਂ ਦਾ ਮੈਂ ਇੱਥੇ ਪਹੁੰਚਣ ਤੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤੁਹਾਡਾ ਤਹਿ ਦਿਲੋਂ ਸਤਿਕਾਰ ਕਰਦਾ ਵੀ ਤੁਸੀਂ ਅੱਜ ਮੇਰੇ ਸੱਥਰ ਤੇ ਆ ਕੇ ਮੇਰੇ ਦੁੱਖ ਨਾਲ ਸਾਂਝਾ ਕੀਤਾ ਮੇਰੇ ਨਾਲ। ਸਾਰਿਆਂ ਦਾ ਮੇਰਾ ਕਸੂਰ ਨਹੀਂ, ਆਪਣੀ ਪੀੜ੍ਹੀ ਲਈ ਲੜਦੇ। ਅੱਜ ਅਖੀਰ 'ਚ ਸਵਾਲ ਇਹ ਫੇਰ ਪੁੱਛਦਾ ਮੈਂ ਔਰ ਐਂਡ ਕਰਦਾ ਇੱਥੇ, ਸਮਝੇ ਨਹੀਂ? ਕਿਉਂਕਿ ਮੈਂ ਐਡਰੈਸ ਕਿਹਾ ਸੀ, ਮੈਂ ਕਿਸੇ ਪਾਸੇ ਹੋਰ ਭਟਕਾਉਣਾ ਨਹੀਂ ਚਾਹੁੰਦਾ ਇਸ ਮੁੱਦੇ ਨੂੰ। ਕਿਤੇ ਕੋਈ ਲੈਣ ਦੀ ਵਾਰੀ ਆਊ ਮੈਂ ਬਿਲਕੁਲ ਲਊਂ ਔਰ ਟਿਕਾ ਕੇ ਲਊਂ। ਯਾਦ ਰੱਖਿਓ ਮੈਂ ਕਦੇ ਭੱਜਿਆ ਨਹੀਂ ਸਵਾਲਾਂ ਸਵਾਲਾਂ ਤੋਂ। ਮਤਲਬ ਅੱਜ ਵਿਡੰਬਨਾ ਹੈ, ਪੰਜਾਬ ਪੁੱਛਦਾ ਕਿ ਸਰਕਾਰਾਂ ਕਰਾਉਣ ਵਾਲੀਆਂ ਨੇ ਜਾਂ ਬਚਾਉਣ ਵਾਲੀਆਂ। ਦੇਖੋ ਕਿੱਡੀ ਵੱਡੀ ਗੱਲ ਹੈ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਲੋਕਤੰਤਰ ਨੂੰ ਭੈ ਤੰਤਰ ਤਾਂ ਨਹੀਂ ਬਣਾਇਆ ਜਾ ਰਿਹਾ। ਵੀ ਵੰਡ ਦੀਏ ਜਿਹੜੀ ਅੰਬੇਡਕਰ ਸਾਹਿਬ ਨੇ ਉਹ ਫਰਟਰਨਿਟੀ ਰਚੀ ਸੀ ਵੀ ਅਸੀਂ ਸਾਡੀਆਂ ਅੱਡ ਅੱਡ ਜ਼ਬਾਨਾਂ ਹੋ ਸਕਦਾ, ਸਾਡਾ ਅੱਡ ਅੱਡ ਕਲਚਰ ਹੋ ਸਕਦਾ, ਪਰ ਅਸੀਂ ਇੱਕ ਪਰਿਵਾਰ, ਇੱਕ ਧਾਗੇ 'ਚ ਅੱਡ ਅੱਡ ਬਣ ਕੇ ਪਰੋਏ ਹੋਏ, ਪਰ ਅਸੀਂ ਪਰਿਵਾਰ ਦੀ ਏਕਤਾ 'ਚ ਸਿਰਜੇ ਹੋਏ ਹਾਂ। ਇਹ ਗੁਰੂਆਂ ਦੀ ਪ੍ਰੇਰਣਾ ਹੈ। ਸਿੱਧੂ ਨੂੰ ਵੀ ਗੁਰੂਆਂ ਦੀ ਪ੍ਰੇਰਣਾ ਹੈ, ਸਮਝਿਆ ਨਹੀਂ? ਬੰਦ ਕਟਵਾਏ ਅਰਦਾਸਾਂ ਚਾਹੁੰਦਾ, ਖੋਪੜੀਆਂ ਲਾਈਆਂ ਆਰਿਆਂ ਨਾਲ ਚਰਾਏ, ਪਰ ਧਰਮ ਨਹੀਂ ਹਾਰਿਆ। ਝੰਡੇ ਬੋਂਗੇ ਜੋਗੋ ਜੋਗ ਅਟਲ। ਕੋਈ ਤੇ ਹੈ ਜਿਹਨੂੰ ਪਤਾ ਮੌਤ ਅਟਲ ਸੱਚ ਹੈ। ਧਰਮ ਕਾ ਜੈਕਾਰ। ਰਾਸ਼ਟਰ ਧਰਮ ਦੀ ਇਸ ਲੜਾਈ 'ਚ ਸੱਚ ਦੀ ਰਾਹ ਦੇ ਉੱਤੇ ਤਰੇਗਾ ਨਵਜੋਤ ਸਿੰਘ ਸਿੱਧੂ। ਫਿਰ ਨਫਾ ਨੁਕਸਾਨ ਜੋ ਹੁੰਦਾ ਹੋਵੇ, ਆ ਜਿਹੜੇ 13 ਵੀ ਹੈ ਨਾ, ਇਹ ਵੀ ਲੈ ਜਾ ਮਿੱਤਰ ਪਿਆਰੇ, ਰੱਖ ਤੇ ਸਿੱਧੂ ਫੇਰ ਖੜਾ ਹੋਊਗਾ। ਕਿਉਂਕਿ ਅਗਲੀ ਪੀੜ੍ਹੀ ਜੇ ਮੈਂ ਚੁੱਪ ਰਿਹਾ,
माफ नहीं करेगी। बहुत बहुत धन्यवाद, बहुत बहुत। सिद्धू साहब, आप 3 दिन हो गया आपको जेल से आए हुए, आपकी क्या राहुल गांधी प्रियंका गांधी है खड़गे साहब? एक मिनट एक मिनट खोल लो बापू जी फोटो करनी है। हाँ जी बापू जी इधर जाके अपने कनी एक मिनट माड़ एक मिनट एक मिनट खोल लो बापू जी फोटो करनी है। हाँ जी बापू जी इधर जाके अपने कनी एक मिनट माड़ एक मिनट एक मिनट खोल लो बापू जी फोटो करनी है। हाँ जी बापू जी इधर जाके अपने कनी एक मिनट माड़ एक मिनट एक मिनट खोल लो बापू जी धक्के ना मारो जी। बापू जी इधर जाके ਅੱਜ ਮੇਰੇ ਘਰ ਵਿਖੇ ਵੀ ਪਾਰਟੀ ਦੇ ਆਗੂ ਸਾਹਿਬਾਨ, ਸ਼ਾਇਦ ਮੈਂ ਜੇ ਨਾਮ ਲਵਾਂਗਾ ਤਾਂ ਕੋਈ ਨਾ ਕੋਈ ਮੈਂ ਭੁੱਲ ਨਾ ਜਾਵਾਂ, ਸਾਰੇ ਹੀ ਜਿਹੜੇ ਤੁਸੀਂ ਆਏ ਹੋ ਸਾਰੇ ਹੀ ਸਤਿਕਾਰਯੋਗ ਔਰ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਨਾ, ਜੋ ਅੱਜ ਦਾ ਆਪਾਂ ਪ੍ਰੋਗਰਾਮ ਰੱਖਿਆ ਹੈ ਇਹ ਕੇਵਲ ਅਫਸੋਸ ਦੇ ਆਧਾਰ ਤੇ ਹੈ, ਕਿਉਂਕਿ ਵੱਡੇ ਵੀਰ ਨੇ ਉਪਲਬਧ ਪਹਿਲਾਂ ਹੈ ਨਹੀਂ ਸੀਗੇ, ਉੱਥੋਂ ਹੋ ਕੇ ਆਏ ਨੇ ਤੇ ਮੈਂ ਇਹਨਾਂ ਸਾਰੀ ਸਮੁੱਚੀ ਟੀਮ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦਾ ਜੀ ਆਇਆਂ ਨੂੰ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦੋਸਤੋ, ਮੇਰੇ ਆਉਣ ਦਾ ਜਿਹੜਾ ਇੱਥੇ ਮਕਸਦ ਹੈ ਉਹ ਕਿਸੇ ਇਕੱਲੇ ਸੂਬੇ ਨਾਲ ਨਹੀਂ ਬਣਿਆ ਜਾ ਸਕਦਾ, ਉਹ ਪੂਰੀ ਦੁਨੀਆ ਦੇ ਵਿੱਚ ਇੱਕ ਖੁਸ਼ਬੂ ਸੀ, ਇੱਕ ਰੱਬ ਦੀ ਮਿਹਰ ਸੀ, ਇੱਕ ਐਸੀ ਖੁਸ਼ਬੂ ਸੀ ਜਿਹੜੀ ਵਿਲੱਖਣ ਸੀ, ਜਿਹੜੀ ਸਾਡੇ ਸੂਬੇ ਦੀ ਸ਼ਾਨ ਸੀ। ਸਿੱਧੂ ਮੂਸੇਵਾਲੇ ਨੂੰ ਤੁਸੀਂ ਸੀਮਿਤ ਕਰਕੇ ਨਹੀਂ ਦੇਖ ਸਕਦੇ, ਉਹ ਇੱਕ ਕੌਮ ਦੀ ਪ੍ਰੇਰਣਾ ਸੀ, ਨੌਜਵਾਨਾਂ ਦੇ ਲਈ ਇੱਕ ਆਈਕਨ ਸੀ, ਔਰ ਨੌਜਵਾਨ ਇਕੱਲੇ ਇੱਥੇ ਨਹੀਂ, ਅਮਰੀਕਾ ਤੋਂ ਲੈ ਕੇ ਪਤਾ ਨਹੀਂ ਕਿੱਥੇ ਕਿੱਥੇ ਤੱਕ, ਬਾਲੀਵੁੱਡ ਤੱਕ ਉਹਦਾ ਲੋਹਾ ਸੀ। ਇਸ ਕਰਕੇ ਮੈਂ ਇਹਨੂੰ ਕਿਸੇ ਛੋਟੇ ਦਾਇਰੇ ਦੇ ਵਿੱਚ ਦੇਖਣਾ ਨਹੀਂ ਚਾਹੁੰਦਾ,
ਔਰ ਜੋ ਉਹਦੇ ਨਾਲ ਹੋਇਆ ਕਿੰਨੀ ਵੱਡੀ ਸ਼ਖਸੀਅਤ ਨਾਲ ਕਿੰਨੀ ਛੋਟੀ ਗੱਲ ਹੋਈ ਹੈ। ਤੁਸੀਂ ਇਹ ਦੇਖੋ ਕਿ ਕੀ ਇਹ ਅਹਿਮ ਸਵਾਲ ਨਹੀਂ ਕਿ ਜਿਹੜੀ ਕਾਨੂੰਨ ਤੇ ਵਿਵਸਥਾ ਦੀ ਪਤਨ ਦੀ ਕਹਾਣੀ ਹੈ, ਕੀ ਉਹ ਵਾਸਤਵ ਦੇ ਵਿੱਚ ਵੈਸੀ ਹੈ ਜਿਹੋ ਜਿਹੀ ਦਿਖਾਈ ਜਾਂਦੀ ਹੈ, ਜਾਂ ਇਹਦੇ ਪਿੱਛੇ ਕੋਈ ਰਾਜਨੀਤਿਕ ਸਾਜ਼ਿਸ਼ ਹੈ? ਇਹ ਸਵਾਲ ਹੈ ਕਿ ਦੁਨੀਆ ਦੇ ਵਿੱਚ ਅੱਜ ਸਵਾਲ ਹੈ ਕਿ ਰਾਜਨੀਤਿਕ ਸਾਜ਼ਿਸ਼ ਤਾਂ ਨਹੀਂ ਇਹਦੇ ਪਿੱਛੇ। ਦੇਖੋ, ਕਾਨੂੰਨ ਵਿਵਸਥਾ ਕੋਈ ਵੀ ਹੈ, ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ ਜਾਨ ਮਾਲ ਦੀ ਰਖਵਾਲੀ। ਇਹ ਪਹਿਲਾ ਫੰਡਾਮੈਂਟਲ ਰਾਈਟ ਹੈ। ਤੇ ਫਿਰ ਮੈਂ ਇਹ ਪੁੱਛਣਾ ਚਾਹਨਾ ਕਿ ਅਸਲ ਗੱਲ ਸਰਕਾਰਾਂ ਬਚਾਉਣ ਵਾਲੀਆਂ ਨੇ ਕਿ ਮਰਵਾਉਣ ਵਾਲੀਆਂ? ਇਹ ਜਿਗਰਾ ਹੈ ਸੱਚ ਬੋਲਣ ਦਾ, ਕਿਉਂਕਿ ਇਹ ਅਗਲੀ ਪੀੜ੍ਹੀ ਦੀ ਲੜਾਈ ਹੈ। ਸਰਕਾਰਾਂ are they supposed to protect or perpetrate crime? ਅੱਜ ਦੁਨੀਆ ਇਹ ਗੱਲ ਕਰਦੀ ਹੈ, ਕੋਈ ਸਾਫ਼ ਆਵੇ ਗੱਲ ਕਰੇ ਨਾ ਕਰੇ, ਲੇਕਿਨ ਮੈਂ ਕਰੂੰ ਔਰ ਉਹ ਗੱਲ ਕਰੂੰ ਜਿਹੜੀ ਹਾਲੇ ਤੱਕ ਕਿਸੇ ਨੇ ਕੀਤੀ ਨਹੀਂ। ਮਹਾਰਾਜ, ਵਿਸ਼ਵ ਦਾ ਪ੍ਰਸਿੱਧ ਗਲੋਬਲ ਸਟਾਰ ਸਿੱਧੂ ਮੂਸੇਵਾਲਾ, ਉਹਦੀ ਸੁਰੱਖਿਆ 'ਚ ਕਮੀ ਕਿਉਂ ਕੀਤੀ? ਕਦੇ ਹੋਇਆ ਕਿ ਜਦੋਂ ਤੁਸੀਂ ਸੁਰੱਖਿਆ ਵਿਡਰਾਅ ਕਰੋ, ਉਹਨੂੰ ਪਬਲਿਕ ਕਰ ਦਿਓ? ਇਹ ਨੋਰਮ ਹੀ ਹੈ ਨਹੀਂ। ਜੋ ਉਹਦੇ ਨਾਲ ਹੋਇਆ ਅੱਜ ਦੂਸਰੇ ਸਿੱਧੂ ਨਾਲ ਵੀ ਹੋ ਰਿਹਾ, ਪਰਵਾਹ ਨਹੀਂ। Z+ ਸਿਕਿਉਰਿਟੀ ਸੀ, ਅੱਜ 13 ਬੰਦੇ ਰਹਿ ਗਏ। ਕਿਉਂ? ਕਿਉਂਕਿ ਜਿਵੇਂ ਉਹਨੂੰ ਚੁੱਪ ਕਰਾਉਣਾ ਚਾਹੁੰਦੇ ਸੀ, ਉਵੇਂ ਨਵਜੋਤ ਸਿੰਘ ਸਿੱਧੂ ਇਮੋਬਲਾਈਜ਼ ਹੋ ਜੇ, ਘਰੋਂ ਨਾ ਨਿਕਲੇ। ਸਿੱਧੂ ਸੱਚ ਨਾ ਬੋਲੇ। ਸਿੱਧੂ ਨੂੰ ਰਾਜਨੀਤਿਕ ਲਾਭ ਦੇ ਲਈ ਸਿਕਿਉਰਿਟੀਆਂ ਪਿੱਛੇ ਕਰ ਲੋ, ਟਾਰਗੇਟ ਬਣਾ ਲੋ। ਤੇ ਮੈਂ ਇਹ ਕਹਿਣਾ ਚਾਹੁੰਦਾ ਔਰ ਬੜੀ ਛਾਤੀ ਠੋਕ ਕੇ ਕਹਿਣਾ ਚਾਹੁੰਦਾ ਕਿ ਮੈਂ ਤੇ ਮੌਤ ਤੋਂ ਡਰਦਾ ਹੀ ਨਹੀਂ। ਨਫੇ ਨੁਕਸਾਨ ਤੋਂ ਉੱਤੇ ਹੈ ਸਭ ਕੁਝ, ਨਫੇ ਨੁਕਸਾਨ ਤੋਂ ਉੱਤੇ ਹੈ। ਇੱਕ ਕਹਾਣੀ ਸੁਣਾਉਣਾ ਚਾਹੁੰਦਾ ਕਿ ਬਾਬੇ ਫਰੀਦ ਨੇ ਇੱਕ ਦਿਨ ਦੁੱਧ ਲੈਣ ਗਿਆ, ਉਹ ਬਾਬਾ ਜੀ, ਤੇ ਉਹਨਾਂ ਨੇ ਇੱਕ ਕੁੜੀ ਤੋਂ ਦੋ ਆਨਾ ਦੁੱਧ ਲੈਂਦੇ ਰਹੇ। ਤੇ ਇੱਕ ਸਟੇਜ ਐਸੀ ਆ ਗਈ ਕਿ ਕਾਫੀ ਹੋਰ ਲੋਕ ਆਏ ਤੇ ਇੱਕ ਖੂਬਸੂਰਤ ਜਿਹਾ ਨੌਜਵਾਨ ਉਹ ਆਇਆ, ਉਹਨੇ ਕੁੜੀ ਵੱਲ ਦੇਖ ਕੇ ਮੁਸਕਰਾਇਆ, ਕੁੜੀ ਨੇ ਸਾਰਾ ਦਾ ਸਾਰਾ ਡੋਲੂ ਤੇ ਠਾ ਦੇਣੇ ਮਾਰਿਆ। ਬਾਬਾ ਜੀ ਕਹਿੰਦੇ ਭਾਈ, ਸਾਨੂੰ ਤੇ ਤੋੜ ਮੋੜ ਕੇ ਗਿਣਤੀ ਮਿਣਤੀ ਕਰਕੇ ਨਫੇ ਨੁਕਸਾਨ ਨੂੰ ਦੇਖ ਕੇ ਤੇ ਇੱਥੇ ਸਾਰਾ ਸਿੱਟਾ। ਉਹ ਕਹਿੰਦੀ ਬਾਬਾ ਜੀ, ਜਿੱਥੇ ਸੱਚਾ ਇਸ਼ਕ ਹੁੰਦਾ ਨਾ, ਉੱਥੇ ਨਫਾ ਨੁਕਸਾਨ ਨਹੀਂ ਸੀ, ਉੱਥੇ ਗਿਣਤੀਆਂ ਮਿਣਤੀਆਂ ਨਹੀਂ ਹੁੰਦੀਆਂ। ਜਿਹੜਾ ਪੰਜਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਇਸ਼ਕ ਸਮਝੂਗਾ ਨਾ, ਇਸ਼ਕ ਰੱਬ ਨਾਲ ਵੀ ਹੁੰਦਾ ਹੈ, ਆਪਣੀ ਮਿੱਟੀ ਮਾਤਰ ਭੂਮੀ ਨਾਲ ਵੀ ਹੁੰਦਾ ਹੈ, ਤੇ ਕਈਆਂ ਨੂੰ ਹੋਰ ਤਰ੍ਹਾਂ ਦੀ ਸਮਝ। ਇਸ਼ਕ ਦਾ ਮਤਲਬ ਇਹ ਹੈ ਕਿ ਬਦਲੇ 'ਚ ਕੁਝ ਮੰਗਣਾ। ਉਹਦੇ ਕੋਈ ਲੀਡਰ ਨਹੀਂ ਬਣਾਉਂਦੇ, ਉਹਦਾ ਕਦੇ ਲੀਡਰ ਨਹੀਂ ਬਣਾਉਂਦਾ। ਲੀਡਰ ਕ੍ਰੈਡੀਬਿਲਿਟੀ ਬਣਾਉਂਦਾ, ਕ੍ਰੈਡੀਬਿਲਿਟੀ, ਕਿਰਦਾਰ। ਤੁਸੀਂ ਸਿੱਧੂ ਮੂਸੇਵਾਲੇ ਦੀਆਂ ਇੰਟਰਵਿਊਆਂ ਸੁਣਿਓ, ਜਿਹੜੀਆਂ ਪਹਿਲੀਆਂ ਇੰਟਰਵਿਊਆਂ ਨੇ, ਉਹਦੇ ਤੁਹਾਨੂੰ ਬੜਾ ਕੁਝ ਸਾਫ਼ ਹੋ ਜੂ ਵੀ ਉਹ ਬੰਦਾ ਪੈਸੇ ਲਈ ਨਹੀਂ ਸੀ ਆਇਆ, ਔਰ ਜਿਨ੍ਹਾਂ ਦੇ ਖਿਲਾਫ ਬੋਲਦਾ ਸੀ ਬਹੁਤ ਵੱਡੀਆਂ ਤਾਕਤਾਂ ਸੀ। ਦੇਖਿਓ, ਔਰ ਤੁਹਾਨੂੰ ਬੜਾ ਕੁਝ ਕਲੀਅਰ ਹੋ ਗਿਆ। ਸਵਾਲ ਆਉਂਦਾ ਉਦੋਂ ਬਾਅਦ ਗੈਂਗਸਟਰਾਂ ਦਾ। ਕੀ ਗੈਂਗਸਟਰ ਵਾਕਈ ਇਹ ਕਰਦੇ ਜਾਂ ਗੈਂਗਸਟਰ ਮੋਹਰੇ ਨੇ, ਜਾਂ ਗੈਂਗਸਟਰ ਸਿਰਫ ਭਟਕੇ ਹੋਏ ਨੌਜਵਾਨ ਨੇ? ਸਾਡੇ ਹੀ ਭਟਕੇ ਹੋਏ ਨੌਜਵਾਨ ਨੇ ਜਿਹੜੇ ਹਿਰਾਸਤ 'ਚ ਨੇ ਔਰ ਜਿਨ੍ਹਾਂ ਨੂੰ ਵਰਤਿਆ ਜਾਂਦਾ ਰਾਜਨੀਤਿਕ ਸਵਾਰਥ ਔਰ ਮਨਸੂਬੇ ਪੂਰੇ ਕਰਨ ਲਈ, ਰੁਪਈਆਂ ਦੇ ਇਸਤੇਮਾਲ ਕਰਨ ਲਈ। ਮੈਂ ਜੋ ਗੱਲ ਕਰ ਰਿਹਾ ਅੱਜ, ਉਹ ਆਪਣੇ ਲਈ ਨਹੀਂ,
ਉਹ ਇਹ ਗੱਲ ਕਰ ਰਹੇ ਹਾਂ ਕਿ ਸਭ ਤੋਂ ਵੱਡਾ ਬੋਝ ਦੁਨੀਆ ਦੇ ਵਿੱਚ ਅੱਜ ਇਸ ਸ਼ਖਸ ਨੇ ਚੁੱਕਿਆ ਹੋਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ ਦੁਨੀਆ ਦਾ ਸਭ ਤੋਂ ਵੱਡਾ ਬੋਝ ਹੈ ਬਾਪ ਦੇ ਘਨੇੜੇ ਦੇ ਉੱਤੇ ਬੇਟੇ ਦਾ ਜਨਾਜ਼ਾ। ਇਸ ਬੋਝ ਨੂੰ ਹਲਕਾ ਵੀ ਕਰਨਾ ਚਾਹਨਾ, ਹਲਕਾ ਵੀ ਕਰਨਾ ਚਾਹਨਾ। ਇਹ ਕਿਉਂ? ਲੋਕਾਂ ਨੂੰ ਚੁੱਪ ਕਰਾਉਣ ਵਾਸਤੇ, ਦਾਬੇ ਮਾਰਨ ਵਾਸਤੇ। ਅੱਜ ਤੋਂ 11 ਮਹੀਨੇ ਪਹਿਲਾਂ ਮੈਂ ਕਿਹਾ ਸੀਗਾ ਸੀਐਮ ਸਾਹਿਬ ਤੁਸੀਂ ਉਹੀ ਹੋ ਨਾ ਜਿਹੜੇ ਕਹਿੰਦੇ ਹੁੰਦੇ ਸੀ ਮੈਂ ਤਾਂ ਤਿੰਨਾਂ ਬੋਡੀਗਾਰਡਾਂ ਨਾਲ ਫਿਰਦਾ, ਲੋੜ ਕੀ ਹੈ ਗਨਮੈਨਾਂ ਦੀ? ਵੀਆਈਪੀ ਕਲਚਰ ਕੀ ਹੈ? ਇਹ ਤਾਂ ਐਵੇਂ ਹੀ ਚੀਜ਼ਾਂ ਨੇ, ਇਹਨਾਂ ਦੀ ਜ਼ਰੂਰਤ ਹੀ ਹੈ ਨਹੀਂ। ਔਰ ਤੁਸੀਂ ਇਹ ਵੀ ਕਿਹਾ ਸੀ ਵੀ ਭਾਈ ਇਹਨੂੰ ਕੀ ਲੋੜ ਹੈ, 12 ਤੋਂ 2 ਕਰਦੇ। ਠੀਕ ਹੈ, ਤੇ ਆਪਣੇ ਅੱਜ ਤੁਸੀਂ ਮੋਸਟ ਪ੍ਰੋਟੈਕਟਡ ਸੀਐਮ ਹੋ। ਜਦੋਂ ਤੁਹਾਡਾ ਕਾਫਲਾ ਚੱਲਦਾ ਧੂੜ ਚ ਦਿਖਦੀ ਨਹੀਂ ਗੱਡੀ, ਸਮਝਦੇ ਹੋ? ਐ ਤਾਂ ਬੇਪੈਂਦੀ ਦਾ ਲੋਟਾ ਨਹੀਂ ਬਣਦਾ। ਇਹ ਕਿੱਧਰ ਘੁੰਮ ਗਏ ਹੋ? ਇਹ ਕਿਹੜੀ ਛੋਟੀ ਸਿਆਸਤ ਚ ਪੈ ਗਏ ਹੋ? ਤੇ ਗੈਂਗਸਟਰਾਂ ਦੀ ਜਿੱਥੇ ਤੱਕ ਗੱਲ ਹੈ ਮਿੱਤਰ ਪਿਆਰਿਓ, ਗੈਂਗਸਟਰ ਪੁਲਿਸ ਦੀ ਹਿਰਾਸਤ ਚ ਹੁੰਦੇ ਆ। ਜੇਲ੍ਹਾਂ ਦੇ ਵਿੱਚ ਇੱਕ ਬੜੀ ਖਾਸ ਗੱਲ ਹੈ, ਜੇਲ੍ਹ ਮੰਤਰੀ ਸਾਹਿਬ ਨੇ, ਮੇਰੇ ਛੋਟੇ ਭਰਾ ਨੇ, ਕਦੇ ਕਿਸੇ ਜ਼ਮਾਨੇ 'ਚ ਮੈਨੂੰ ਗੁਰੂ ਕਹਿੰਦੇ ਹੁੰਦੇ, ਮੇਰੇ ਤਾਂ ਗੁਰੂ ਜੀ ਜਦੋਂ ਆਊਟ ਹੁੰਦੇ ਨੇ ਮੈਂ ਟੀਵੀ ਬੰਦ ਕਰ ਦਿੰਦਾ ਸੀ। ਉਹ ਜੇਲ੍ਹ ਮੰਤਰੀ ਨੇ, ਮੈਂ ਉਹਨਾਂ ਨੂੰ ਪੁੱਛਦਾ 10 ਰੁਪਏ ਦੀ ਜਰਦੇ ਦੀ ਪੂਰੀ 2000 ਦੀ ਮਿਲਦੀ ਅੰਦਰ, ਕਿਉਂ? ਇਹ ਜਿਹਾ ਬਿਜ਼ਨਸ ਕਿਵੇਂ ਚੱਲ ਰਿਹਾ ਅੰਦਰ? ਤੇ ਤੁਸੀਂ ਕਹਿੰਦੇ ਹੋ ਵੀ ਗੈਂਗਸਟਰ ਅੰਦਰੋਂ ਚਲਾ ਰਹੇ ਨੇ ਔਰ ਗੈਂਗਸਟਰ ਇਹ ਸਾਰਾ ਕੁਝ ਕਰਾ ਰਹੇ ਨੇ। ਮੈਂ ਕਹਿੰਦਾ ਅਮਰੀਕਾ, ਕੈਨੇਡਾ, ਜਿੱਥੇ ਮਰਜ਼ੀ ਦੇਖ ਲਓ, ਜੇਲ੍ਹਾਂ ਦੇ ਆਲੇ ਦੁਆਲੇ ਸੈਟਲਾਈਟ ਲੱਗਿਆ ਹੋਇਆ, ਅੰਦਰ 10 ਲੱਖ ਫੋਨ ਛੱਡਦੇ ਹੋ, ਇੱਕ ਨਹੀਂ ਚੱਲੂਗਾ। ਤੁਸੀਂ 2G ਲਾਉਂਦੇ ਹੋ ਜੈਮਰ, ਤੇ ਗੈਂਗਸਟਰਾਂ ਦੇ ਕੋਲ 5G ਫੋਨ, ਫਿਰ ਉਹਨਾਂ ਦੀਆਂ ਇੰਟਰਵਿਊਆਂ ਚੱਲਦੀਆਂ ਨੇ। ਇਹਦਾ ਮਤਲਬ ਤੁਸੀਂ ਉਹਨਾਂ ਨੂੰ ਤਾਂ ਵਰਤਦੇ, ਉਹਨਾਂ ਤਾਂ ਹੱਥਕੜੀਆਂ ਨੂੜੀਆਂ ਅੰਦਰ ਪਏ ਆ, ਉਹਨੂੰ ਤਾਂ ਦਿਖਾਉਣੇ ਹੋ ਵੀ ਇਹਨੇ ਐ ਕਹਿਤਾ, ਉਹਨੇ ਉਹ ਕਹਿਤਾ। ਕਰਾਉਣ ਵਾਲੇ ਤੇ ਹੈ ਹੀ ਹੋਰ ਕੋਈ। ਇਹ ਜਿਹੜੇ ਜ਼ਬਰਦਸਤ ਹਥਿਆਰ ਇਸ ਤਰੀਕੇ ਦੇ ਨਾਲ ਕਰਕੇ ਨਿਕਲ ਜਾਣਾ, ਇੱਕ ਸੂਬੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਇੱਕ ਸੂਬੇ ਨੂੰ ਇਹ ਦਿਖਾਉਣ ਦੀ ਸਾਜ਼ਿਸ਼ ਹੈ ਵੀ ਇੱਥੇ ਲਾਅ ਐਂਡ ਆਰਡਰ ਹੈ ਹੀ ਨਹੀਂ, ਇੱਥੇ ਲਾਅ ਐਂਡ ਆਰਡਰ ਹੈ ਨਹੀਂ। ਮਹਾਰਾਜ ਸੀਐਮ ਸਾਹਿਬ, ਛੋਟੇ ਵੀਰ, ਮੈਂ ਗਵਾਹ ਕਿ ਜਦੋਂ ਚਰਨਜੀਤ ਚੰਨੀ ਨੇ ਆਲ ਪਾਰਟੀ ਮੀਟਿੰਗ ਬੁਲਾਈ ਸੀ, BSF ਲੱਗੀ ਸੀ, ਤੇ ਤੁਸੀਂ ਮੇਰੇ ਸਾਹਮਣੇ, ਔਰ ਮੈਂ ਤੁਹਾਨੂੰ ਮੁਬਾਰਕ ਦਿੱਤੀ ਸੀ, ਜਾਂ 20 ਪਾਰਟੀਆਂ ਦੇ ਸਾਹਮਣੇ ਦਿੱਤੀ ਸੀ, ਤੁਸੀਂ ਕਹਿੰਦੇ ਸੀ ਚੀਫ ਮਿਨਿਸਟਰ ਨੂੰ ਉਦੋਂ ਨੇ ਕਿ ਕਿਹੜੀ ਡੀਲ ਸਾਈਨ ਕਰਕੇ ਆਇਆ, ਕਿਉਂ ਪੰਜਾਬ ਨੂੰ ਵੇਚ ਕੇ ਆਇਆ। ਤੇ ਹੁਣ ਮਿੱਤਰ ਪਿਆਰੇ 50-50 ਕੰਪਨੀਆਂ ਲਈ ਆਉਣਾ, ਤੂੰ ਕਿਹੜੀ ਮੈਗਾ ਡੀਲ ਸਾਈਨ ਕੀਤੀ ਹੈ ਮਿੱਤਰ ਪਿਆਰਿਓ? ਮੇਰੇ ਛੋਟੇ ਭਾਈ ਦੱਸ ਨਾ, ਹੁਣ ਕਿਹੜੀ ਮੈਗਾ ਡੀਲ ਸਾਈਨ ਕੀਤੀ? DGP ਦੀ ਸਟੇਟਮੈਂਟ ਦਿਨ 'ਚ 2 ਮਰਦੇ ਆ, ਕਿਤੇ ਫਰੋਤੀਆਂ, ਕਿਤੇ ਉਹ ਸੂਬਾ ਜਿਹੜਾ ਨੰਬਰ 1 ਸੀ। ਸ਼ਹਿਰ ਕੀ ਚਾਹੁੰਦਾ ਹੈ? ਅਮਨ-ਅਮਾਨ ਚਾਹੁੰਦਾ ਹੈ। ਸ਼ਹਿਰ ਕੀ ਚਾਹੁੰਦਾ ਹੈ? ਸ਼ਹਿਰ ਬਿਜ਼ਨਸ ਚਾਹੁੰਦਾ ਹੈ। ਸ਼ਹਿਰ ਕੀ ਚਾਹੁੰਦਾ ਹੈ? ਮੌਲਾਂ 'ਚ ਗਾਹਕ ਚਾਹੁੰਦਾ ਹੈ, 4 ਪੈਸੇ ਇੱਜ਼ਤ ਦੇ ਕਮਾਉਣੇ ਚਾਹੁੰਦਾ ਹੈ। ਤੇ ਵੱਡੀਆਂ ਤਾਕਤਾਂ ਇਹ ਦਿਖਾਉਣਾ ਚਾਹੁੰਦੀਆਂ ਨੇ ਵੀ ਹੁਣ ਦੂਜੇ ਸੂਬਿਆਂ 'ਚ ਅਮਨ-ਅਮਾਨ ਹੈ, ਤੇ ਜਿੱਥੇ ਸੱਤਾ ਹੈ ਨਹੀਂ ਉੱਥੇ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਹੈ। ਇਲੈਕਸ਼ਨ ਦੇ ਕੋਲ ਹੀ ਕਿਉਂ ਖਰਾਬ ਹੁੰਦੀ ਹੈ? ਹਾਂਜੀ, ਉੱਥੇ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਹੈ। ਔਰ ਇਹਦਾ ਇਫੈਕਟ ਕੀ ਹੁੰਦਾ ਹੈ? ਬਿਜ਼ਨਸ ਠੱਪ। ਇਹਦਾ ਇਫੈਕਟ ਕੀ ਹੁੰਦਾ ਹੈ? ਜਿਹਦੀਆਂ ਇਨਵੈਸਟਮੈਂਟਾਂ ਦੀਆਂ ਗੱਲਾਂ ਕਰਦੇ ਹੋ, ਇਹ ਕਾਗਜ਼ਾਂ 'ਚ ਹੀ ਨੇ, ਕੋਈ ਆਉਂਦਾ ਨਹੀਂ। BMW ਪਲਾਟ ਆ ਗਿਆ, ਫਲਾਨਾ ਆ ਗਿਆ, ਢਮਕਾਨਾ ਆ ਗਿਆ। 1 ਸਾਲ ਦੇ ਤੋਂ ਬੰਦੇ ਕੀ ਫੜੇ ਗਏ? ਫਲਾਨਾ ਗੈਂਗਸਟਰ, ਫਿਰ ਦੂਜੇ ਗੈਂਗਸਟਰ ਕੋਲ ਕੋਈ ਫਲਾਨੇ। ਉਹ ਪਹਿਲਾਂ ਪਰਿਵਾਰ ਨੂੰ ਤਾਂ ਪੁੱਛ ਲਓ, ਉਹ ਭਾਈ ਪਰਿਵਾਰ ਨੂੰ ਤਾਂ ਪੁੱਛ ਲਓ ਕਿ FIR 'ਚ ਨਾਮ ਕਿਹਦਾ ਦਰਜ ਕਰਾਉਣਾ ਚਾਹੁੰਦੇ ਆ। ਕਿਤੇ ਡਾਂਗ ਮਾਰੋ ਨਾ, ਜਿਹਦੇ ਡਾਂਗ ਵੱਜੀ ਹੁੰਦੀ ਆ ਥਾਣੇ 'ਚ ਖੜਦਾ ਜਾ ਕੇ,
ਤੇ ਥਾਣੇ 'ਚ ਕਹਿੰਦੇ ਜੀ ਫਲਾਨਾ 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 FIR ਦਰਜ ਹੁੰਦੀ ਹੈ ਤੇ ਫਿਰ FIR ਤੋਂ ਬਾਅਦ ਕਾਨੂੰਨ ਆਪਣੀ ਕਾਰਵਾਈ ਕਰਦਾ ਹੈ। ਜੇ ਤੁਸੀਂ ਦੋਸ਼ੀ ਹੋ ਤੇ ਸਜ਼ਾ ਹੁੰਦੀ ਹੈ, ਨਹੀਂ ਤੇ ਛੱਡ ਦਿਓ ਭਾਈ, ਤਫਤੀਸ਼ 'ਚ ਛੱਡ ਦਿਓ, ਇਨਵੈਸਟੀਗੇਸ਼ਨ ਛੱਡ ਦਿਓ। ਉਹ ਵੇਖੋ ਇਸ ਬਾਪ ਨੂੰ, ਇਹ ਪੰਜਾਬ ਹੈ ਪੂਰਾ, ਇਹ ਪੰਜਾਬ ਦਾ ਬੋਝ ਲਈ ਫਿਰਦਾ ਹੈ, ਕੱਲਾ ਇਹਦੇ ਤੇ ਨਹੀਂ ਹੋ ਸਕਦਾ, ਇਹ ਕੱਲ ਨੂੰ ਮੇਰੇ ਨਾਲ ਹੋ ਸਕਦਾ, ਤੇਰੇ ਨਾਲ ਹੋ ਸਕਦਾ, ਮਿੱਤਰ ਪਿਆਰੇ ਤੇਰੇ ਨਾਲ ਹੋ ਸਕਦਾ। ਇਹ ਸੂਬਾ ਨੰਬਰ 1 ਸੂਬਾ, ਇਹ ਕਿਸੇ ਨਾਲ ਵੀ ਹੋ ਸਕਦਾ। ਅਗਰ ਤੁਸੀਂ ਕਹਿੰਦੇ ਜੀ ਵੀ ਡਰੱਗਸ ਜਿਹੜੀਆਂ ਨੇ ਇਹ ਤਾਂ ਦਰਿਆ ਹੈ, ਤਾਂ ਸਮੁੰਦਰ ਹੈ, ਸਮੁੰਦਰ ਅੰਡਰ ਟ੍ਰਾਇਲ ਲੋਕਾਂ ਕੋਲ, ਜੇਲ੍ਹ ਮੰਤਰੀ ਸਾਹਿਬ ਅੰਡਰ ਟ੍ਰਾਇਲ ਲੋਕਾਂ ਕੋਲ ਉਹਨਾਂ ਤੋਂ ਕੰਮ ਨਹੀਂ ਲੈ ਸਕਦੇ। ਸ਼ਾਮ ਨੂੰ ਇੱਕ ਜਰਦੇ ਦੀ ਪੁੜੀ ਖਾਤਰ, ਜਰਦੇ ਦੀ ਪੁੜੀ ਖਾਤਰ ਸਾਰਾ ਦਿਨ ਕੰਮ ਲਿਆ ਜਾਂਦਾ। ਕਿਉਂ ਹੈ ਸਮਗਲਿੰਗ? ਜਦੋਂ ਮੈਂ 2004 ਜਾਂਦਾ ਸੀ, ਉੱਥੇ ਛੋਟੀ ਜਿਹੀ ਦੁਕਾਨ ਹੁੰਦੀ ਸੀ, ਇਹ ਬਿਜ਼ਨਸ ਚੱਲ ਪਏ। ਸਹੀ ਨੂੰ ਜਾਣ ਕੇ ਉਹਦੇ ਤੇ ਅਮਲ ਨਾ ਕਰਨਾ ਕਾਇਰਤਾ ਹੈ। ਭਾਈ 1 ਕਰੋੜ ਰੁਪਇਆ ਲਾਓ, ਜੇਲ੍ਹ ਨੂੰ ਸੈਟੇਲਾਈਟ ਨਾਲ ਸੀਲ ਕਰੋ, ਬੜਾ ਸੌਖਾ ਹੈ, ਉਹ ਘਰਾਂ 'ਚ ਵੀ ਨਹੀਂ ਜਾਂਦਾ। ਤੇ ਫਿਰ ਕਹੋ ਕਿਸੇ ਨੂੰ ਵੀ ਅੰਦਰੋਂ ਗੱਲ ਕਰਕੇ ਵਿਖਾਵੇ ਤੇ ਅੰਦਰੋਂ ਇੰਟਰਵਿਊ ਦੇ ਕੇ ਦਿਖਾਵੇ। ਮੈਂ ਕਹਿੰਦਾ ਫਿਰ ਜੇਲ੍ਹ ਜਿਹੜਾ ਹੈ ਨਾ ਉਹ ਸੁਧਾਰ ਕਰ ਬਣੂਗਾ। ਹੁਣ ਤੇ ਕ੍ਰਾਈਮ ਦੇ ਸੁਵਿਧਾ ਸੈਂਟਰ ਨੇ, ਅਪਰਾਧ ਦੇ ਸੁਵਿਧਾ ਸੈਂਟਰ ਬਣਾਤੇ ਤੁਸੀਂ। ਕੀ? ਕਿਉਂਕਿ ਸਿਆਸਤਦਾਨ ਇਹੋ ਜਿਹੇ ਬੱਚਿਆਂ ਨੂੰ, ਭਟਕੇ ਨੌਜਵਾਨਾਂ ਨੂੰ ਵਰਤਦੇ, ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ, ਉਹਨਾਂ ਦੇ ਨਾਮ ਦੇ ਉੱਤੇ ਆਪਣੇ ਮਨਸੂਬੇ ਸੈੱਟ ਕੀਤੇ ਜਾਂਦੇ ਆ। ਉਹਦੀ ਭੇਂਟ ਚੜ ਗਿਆ ਉਹ ਬੱਚਾ, ਸੱਚ ਬੋਲਣ ਵਾਲਾ ਸੀ, ਸਿੱਧੀ ਗੱਲ ਕਰਨ ਵਾਲਾ ਸੀ, ਹਿੱਕ 'ਚ ਵੱਜਦੀ ਹੈ ਜਿਹੜੀ, ਔਰ ਉਹਦੇ ਵਰਗਾ ਹੈ ਨਹੀਂ ਸੀ ਕੋਈ ਹੋਰ। ਇਹ ਬਹੁਤ ਸੀਰੀਅਸ ਇਸ਼ੂ ਹੈ ਸਾਹਿਬ। ਜਿੱਦਾਂ ਡਰੱਗ ਵਾਲੇ ਨੂੰ ਲੱਗਦਾ ਨਾ ਕਿ ਇਹਨੂੰ ਵੀ ਆ ਫਲਾਨਾ ਖਾਂਦਾ ਹੈ, ਸਾਡੇ ਤੇ ਪਰਿਵਾਰ ਦੀ ਏਕਤਾ ਹੈ, ਸ਼ੇਰਾਂ ਦੀ ਕੌਮ ਹੈ। ਜ਼ੁਲਮ ਨੂੰ ਦੇਖ ਕੇ ਚੁੱਪ ਨਹੀਂ ਰਹਿ ਸਕਦਾ ਬੰਦਾ। ਕਿਉਂ ਨਹੀਂ ਹੈ ਚੁੱਪ? ਇਹਦਾ ਦਿੱਤਾ ਖਾਨੇ ਆ, ਦੁਨੀਆ ਨੂੰ ਰਜਾਇਆ, ਦੁਨੀਆ 'ਚ ਨਾਮ ਕਮਾਇਆ। ਅੱਜ ਸਾਡੇ ਸੂਬੇ ਨਾਲ ਇਹ ਹੋਊਗਾ ਕਿ ਸਾਡੇ ਸੂਬੇ ਨੂੰ ਇਹ ਦਿਖਾਇਆ ਜਾਊਗਾ ਵੀ ਇੱਥੇ ਰਹਿਣਾ ਠੀਕ ਨਹੀਂ। ਮਹਾਰਾਜ ਅੱਜ ਮੈਂ CM ਸਾਹਿਬ ਨੂੰ ਸੁਣਿਆ ਸੀ ਕਿ ਅਸੀਂ ਅੰਗਰੇਜ਼ਾਂ ਨੂੰ ਲੈ ਕੇ ਆਵਾਂਗੇ ਇੱਥੇ, ਸੁਣਿਆ ਸੀ ਤੁਸੀਂ? ਮਿੱਤਰ ਪਿਆਰੇ ਤੇਰੇ ਤਾਂ ਬੱਚੇ ਬਾਹਰ ਨੇ, ਛੋਟੇ ਵੀਰ। ਅੱਜ ਕੱਲ ਇਹ ਨਹੀਂ ਹੈ ਵੀ ਬਾਹਰ ਚਲਿਆ ਗਿਆ ਬੰਦਾ, ਉਹ ਬਾਹਰ ਜਾ ਕੇ 3-4 ਕਿੱਲੇ ਵਾਲਾ ਨਾ ਆਪਣੇ ਬਾਪੂ ਨੂੰ ਤੇ ਮੰਮੀ ਨੂੰ ਬੁਲਾਉਂਦਾ, ਕਹਿੰਦਾ ਉੱਥੇ ਆ, ਇੱਥੇ ਕੀ ਪਿਆ। ਇਹ ਹਾਲਾਤ ਨੇ, ਲੋਕ ਬਾਹਰ ਜਾਣ ਨੂੰ ਤਿਆਰ ਨੇ। ਤੇ ਜੇ ਇਸੇ ਤਰੀਕੇ ਦੇ ਨਾਲ ਐ ਚੱਲਦਾ ਰਿਹਾ ਤੇ ਪੰਜਾਬ 'ਚ ਰਹਿਣਾ ਔਖਾ ਹੋ। ਇਹੀ ਦਿਖਾਣਾ ਚਾਹੁੰਦੇ ਆ ਕੁਝ ਲੋਕ, ਇਹੀ ਦਿਖਾਣਾ ਚਾਹੁੰਦੇ ਆ, ਕਿਉਂਕਿ ਉਹਨਾਂ ਦੀ ਦਾਲ ਨਹੀਂ ਗਲਦੀ, ਉਹਨਾਂ ਦੀ ਦਾਲ ਨਹੀਂ ਗਲਦੀ। ਨਾ ਵੋਟ ਪਾਵੇ ਕੋਈ, ਨਾ ਗੱਲ, ਨਾ ਕੋਈ ਬਾਤ। ਮੈਂ ਪਹਿਲਾਂ ਵੀ ਕਿਹਾ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਵੇ ਗੁਰਾਂ ਦੇ ਨਾਮ। ਦਰਬਾਰ ਸਾਹਿਬ ਜਾ ਕੇ ਦੇਖੋ, ਚੌ ਵਰਨਾਂ ਨੂੰ ਚਾਰੇ ਚੀਜ਼ਾਂ ਖੁੱਲੀਆਂ, ਚਾਰੇ ਦਰਵਾਜ਼ੇ ਖੁੱਲੇ ਨੇ। ਜਿੰਨੇ ਸਿੱਖ ਹੋਣਗੇ ਉਹਨੇ ਹਿੰਦੂ ਭਰਾ ਹੋਣਗੇ। ਅਸੀਂ ਕਦੇ ਪੱਖਪਾਤ ਰੱਖਿਆ ਹੀ ਨਹੀਂ, ਅਸੀਂ ਕਦੇ ਵਿਤਕਰੇ ਰੱਖੇ ਹੀ ਨਹੀਂ। ਇਸ ਕਰਕੇ ਮੈਂ ਕਹਿਣਾ ਕਿ ਗੈਂਗਸਟਰਸ ਆਰ ਪੋਲੀਟੀਕਲ ਪੌਨਸ। ਮੋਰੇ ਪੋਲੀਟੀਕਲ ਪੌਨਸ, somebody else is pulling the strings। ਵਰਨਾ ਮਜਾਲ ਕੀ ਹੈ ਮਹਾਰਾਜ ਕਿ ਤੁਸੀਂ ਸਿੱਧੂ ਮੂਸੇਵਾਲੇ ਵਰਗੇ ਹੋਣਹਾਰ ਬੱਚੇ ਦੀ ਸਿਕਿਉਰਿਟੀ ਵਿਡਰਾਅ ਕਰੋ ਤੇ ਗੈਂਗਸਟਰਾਂ ਦੇ ਨਾਲ ਤੁਸੀਂ Z ਸਿਕਿਉਰਿਟੀ ਰੱਖੋ। ਲਾਰਜਰ ਦੈਨ ਲਾਈਫ ਪਿਕਚਰ ਪੇਂਟ ਕਰੋ, ਫਿਰ ਕਹੋ ਇਹਨਾਂ ਤੋਂ ਤਾਂ ਡਰ ਲੱਗਦਾ। ਭਟਕੇ ਹੋਏ ਨੌਜਵਾਨ ਨੇ, ਮੇਨ ਸਟ੍ਰੀਮ 'ਚ ਲਿਆਏ ਜਾ ਸਕਦੇ ਨੇ ਜੇ ਤੁਸੀਂ ਉਹਨਾਂ ਨੂੰ ਵਰਤੋ ਨਾ।
ਫਿਰ ਜੱਜ ਜੀ ਕਰਦਾ ਹੈ ਇਹ ਤਾਂ ਜੀ ਅਸੀਂ ਲੱਭ ਲਿਆ ਸੀ ਖੜਕਾ ਪਿੱਛੇ ਉਹੀ ਗੰਦੀ ਘਿਨੌਣੀ ਮਨਸੂਬਿਆਂ ਵਾਲੀ ਸਿਆਸਤ ਹੈ। ਮੈਂ ਕਹਿਣਾ ਚਾਹੁੰਦਾ ਕਿ ਮੈਂ ਵਿਰੋਧ ਕਰਦਾ ਇਸ ਚੀਜ਼ ਆਪਣੇ ਸੂਬੇ ਦੀ ਸਾਖ ਦੇ ਲਈ ਵਿਰੋਧ ਕਰਦਾ। ਮਹਾਰਾਜ ਅੱਜ ਤੋਂ 15-20 ਸਾਲ ਕ੍ਰਿਕਟ ਪਹਿਲਾਂ ਜਦੋਂ ਖੇਡਦੇ ਹੁੰਦੇ ਸਰਦਾਰ ਸਾਹਿਬ ਕਹਿ ਕੇ ਬਾਹਰ ਜਾਂਦੇ ਸੀ ਨਾ, ਸਰਦਾਰ ਸਾਹਿਬ ਕਹਿ ਕੇ ਲੋਕ ਗੱਲ ਕਰਦੇ ਸੀ। ਸਰਦਾਰ ਸਾਹਿਬ ਹੁਣ ਇਹ ਕੀ ਨਾਮ ਵੱਜਣ ਲੱਗ ਗਿਆ ਸਾਡਾ। ਪੰਜਾਬ 'ਚ ਅਮਨ-ਅਮਾਨ ਕਾਇਮ ਹੋਣਾ ਚਾਹੀਦਾ ਹੈ, ਨੌਜਵਾਨ ਸਹੀ ਰਾਹ ਤੇ ਪੈਣੇ ਚਾਹੀਦੇ ਹੈ। ਪੰਜਾਬ 'ਚ ਬਿਜ਼ਨਸ ਦੁਬਾਰਾ ਵਾਪਸ ਆ ਸਕਦਾ ਹੈ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੋਈ ਇੱਕ ਕ੍ਰਾਈਮ ਨਹੀਂ ਹੋਵੇ ਜੇ ਤੁਸੀਂ ਅਸਲੀ ਚੀਜ਼ਾਂ ਕਰੋ, ਲੇਕਿਨ ਦਿਖਾਵੇ ਹੋ ਰਹੇ ਨੇ। ਆਰਥਿਕ ਵਿਕਾਸ ਦੀ ਰਾਹ ਦੇ ਉੱਤੇ ਪੰਜਾਬ ਵਾਪਸ ਆ ਸਕਦਾ ਹੈ ਜੇ ਅਸੀਂ ਇਸ ਹੋਣਹਾਰ ਆਈਕਨ ਜਿਹੜਾ ਮਰ ਕੇ ਵੀ ਜੀ ਗਿਆ, ਲੋਕਾਂ ਦੇ ਦਿਲਾਂ 'ਚ ਜੀ ਗਿਆ, ਜੇ ਉਹਦੀ ਮੌਤ ਤੋਂ ਅਸੀਂ ਸਬਕ ਲਈਏ। ਮੈਂ ਇਹ ਗੱਲਾਂ ਇਸ ਕਰਕੇ ਕਰ ਰਿਹਾ, ਇਹਦੇ 'ਚ ਮੇਰਾ ਕੋਈ ਸਵਾਰਥ ਨਹੀਂ। ਹੋ ਸਕਦਾ ਨੁਕਸਾਨ ਕਰ ਜਾਣ, ਪਰ ਕਾਇਰ ਆਦਮੀ ਤੇ ਰੋਜ਼ 50 ਵਾਰ ਮਰਦਾ ਯਾਰ। ਬਹਾਦਰ ਜੀਵਨ 'ਚ ਇੱਕ ਵਾਰ ਮਿੱਤਰ ਪਿਆਰਿਆ, ਮੇਰੀ ਸਿਕਿਉਰਿਟੀ ਵਿਡਰਾਅ ਕਰਨ ਦੇ ਨਾਲ ਮੈਂ ਚੁੱਪ ਨਹੀਂ ਹੋਣਾ ਨਾ। ਭੁੱਲ ਜਾ, ਸੱਚ ਦੀ ਆਵਾਜ਼ ਨੂੰ ਇੱਕ ਬੁਲਟ ਪ੍ਰੂਫ ਗੱਡੀ ਵਾਪਸ ਲੈਣ ਨਾਲ ਤੂੰ ਦੱਬ ਨਹੀਂ ਸਕਦਾ। ਕੋਈ ਵੀ ਪੰਜਾਬ ਸਮਝਦਾ ਹੈ, ਪੰਜਾਬ ਦੇਖ ਰਿਹਾ ਹੈ, ਪੰਜਾਬ ਜਾਣਦਾ ਹੈ, ਔਰ ਪੰਜਾਬ ਨੂੰ ਪਤਾ ਕਰਾ ਕੌਣ ਰਿਹਾ, ਪੰਜਾਬ ਨੂੰ ਪਤਾ ਹੈ ਕੌਣ ਕਰਾ ਰਿਹਾ। ਪੰਜਾਬ ਤੇ ਜ਼ੁਲਮ ਹੁੰਦਾ ਆਇਆ, ਕਿਸਾਨ ਉਹਦਾ ਪਰਮਾਨੈਂਟ ਪ੍ਰਮਾਣ ਨੇ। ਕੋਈ ਨਹੀਂ ਚਾਹੁੰਦਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਸੂਬਾ ਜਿਹੜੀ ਸੂਬੀ ਰਹਿ ਗਈ ਵੀ ਇੱਥੇ ਅਮਨ-ਅਮਾਨ ਰਹੇ। ਖਾਸ ਤੌਰ ਤੇ ਜਦੋਂ ਇਲੈਕਸ਼ਨ ਆਉਂਦਾ ਹੈ ਤੇ ਜਿਨ੍ਹਾਂ ਦੇ ਅਸਲ ਦੇ ਵਿੱਚ ਪੋਲੀਟੀਕਲੀ ਕੁਝ ਹੈ ਨਹੀਂ, ਜਿਨ੍ਹਾਂ ਦੀ ਅਲਾਇੰਸ ਵੀ ਨਹੀਂ ਬਣ ਰਹੀ, ਉਹਨਾਂ ਨੂੰ ਮੈਂ ਕਹਿਣਾ ਕਿ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਹੈ। ਇਹ ਸੂਬਾ ਅਗਰ ਪਾਰਟੀਆਂ ਇਕੱਠੇ ਹੋ ਕੇ ਇਸ ਸੂਬੇ ਵੱਲ ਦੇਖਣ ਤੇ ਅਗਰ ਇਸ ਸੂਬੇ ਦਾ ਅਸਲੀ ਪੋਟੈਂਸ਼ੀਅਲ ਰਿਅਲਾਈਜ਼ ਕੀਤਾ ਜਾਵੇ ਤੇ ਇਹ ਹਿੰਦੁਸਤਾਨ ਨੂੰ ਖੜਾ ਕਰ ਸਕਦਾ ਹੈ। ਇਹ ਸਭ ਤੋਂ ਵੱਡੀ ਮੰਡੀ ਸੀ ਅੰਮ੍ਰਿਤਸਰ, 35 ਦੇਸ਼ਾਂ ਨੂੰ ਵਪਾਰ ਚੱਲਦਾ ਸੀ। ਤਾਲੇ ਲਾਤੇ ਸਾਡੀਆਂ ਕਿਸਮਤਾਂ ਤੇ, ਹਾਂਜੀ ਤਾਲੇ ਲਾਤੇ। ਤੇ ਅੱਜ ਇਹ ਲਾਅ ਐਂਡ ਆਰਡਰ ਦੀ ਜਿਹੜੀ ਗੱਲ ਹੈ, ਮੈਂ ਇਹ ਕਹਿੰਦਾ ਇਟ ਇਜ਼ ਕ੍ਰੀਏਟਡ by some people who will benefit from it। ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਫੇਰ ਭੈਣ ਜੀ ਨੂੰ ਕਹਿਣਾ ਕਿ ਜੇ ਕੁਝ ਕਹਿਣਾ ਚਾਹਣ, ਕਿਉਂਕਿ ਇੱਕ ਮਾਂ ਤੋਂ ਬੜਾ ਕੋਈ ਨਹੀਂ, ਇਹਨਾਂ ਸ਼ਬਦਾਂ ਦੇ ਨਾਲ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਅਗਰ ਕੁਝ ਕਹਿਣਾ ਚਾਹੋ ਤੇ ਕਹਿ ਦਿਓ। ਔਰ ਮੈਂ ਸੀਐਮ ਸਾਹਿਬ ਨੂੰ ਛੋਟੇ ਭਰਾ ਦੀ ਤਰ੍ਹਾਂ ਇਹ ਵੀ ਕਹਿਣਾ ਕਿ ਪੁਲਿਸ ਦੇ ਵਿੱਚ ਬਹੁਤ ਕਾਬਲ ਲੋਕ ਨੇ। ਮੈਂ ਕੱਲ ਵੀ ਕਿਹਾ ਸੀ ਤੇਰੇ ਕੋਲ ਤਾਂ ਮਿੱਤਰ ਪਿਆਰੇ, ਜਿਸ ਬੰਦੇ ਨੂੰ ਮੈਂ ਚੀਫ ਮਿਨਿਸਟਰ ਦੇ ਨਾਲ ਲੜ ਕੇ 3-4 ਵਾਰ ਅੰਮ੍ਰਿਤਸਰ ਦੇ ਵਿੱਚ ਸੀਪੀ ਲਵਾਇਆ ਸੀ, ਤੇਰੇ ਕੋਲ ਤੇ ਉਹ ਹੈ, ਉਹੀ ਤੁਹਾਡੇ ਖਿਲਾਫ ਬੋਲੀ ਜਾਂਦਾ, ਉਹੀ ਤੁਹਾਡੇ ਖਿਲਾਫ ਬੋਲੀ ਜਾਂਦਾ। ਲਾਅ ਐਂਡ ਆਰਡਰ ਦੀ ਅਥਾਰਟੀ ਹੈ ਕੁੰਵਰ ਵਿਜੇ ਪ੍ਰਤਾਪ। ਕੋਈ ਇਹ ਨਹੀਂ ਹੈ ਵੀ ਜੇ ਵਿਰੋਧੀ ਚੰਗਾ ਤੇ ਮੈਂ ਉਹਨੂੰ ਮਾੜਾ ਕਹਾਂ। ਪੁਲਿਸ ਨੂੰ ਜਦੋਂ ਪੋਲੀਟੀਸਾਈਜ਼ ਕਰਦੇ ਹੋਗੇ, ਪੁਲਿਸ ਦੇ ਜਦੋਂ ਹੱਥ ਬੰਨ੍ਹਦੇ ਹੋਗੇ, ਤੇ ਸਭ ਤੋਂ ਐਫੀਸ਼ੀਐਂਟ ਪੁਲਿਸ ਪੰਜਾਬ ਦੀ ਉਹ ਵੀ ਕਮਜ਼ੋਰ ਲੱਗੀ। ਪੁਲਿਸ ਕਮਜ਼ੋਰ ਨਹੀਂ ਹੈ ਮਿੱਤਰਾ, ਕਮਜ਼ੋਰ ਕਰਨ ਵਾਲੇ ਆਰਡਰ ਹੁੰਦੇ ਆ, ਸਮਝਦੇ ਹੋ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਟਰਾਈ ਟੈਸਟਡ ਪ੍ਰੂਵਨ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਇਹਨਾਂ ਨੂੰ ਗੁਲਾਮ ਨਾ ਬਣਾਓ।
ਇਹਨਾਂ ਨੂੰ ਇੰਡੀਪੈਂਡੈਂਟਲੀ ਫੰਕਸ਼ਨ ਕਰਨ ਦਿਓ ਤੇ ਸਭ ਦੁੱਧ ਦਾ ਦੁੱਧ ਹੋ ਜਾਊਗਾ, ਪਾਣੀ ਦਾ ਪਾਣੀ। ਲਓ ਭੈਣ ਜੀ, ਤੁਸੀਂ ਅਗਰ ਕੁਝ ਦੋ ਸ਼ਬਦ ਬੋਲਣੇ ਚਾਹੋ। ਧੰਨਵਾਦ ਜੀ, ਬਹੁਤ ਬਹੁਤ। ਮੈਂ ਸਿੱਧੂ ਸਾਹਿਬ ਦੇ ਨਾਲ ਸਾਰੇ ਸਮੁੱਚੇ ਆਗੂ ਸਾਹਿਬਾਨਾਂ ਦਾ, ਸਮੁੱਚੀ ਮੀਡੀਆ ਟੀਮ ਦਾ, ਪੱਤਰਕਾਰ ਭਰਾਵਾਂ ਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਤੁਸੀਂ ਸਾਰਿਆਂ ਨੇ ਟਾਈਮ ਕੱਢਿਆ। ਵੈਸੇ ਤਾਂ ਸਾਰੀਆਂ ਗੱਲਾਂ ਵੱਡੇ ਵੀਰ ਨੇ ਕਲੀਅਰ ਕਰ ਹੀ ਦਿੱਤੀਆਂ ਇਹਦੇ ਵਿੱਚ, ਪਰ ਮੇਰਾ ਸਭ ਤੋਂ ਜਿਹੜਾ ਇੱਕ ਇੰਪੋਰਟੈਂਟ ਇਹ ਗੱਲ ਹੈ ਵੀ ਵੀਡੀਓ ਆਈ ਹੈ ਲਾਰੈਂਸ ਦੀ, ਅੱਜ 20 ਦਿਨ ਹੋ ਗਏ। ਕੋਰਟ ਦੇ ਵਿੱਚ ਜਾਂਦੇ ਆ ਤਾਂ ਕਹਿ ਦਿੰਦੇ ਆ ਵੀ ਕਮੇਟੀ ਬਣਾਤੀ ADGP ਜੇਲ੍ਹਾਂ ਦੇ। ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਸਰਕਾਰ ਤੋਂ ਪੁੱਛਣੀ ਚਾਹੁੰਦਾ ਵੀ ਰਿਪੋਰਟ ਕਦੋਂ ਤੱਕ ਆਏਗੀ? ਕਮੇਟੀ ਤੁਸੀਂ ਬਣ ਗਈ, ਚੰਗੀ ਗੱਲ ਹੈ, ਜਾਂਚ ਤੁਸੀਂ ਕਰਨੀ ਹੈ, ਪਰ ਮਹੀਨਾ 20 ਦਿਨ 2 ਮਹੀਨੇ ਕੋਈ ਟਾਈਮ ਤਾਂ ਦੇ ਦਿਓ ਵੀ ਕਦੋਂ ਤੱਕ ਰਿਪੋਰਟ ਆ ਜਾਊਗੀ। ਜਾਂ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਦੋਸ਼ੀ ਤੁਹਾਡੇ ਕੋਲੇ ਨਹੀਂ ਹੈ, ਲਾਰੈਂਸ ਤੁਹਾਡੀ ਕਸਟਡੀ 'ਚ ਨਹੀਂ ਹੈ, ਉਹਨੂੰ ਪ੍ਰੋਟੈਕਸ਼ਨ ਬ੍ਰਾਂਡ ਤੇ ਲਿਆ ਕੇ ਪੁੱਛਿਆ ਨਹੀਂ ਜਾ ਸਕਦਾ। ਗੱਲਾਂ ਨੂੰ ਟਾਲ ਮਟੋਲ ਕਰਨ ਵਾਲੀ ਗੱਲ ਨਾ ਕਰੋ, ਕਿਉਂਕਿ ਪਹਿਲੇ ਦਿਨ ਤੋਂ ਹੀ CM ਸਾਹਿਬ ਨੇ ਕਿਹਾ ਸੀ ਮੈਂ ਜਿਹੜਾ ਜੁਡੀਸ਼ੀਅਲ ਕਮਿਸ਼ਨ ਬਿਠਾ ਦੂੰਗਾ, ਜਿਹਨੇ ਸਿਕਿਉਰਿਟੀ ਲੈਪਸ ਕੀਤੀ ਅਸੀਂ ਉਹਨਾਂ ਅਫਸਰਾਂ ਨੂੰ ਸਜ਼ਾ ਦੇਵਾਂਗੇ। ਨਾ ਅੱਜ ਤੱਕ ਜੁਡੀਸ਼ੀਅਲ ਕਮਿਸ਼ਨ ਬਣਿਆ, ਸਿਟਿੰਗ ਜੱਜ ਦੀ ਬਜਾਏ ਰਿਟਾਇਰ ਦਾ ਵੀ ਨਹੀਂ ਬਣਿਆ। ਉਹ ਗੱਲ ਉੱਥੇ ਦੀ ਉੱਥੇ ਹੈ। ਹੁਣ ਵੀਡੀਓ ਆਈ ਹੈ, ਉਹ ਇਨਵੈਸਟੀਗੇਸ਼ਨ ਜਿਹੜੀ ਹੈ ਟੀਮ ਬਣਾ ਕੇ ਛੱਡਤੀ ਹੈ, ਉਹਦੀ ਰਿਪੋਰਟ ਨਹੀਂ ਆਉਣੀ ਹੈ। ਫਿਰ 60-70,000 ਬੰਦਾ ਉੱਥੇ ਪਹੁੰਚਣ ਦਿੱਤਾ ਗਿਆ ਵੀ ਇਹੋ ਜਿਹੇ ਕੱਥ ਤੁਸੀਂ ਕਿੱਥੋਂ ਰੋਕ ਲਓਗੇ? ਮੈਂ CM ਸਾਹਿਬ ਨੂੰ ਇੰਨੀ ਗੱਲ ਪੁੱਛਣਾ ਚਾਹੁੰਦਾ ਵੀ ਉਹ ਕੱਥ ਸਾਡਾ ਪਹਿਲਾ ਨਹੀਂ ਸੀ ਨਾ ਉਹ ਆਖਰੀ ਹੈ। ਕੱਥ ਹੋਣਗੇ ਜੇ ਤੁਸੀਂ ਆਪਣਾ ਵਤੀਰਾ ਨਾ ਬਦਲੀ ਕੀਤਾ। ਤੁਹਾਨੂੰ ਅਸੀਂ ਸਿਰਫ ਇੱਕੋ ਛੋਟੀ ਜਿਹੀ ਗੱਲ ਹੈ, ਬੜੀ ਸਿੰਪਲ ਗੱਲ ਹੈ, ਅਸੀਂ ਇੱਕੋ ਗੱਲ ਕਹਿੰਦੇ ਹਾਂ ਵੀ ਜਿਹੜੇ ਅਸੀਂ ਨਾਮਚਾਰ ਦਿੰਦੇ ਇਹਨਾਂ ਨੂੰ ਨਾਮਜ਼ਦ ਕਰ ਦਿਓ। ਤੁਸੀਂ ਆਪਣੀ ਪੱਧਰ ਤੇ ਇਨਵੈਸਟੀਗੇਸ਼ਨ ਕਰ ਲਓ। ਜੇ ਕੋਈ ਬੰਦਾ ਨਿਰਦੋਸ਼ ਹੈ ਉਹਨੂੰ ਛੱਡ ਦਿਓ। ਜੇ ਤੁਹਾਡੇ ਤੋਂ ਵੀ ਨਾ ਸ਼ੁਰੂ ਹੋ ਕੇ ਕੋਰਟ ਪਈ ਹੈ, ਅਦਾਲਤ ਤੋਂ ਬਰੀ ਹੋ ਜਾਊਗਾ ਬੰਦਾ, ਨਿਆਂ ਪ੍ਰਣਾਲੀ ਤੇ ਤਾਂ ਵਿਸ਼ਵਾਸ ਹੈ ਨਾ ਤੁਹਾਨੂੰ ਸਾਰਿਆਂ ਨੂੰ। ਤਾਂ ਜਦ ਮੇਰਾ ਜਵਾਨ ਪੁੱਤ ਮਰਿਆ ਮੈਂ ਕਿਸੇ ਦੇ ਸ਼ੱਕ ਤਾਂ ਕਰ ਹੀ ਸਕਦਾ। ਇੰਨੀਆਂ ਕਿ ਮੇਰੀਆਂ ਬੇਨਤੀਆਂ ਨੇ। ਮੈਂ ਰੋਜ਼ ਐਤਵਾਰ ਨੂੰ ਇੱਕੋ ਗੱਲ ਦੇ ਉੱਤੇ ਬਿਲਕਦਾ ਰਹਿਣਾ ਵੀ ਤੁਸੀਂ ਅਮਲ ਕਰ ਲਓ। ਅਸੀਂ ਇਸ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹਾਂ। ਮੈਂ ਸਾਬਕਾ ਫੌਜੀ ਹਾਂ। ਮੈਂ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਤੁਹਾਡੇ ਬਾਰਡਰਾਂ ਤੇ ਲਾਇਆ। ਤੁਸੀਂ ਨੈਸ਼ਨਲ ਜਿਹੜਾ ਰਾਸ਼ਟਰਵਾਦੀ ਲਾਰੈਂਸ ਨੂੰ ਨਾ ਕਹੋ, ਸਾਨੂੰ ਕਹੋ ਅਸੀਂ ਰਾਸ਼ਟਰਵਾਦੀ ਹਾਂ। ਅਸੀਂ ਆਪਣੀ ਕੰਡਮ ਹੋ ਕੇ ਫੌਜ ਚੋਂ ਘਰੇ ਆਏ। ਮੈਂ ਅਸੀਂ ਸਾਰੀ ਜਵਾਨੀ ਫੌਜ ਦੇ ਲੇਖੇ ਲਾਈ ਆ ਆਪਦੀ। ਉਹ ਗੁੰਡੇ ਸਾਡੇ ਰਾਸ਼ਟਰਵਾਦੀ ਬਣ ਗਏ ਅੱਜ। ਉਹਨੂੰ ਗੋ ਕਹਿੰਦਾ ਮੈਂ ਗਊਸ਼ਾਲਾ ਖੋਲੂੰਗਾ। ਜੇ 2 ਗਊਸ਼ਾਲਾ ਖੋਲ ਦੂਗਾ ਤਾਂ ਉਹਦੇ ਬਾਕੀ ਜਿੰਨੇ ਕਤਲ ਕਰੂਗਾ ਉਹ ਸਾਰੇ ਮਾਫ ਹੋ ਜਾਣਗੇ। ਖੇਡਾਂ ਨਾ ਖੇਡੋ। ਮੈਂ ਕਹਿੰਦਾ ਰਾਜਨੀਤੀ ਕਰਨੀ ਹੈ ਜੀ ਸਦਕੇ ਕਰੋ। ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਨੇ, ਪਰ ਸਾਡੇ ਇਕਲੌਤੇ ਜਵਾਕਾਂ ਦੀਆਂ ਜਾਨਾਂ ਨਾਲ ਨਾ ਖੇਡੋ। ਮੇਰੀ ਤੁਹਾਡੇ ਹੱਥ ਬੰਨ੍ਹ ਕੇ ਬੇਨਤੀ ਹੈ। ਅਸੀਂ ਬੜੀ ਮੁਸ਼ਕਲ ਨਾਲ ਦੋਨਾਂ ਜੀਆਂ ਨੇ ਲੇਬਰ ਕਲਾਸ ਦੇ ਕੰਮ ਕਰ ਕਰਕੇ ਜਵਾਕ ਪੜ੍ਹਾਇਆ ਸੀ B.Tech ਤੱਕ। ਔਰ ਜਦੋਂ ਅਸੀਂ ਕਾਮਯਾਬ ਹੋਏ ਤਾਂ ਸਾਡਾ ਜਵਾਕ ਤੁਸੀਂ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਕਿ ਕੋਈ ਬੰਦਾ ਜਾਣ। ਹੁਣ ਇਨਵੈਸਟੀਗੇਸ਼ਨ ਕਰਦੇ ਆ ਤਾਂ ਅਸੀਂ ਬਗਾਨਿਆਂ ਵਾਂਗੂ ਤੁਹਾਡੀਆਂ ਮਿੰਨਤਾਂ ਕਰੀ ਜਾਂਦੇ ਹਾਂ। ਸਾਰੀਆਂ ਗੱਲਾਂ ਵੀਰ ਨੇ ਕਹੀਆਂ ਨੇ। ਮੈਂ ਭਵਿੱਖ ਦੇ ਵਿੱਚ ਵੀ ਇਹਨਾਂ ਤੋਂ ਆਪਣੀ ਹੈਲਪ ਦੀ ਉਮੀਦ ਰੱਖੂੰਗਾ ਵੀ ਮੈਂ ਜਦੋਂ ਕਿਤੇ ਯਾਦ ਕਰਾਂ ਤਾਂ ਵੀ ਭਰਾ ਮੇਰੀ ਮਦਦ ਕਰਨਗੇ। ਤੇ ਸਾਰੀ ਸਮੁੱਚੀ ਟੀਮ ਜਿਹੜੀ ਇਹਨਾਂ ਦੇ ਨਾਲ ਆਈ ਹੈ, ਸਾਰੇ ਆਗੂ ਸਾਹਿਬ ਸਾਰਿਆਂ ਦਾ ਮੈਂ ਇੱਥੇ ਪਹੁੰਚਣ ਤੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤੁਹਾਡਾ ਤਹਿ ਦਿਲੋਂ ਸਤਿਕਾਰ ਕਰਦਾ ਵੀ ਤੁਸੀਂ ਅੱਜ ਮੇਰੇ ਸੱਥਰ ਤੇ ਆ ਕੇ ਮੇਰੇ ਦੁੱਖ ਨਾਲ ਸਾਂਝਾ ਕੀਤਾ ਮੇਰੇ ਨਾਲ। ਸਾਰਿਆਂ ਦਾ ਮੇਰਾ ਕਸੂਰ ਨਹੀਂ। ਮੈਂ ਕਿਸੇ ਅਹੁਦੇ ਲਈ, ਕਿਸੇ ਪੋਸਟ ਲਈ, ਕਿਸੇ ਚੀਜ਼ ਲਈ ਨਹੀਂ ਲੜ ਰਿਹਾ, ਅਗਲੀ ਪੀੜ੍ਹੀ ਲਈ ਲੜ ਰਿਹਾ। ਅੱਜ ਅਖੀਰ 'ਚ ਸਵਾਲ ਇਹ ਫੇਰ ਪੁੱਛਦਾ ਮੈਂ ਔਰ ਐਂਡ ਕਰਦਾ ਇੱਥੇ, ਸਮਝੇ ਨਹੀਂ? ਕਿਉਂਕਿ ਮੈਂ ਐਡਰੈਸ ਕਿਹਾ ਸੀ। ਮੈਂ ਕਿਸੇ ਪਾਸੇ ਹੋਰ ਭਟਕਾਉਣਾ ਨਹੀਂ ਚਾਹੁੰਦਾ ਇਸ ਮੁੱਦੇ ਨੂੰ। ਕਿਤੇ ਕੋਈ ਹੋਰ ਸਵਾਲ ਕਰੂ, ਕੋਈ ਹੋਰ ਕਰੂ। ਮੈਂ ਚਾਹੁੰਦਾ ਹੈ ਜਦੋਂ ਸਵਾਲ ਲੈਣ ਦੀ ਵਾਰੀ ਆਊ ਮੈਂ ਬਿਲਕੁਲ ਲਊਂ ਔਰ ਟਿਕਾ ਕੇ ਲਊਂ। ਯਾਦ ਰੱਖਿਓ ਮੈਂ ਕਿਤੇ ਭੱਜਿਆ ਨਹੀਂ ਸਵਾਲਾਂ ਸੁਣਾ ਤੋਂ। ਮਤਲਬ ਅੱਜ ਵਿਡੰਬਨਾ ਪੰਜਾਬ ਪੁੱਛਦਾ ਹੈ ਕਿ ਸਰਕਾਰਾਂ ਕਰਾਉਣ ਵਾਲੀਆਂ ਨੇ ਜਾਂ ਬਚਾਉਣ ਵਾਲੀਆਂ। ਦੇਖੋ ਕਿੰਨੀ ਵੱਡੀ ਗੱਲ ਹੈ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਲੋਕਤੰਤਰ ਨੂੰ ਭੈ ਤੰਤਰ ਤਾਂ ਨਹੀਂ ਬਣਾਇਆ ਜਾ ਰਿਹਾ ਵੀ ਵੰਡ ਦਈਏ
ਜਿਹੜੀ ਅੰਬੇਡਕਰ ਸਾਹਿਬ ਨੇ ਉਹ ਫਰਟਰਨਿਟੀ ਰਚੀ ਸੀ ਵੀ ਅਸੀਂ ਸਾਡੀਆਂ ਅੱਡ-ਅੱਡ ਜ਼ਬਾਨਾਂ ਹੋ ਸਕਦਾ, ਅੱਡ-ਅੱਡ ਕਲਚਰ ਹੋ ਸਕਦਾ, ਪਰ ਅਸੀਂ ਇੱਕ ਪਰਿਵਾਰ, ਇੱਕ ਧਾਗੇ 'ਚ ਅੱਡ-ਅੱਡ ਬਣ ਕੇ ਪਰੋਏ ਹੋਏ, ਪਰ ਅਸੀਂ ਪਰਿਵਾਰ ਦੀ ਏਕਤਾ 'ਚ ਸਿਰਜੇ ਹੋਏ ਹਾਂ। ਇਹ ਗੁਰੂਆਂ ਦੀ ਪ੍ਰੇਰਣਾ ਹੈ। ਸਿੱਧੂ ਨੂੰ ਵੀ ਗੁਰੂਆਂ ਦੀ ਪ੍ਰੇਰਣਾ ਹੈ। ਸਮਝਿਆ ਨਹੀਂ? ਬੰਦ ਕਟਵਾਏ, ਅਰਦਾਸਾਂ ਚਾਹੁੰਦਾ, ਖੋਪੜੀਆਂ ਲਾਈਆਂ, ਆਰਿਆਂ ਨਾਲ ਚਰਾਏ, ਪਰ ਧਰਮ ਨਹੀਂ ਹਾਰਿਆ। ਝੰਡੇ ਬੋਂਗੇ ਜੁਗੋ ਜੁਗ ਅਟਲ। ਕੋਈ ਤੇ ਹੈ ਜਿਹਨੂੰ ਪਤਾ ਮੌਤ ਅਟਲ ਸੱਚ ਹੈ। ਧਰਮ ਕਾ ਜੈਕਾਰ। ਰਾਸ਼ਟਰ ਧਰਮ ਦੀ ਇਸ ਲੜਾਈ 'ਚ ਸੱਚ ਦੀ ਰਾਹ ਦੇ ਉੱਤੇ ਤਰੇਗਾ ਨਵਜੋਤ ਸਿੰਘ ਸਿੱਧੂ। ਫਿਰ ਨਫਾ ਨੁਕਸਾਨ ਜੋ ਹੁੰਦਾ ਹੋਵੇ, ਆ ਜਿਹੜੇ 13 ਵੀ ਹੈ ਨਾ, ਇਹ ਵੀ ਲੈ ਜਾ ਮਿੱਤਰ ਪਿਆਰੇ, ਰੱਖ ਤੇ ਸਿੱਧੂ ਫੇਰ ਖੜਾ ਹੋਊਗਾ। क्योंकि अगली पीढ़ी जो मैं चुप रहा माफ नहीं करेगी। बहुत बहुत धन्यवाद, बहुत बहुत। सिद्धू साहब, आप 3 दिन हो गया आपको जेल से आए हुए, आपकी क्या राहुल गांधी प्रियंका गांधी या खड़गे साहब ਧੱਕੇ ਨਾ ਮਾਰੋ ਜੀ। ਸਭ ਤੋਂ ਪਹਿਲਾਂ ਅੱਜ ਮੇਰੇ ਘਰ ਵਿਖੇ ਵੀ ਪਾਰਟੀ ਦੇ ਆਗੂ ਸਾਹਿਬਾਨ, ਸ਼ਾਇਦ ਮੈਂ ਜੇ ਨਾਮ ਲਵਾਂਗਾ ਤਾਂ ਕੋਈ ਨਾ ਕੋਈ ਮੈਂ ਭੁੱਲ ਨਾ ਜਾਵਾਂ। ਸਾਰੇ ਹੀ ਜਿਹੜੇ ਤੁਸੀਂ ਆਏ ਹੋ, ਸਾਰੇ ਹੀ ਸਤਿਕਾਰਯੋਗ, ਔਰ ਸਾਰਿਆਂ ਦੇ ਚਰਨਾਂ 'ਚ ਇੱਕ ਬੇਨਤੀ ਕਰਨਾ, ਜੋ ਅੱਜ ਦਾ ਆਪਾਂ ਪ੍ਰੋਗਰਾਮ ਰੱਖਿਆ ਹੈ, ਇਹ ਕੇਵਲ ਅਫਸੋਸ ਦੇ ਆਧਾਰ ਤੇ ਹੈ। ਕਿਉਂਕਿ ਵੱਡੇ ਵੀਰ ਨੇ ਉਪਲਬਧ ਪਹਿਲਾਂ ਹੈ ਨਹੀਂ ਸੀ ਕਿ ਉਤੋਂ ਹੋ ਕੇ ਆਏ ਨੇ, ਤੇ ਮੈਂ ਇਹਨਾਂ ਸਾਰੀ ਸਮੁੱਚੀ ਟੀਮ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦਾ। ਜੀ ਆਇਆਂ ਨੂੰ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦੋਸਤੋ, ਮੇਰੇ ਆਉਣ ਦਾ ਜਿਹੜਾ ਇੱਥੇ ਮਕਸਦ ਹੈ, ਉਹ ਕਿਸੇ ਇਕੱਲੇ ਸੂਬੇ ਨਾਲ ਨਹੀਂ ਬਣਿਆ ਜਾ ਸਕਦਾ। ਉਹ ਪੂਰੀ ਦੁਨੀਆ ਦੇ ਵਿੱਚ ਇੱਕ ਖੁਸ਼ਬੂ ਸੀ, ਇੱਕ ਰੱਬ ਦੀ ਮਿਹਰ ਸੀ, ਇੱਕ ਐਸੀ ਖੁਸ਼ਬੂ ਸੀ ਜਿਹੜੀ ਵਿਲੱਖਣ ਸੀ, ਜਿਹੜੀ ਸਾਡੇ ਸੂਬੇ ਦੀ ਸ਼ਾਨ ਸੀ। ਸਿੱਧੂ ਮੂਸੇਵਾਲੇ ਨੂੰ ਤੁਸੀਂ ਸੀਮਿਤ ਕਰਕੇ ਨਹੀਂ ਦੇਖ ਸਕਦੇ। ਉਹ ਇੱਕ ਕੌਮ ਦੀ ਪ੍ਰੇਰਣਾ ਸੀ, ਨੌਜਵਾਨਾਂ ਦੇ ਲਈ ਇੱਕ ਆਈਕਨ ਸੀ। ਔਰ ਨੌਜਵਾਨ ਇਕੱਲੇ ਇੱਥੇ ਨਹੀਂ, ਅਮਰੀਕਾ ਤੋਂ ਲੈ ਕੇ ਪਤਾ ਨਹੀਂ ਕਿੱਥੇ ਕਿੱਥੇ ਤੱਕ, ਬਾਲੀਵੁੱਡ ਤੱਕ ਉਹਦਾ ਲੋਹਾ ਸੀ। ਇਸ ਕਰਕੇ ਮੈਂ ਇਹਨੂੰ ਕਿਸੇ ਛੋਟੇ ਦਾਇਰੇ ਦੇ ਵਿੱਚ ਦੇਖਣਾ ਨਹੀਂ ਚਾਹੁੰਦਾ। ਔਰ ਜੋ ਉਹਦੇ ਨਾਲ ਹੋਇਆ, ਕਿੰਨੀ ਵੱਡੀ ਸ਼ਖਸੀਅਤ ਨਾਲ ਕਿੰਨੀ ਛੋਟੀ ਗੱਲ ਹੋਈ ਹੈ। ਤੁਸੀਂ ਇਹ ਦੇਖੋ ਕਿ ਕੀ ਇਹ ਅਹਿਮ ਸਵਾਲ ਨਹੀਂ ਕਿ ਜਿਹੜੀ ਕਾਨੂੰਨ ਤੇ ਵਿਵਸਥਾ ਦੀ ਪਤਨ ਦੀ ਕਹਾਣੀ ਹੈ, ਕਿ ਉਹ ਵਾਸਤਵ ਦੇ ਵਿੱਚ ਵੈਸੀ ਹੈ ਜਿਹੋ ਜਿਹੀ ਦਿਖਾਈ ਜਾਂਦੀ ਹੈ, ਜਾਂ ਇਹਦੇ ਪਿੱਛੇ ਕੋਈ ਰਾਜਨੀਤਿਕ ਸਾਜ਼ਿਸ਼ ਹੈ। ਇਹ ਸਵਾਲ ਹੈ ਕਿ ਦੁਨੀਆ ਦੇ ਵਿੱਚ ਅੱਜ ਸਵਾਲ ਹੈ ਕਿ ਰਾਜਨੀਤਿਕ ਸਾਜ਼ਿਸ਼ ਤਾਂ ਨਹੀਂ ਇਹਦੇ ਪਿੱਛੇ। ਦੇਖੋ, ਕਾਨੂੰਨ ਵਿਵਸਥਾ ਕੋਈ ਵੀ ਹੈ, ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ ਜਾਨ ਮਾਲ ਦੀ ਰਖਵਾਲੀ। ਇਹ ਪਹਿਲਾ ਫੰਡਾਮੈਂਟਲ ਰਾਈਟ ਹੈ। ਤੇ ਫਿਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਅਸਲ ਗੱਲ ਸਰਕਾਰਾਂ ਬਚਾਉਣ ਵਾਲੀਆਂ ਨੇ ਕਿ ਮਰਵਾਉਣ ਵਾਲੀਆਂ? ਇਹ ਜਿਗਰਾ ਹੈ ਸੱਚ ਬੋਲਣ ਦਾ, ਕਿਉਂਕਿ ਇਹ ਅਗਲੀ ਪੀੜ੍ਹੀ ਦੀ ਲੜਾਈ ਹੈ। ਸਰਕਾਰਾਂ
are they supposed to protect or perpetrate crime? ਅੱਜ ਦੁਨੀਆ ਇਹ ਗੱਲ ਕਰਦੀ ਹੈ, ਕੋਈ ਸਾਫ਼ ਆਵੇ ਗੱਲ ਕਰੇ ਨਾ ਕਰੇ, ਲੇਕਿਨ ਮੈਂ ਕਰੂੰ ਔਰ ਉਹ ਗੱਲ ਕਰੂੰ ਜਿਹੜੀ ਹਾਲੇ ਤੱਕ ਕਿਸੇ ਨੇ ਕੀਤੀ ਨਹੀਂ। ਮਹਾਰਾਜ ਵਿਸ਼ਵ ਦਾ ਪ੍ਰਸਿੱਧ ਗਲੋਬਲ ਸਟਾਰ ਸਿੱਧੂ ਮੂਸੇਵਾਲਾ, ਉਹਦੀ ਸੁਰੱਖਿਆ 'ਚ ਕਮੀ ਕਿਉਂ ਕੀਤੀ ਗਈ? ਕਦੇ ਹੋਇਆ ਕਿ ਜਦੋਂ ਤੁਸੀਂ ਸੁਰੱਖਿਆ ਵਿਡਰਾਅ ਕਰੋ, ਉਹਨੂੰ ਪਬਲਿਕ ਕਰ ਦਿਓ? ਇਹ ਨੋਰਮ ਹੀ ਹੈ ਨਹੀਂ। ਜੋ ਉਹਦੇ ਨਾਲ ਹੋਇਆ ਅੱਜ ਦੂਸਰੇ ਸਿੱਧੂ ਨਾਲ ਵੀ ਹੋ ਰਿਹਾ, ਪਰਵਾਹ ਨਹੀਂ। Z+ ਸਿਕਿਉਰਿਟੀ ਸੀ, ਅੱਜ 13 ਬੰਦੇ ਰਹਿ ਗਏ। ਕਿਉਂ? ਕਿਉਂਕਿ ਜਿਵੇਂ ਉਹਨੂੰ ਚੁੱਪ ਕਰਾਉਣਾ ਚਾਹੁੰਦੇ ਸੀ, ਉਵੇਂ ਨਵਜੋਤ ਸਿੰਘ ਸਿੱਧੂ ਇਮੋਬਲਾਈਜ਼ ਹੋ ਜੇ, ਘਰੋਂ ਨਾ ਨਿਕਲੇ। ਸਿੱਧੂ ਸੱਚ ਨਾ ਬੋਲੇ। ਸਿੱਧੂ ਨੂੰ ਰਾਜਨੀਤਿਕ ਲਾਭ ਦੇ ਲਈ ਸਿਕਿਉਰਿਟੀਆਂ ਪਿੱਛੇ ਕਰ ਲੋ, ਟਾਰਗੇਟ ਬਣਾ ਲੋ। ਤੇ ਮੈਂ ਇਹ ਕਹਿਣਾ ਚਾਹੁੰਦਾ ਔਰ ਬੜੀ ਛਾਤੀ ਠੋਕ ਕੇ ਕਹਿਣਾ ਚਾਹੁੰਦਾ ਕਿ ਮੈਂ ਤੇ ਮੌਤ ਤੋਂ ਡਰਦਾ ਹੀ ਨਹੀਂ। ਨਫੇ ਨੁਕਸਾਨ ਤੋਂ ਉੱਤੇ ਹੈ ਸਭ ਕੁਝ, ਨਫੇ ਨੁਕਸਾਨ ਤੋਂ ਉੱਤੇ ਹੈ। ਇੱਕ ਕਹਾਣੀ ਸੁਣਾਉਣਾ ਚਾਹੁੰਦਾ ਕਿ ਬਾਬੇ ਫਰੀਦ ਨੇ ਇੱਕ ਦਿਨ ਦੁੱਧ ਲੈਣ ਗਿਆ, ਉਹ ਬਾਬਾ ਜੀ, ਤੇ ਉਹਨਾਂ ਨੇ ਇੱਕ ਕੁੜੀ ਤੋਂ ਦੋ ਆਨਾ ਦੁੱਧ ਲੈਂਦੇ ਰਹੇ ਤੇ ਇੱਕ ਸਟੇਜ ਐਸੀ ਆ ਗਈ ਕਿ ਕਾਫੀ ਹੋਰ ਲੋਕ ਆਏ ਤੇ ਇੱਕ ਖੂਬਸੂਰਤ ਜਿਹਾ ਨੌਜਵਾਨ ਉਹ ਆਇਆ, ਉਹਨੇ ਕੁੜੀ ਵੱਲ ਦੇਖ ਕੇ ਮੁਸਕਰਾਇਆ ਤੇ ਕੁੜੀ ਨੇ ਸਾਰਾ ਦਾ ਸਾਰਾ ਡੋਲੂ ਤੇ ਠਾ ਦੇਣੇ ਮਾਰਿਆ। ਬਾਬਾ ਜੀ ਕਹਿੰਦੇ ਭਾਈ ਸਾਨੂੰ ਤੇ ਤੋੜ ਮੋੜ ਕੇ ਗਿਣਤੀ ਮਿਣਤੀ ਕਰਕੇ ਨਫੇ ਨੁਕਸਾਨ ਨੂੰ ਦੇਖ ਕੇ ਤੇ ਇੱਥੇ ਸਾਰਾ ਸਿੱਟਾ। ਉਹ ਕਹਿੰਦੀ ਬਾਬਾ ਜੀ ਜਿੱਥੇ ਸੱਚਾ ਇਸ਼ਕ ਹੁੰਦਾ ਨਾ, ਉੱਥੇ ਨਫਾ ਨੁਕਸਾਨ ਨਹੀਂ ਸੀ, ਉੱਥੇ ਗਿਣਤੀਆਂ ਮਿਣਤੀਆਂ ਨਹੀਂ ਹੁੰਦੀਆਂ। ਜਿਹੜਾ ਪੰਜਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਇਸ਼ਕ ਸਮਝੂਗਾ ਨਾ, ਇਸ਼ਕ ਰੱਬ ਨਾਲ ਵੀ ਹੁੰਦਾ ਹੈ, ਆਪਣੀ ਮਿੱਟੀ ਮਾਤਰ ਭੂਮੀ ਨਾਲ ਵੀ ਹੁੰਦਾ ਹੈ, ਤੇ ਕਈਆਂ ਨੂੰ ਹੋਰ ਤਰ੍ਹਾਂ ਦੀ ਸਮਝ। ਇਸ਼ਕ ਦਾ ਮਤਲਬ ਇਹ ਹੈ ਕਿ ਬਦਲੇ 'ਚ ਕੁਝ ਮੰਗਣਾ। ਉਹਦੇ ਕੋਈ ਲੀਡਰ ਨਹੀਂ ਬਣਾਉਂਦੇ, ਉਹਦਾ ਕਦੇ ਲੀਡਰ ਨਹੀਂ ਬਣਾਉਂਦਾ। ਲੀਡਰ ਕ੍ਰੈਡੀਬਿਲਿਟੀ ਬਣਾਉਂਦਾ, ਕ੍ਰੈਡੀਬਿਲਿਟੀ, ਕਿਰਦਾਰ। ਤੁਸੀਂ ਸਿੱਧੂ ਮੂਸੇਵਾਲੇ ਦੀਆਂ ਇੰਟਰਵਿਊਆਂ ਸੁਣਿਓ, ਜਿਹੜੀਆਂ ਪਹਿਲੀਆਂ ਇੰਟਰਵਿਊਆਂ ਨੇ ਉਹਦੇ, ਤੁਹਾਨੂੰ ਬੜਾ ਕੁਝ ਸਾਫ਼ ਹੋ ਜੂ ਵੀ ਉਹ ਬੰਦਾ ਪੈਸੇ ਲਈ ਨਹੀਂ ਸੀ ਆਇਆ, ਔਰ ਜਿਨ੍ਹਾਂ ਦੇ ਖਿਲਾਫ ਬੋਲਦਾ ਸੀ ਬਹੁਤ ਵੱਡੀਆਂ ਤਾਕਤਾਂ ਸੀ। ਦੇਖਿਓ ਔਰ ਤੁਹਾਨੂੰ ਬੜਾ ਕੁਝ ਕਲੀਅਰ ਹੋ। ਸਵਾਲ ਆਉਂਦਾ ਉਦੋਂ ਬਾਅਦ ਗੈਂਗਸਟਰਾਂ ਦਾ, ਕੀ ਗੈਂਗਸਟਰ ਵਾਕਈ ਇਹ ਕਰਦੇ ਜਾਂ ਗੈਂਗਸਟਰ ਮੋਹਰੇ ਨੇ, ਜਾਂ ਗੈਂਗਸਟਰ ਸਿਰਫ ਭਟਕੇ ਹੋਏ ਨੌਜਵਾਨ ਨੇ? ਸਾਡੇ ਹੀ ਭਟਕੇ ਹੋਏ ਨੌਜਵਾਨ ਨੇ ਜਿਹੜੇ ਹਿਰਾਸਤ 'ਚ ਨੇ ਔਰ ਜਿਨ੍ਹਾਂ ਨੂੰ ਵਰਤਿਆ ਜਾਂਦਾ ਰਾਜਨੀਤਿਕ ਸਵਾਰਥ ਔਰ ਮਨਸੂਬੇ ਪੂਰੇ ਕਰਨ ਲਈ, ਰੁਪਈਆ ਦੇ ਇਸਤੇਮਾਲ ਕਰਨ ਲਈ। ਮੈਂ ਜੋ ਗੱਲ ਕਰ ਰਿਹਾ ਅੱਜ, ਉਹ ਆਪਣੇ ਲਈ ਨਹੀਂ, ਉਹ ਇਹ ਗੱਲ ਕਰ ਰਿਹਾ ਕਿ ਸਭ ਤੋਂ ਵੱਡਾ ਬੋਝ ਦੁਨੀਆ ਦੇ ਵਿੱਚ ਅੱਜ ਇਸ ਸ਼ਖਸ ਨੇ ਚੁੱਕਿਆ ਹੋਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ, ਦੁਨੀਆ ਦਾ ਸਭ ਤੋਂ ਵੱਡਾ ਬੋਝ ਹੈ ਬਾਪ ਦੇ ਘਨੇੜੇ ਦੇ ਉੱਤੇ ਬੇਟੇ ਦਾ ਜਨਾਜ਼ਾ। ਇਸ ਬੋਝ ਨੂੰ ਹਲਕਾ ਵੀ ਕਰਨਾ ਚਾਹਨਾ, ਇਹ ਕਿਉਂ? ਲੋਕਾਂ ਨੂੰ ਚੁੱਪ ਕਰਾਉਣ ਵਾਸਤੇ, ਦਾਬੇ ਮਾਰਨ ਵਾਸਤੇ। ਅੱਜ ਤੋਂ 11 ਮਹੀਨੇ ਪਹਿਲਾਂ ਮੈਂ ਕਿਹਾ ਸੀਗਾ, ਸੀਐਮ ਸਾਹਿਬ ਤੁਸੀਂ ਉਹੀ ਹੋ ਨਾ ਜਿਹੜੇ ਕਹਿੰਦੇ ਹੁੰਦੇ ਸੀ ਮੈਂ ਤਾਂ 3 ਬਾਡੀਗਾਰਡਾਂ ਨਾਲ ਫਿਰਦਾ, ਲੋੜ ਕੀ ਹੈ ਗਨਮੈਨਾਂ ਦੀ? VIP ਕਲਚਰ ਕੀ ਹੈ? ਇਹ ਤਾਂ ਐਵੇਂ ਹੀ ਚੀਜ਼ਾਂ ਨੇ, ਇਹਨਾਂ ਦੀ ਜ਼ਰੂਰਤ ਹੀ ਹੈ ਨਹੀਂ। ਔਰ ਤੁਸੀਂ ਇਹ ਵੀ ਕਿਹਾ ਸੀ ਵੀ ਭਾਈ ਇਹਨੂੰ ਕੀ ਲੋੜ ਹੈ, 12 ਤੋਂ 2 ਕਰਦੇ, ਠੀਕ ਹੈ। ਤੇ ਆਪਣੇ ਅੱਜ ਤੁਸੀਂ ਮੋਸਟ ਪ੍ਰੋਟੈਕਟਡ ਸੀਐਮ ਹੋ, ਜਦੋਂ ਤੁਹਾਡਾ ਕਾਫਲਾ ਜਾਂਦਾ ਧੂੜ 'ਚ ਦਿਖਦਾ ਹੀ ਨਹੀਂ ਗੱਡੀ, ਸਮਝਦੇ ਹੋ?
ਐ ਤਾਂ ਬੇਪੈਂਦੀ ਦਾ ਲੋਟਾ ਨਹੀਂ ਬਣਦਾ। ਇਹ ਕਿੱਧਰ ਘੁੰਮ ਗਏ ਹੋ? ਇਹ ਕਿਹੜੀ ਛੋਟੀ ਸਿਆਸਤ 'ਚ ਪੈ ਗਏ ਹੋ? ਤੇ ਗੈਂਗਸਟਰਾਂ ਦੀ ਜਿੱਥੇ ਤੱਕ ਗੱਲ ਹੈ ਮਿੱਤਰ ਪਿਆਰਿਓ, ਗੈਂਗਸਟਰ ਪੁਲਿਸ ਦੀ ਹਿਰਾਸਤ 'ਚ ਹੁੰਦੇ ਆ। ਜੇਲ੍ਹਾਂ ਦੇ ਵਿੱਚ ਇੱਕ ਬੜੀ ਖਾਸ ਗੱਲ ਹੈ, ਜੇਲ੍ਹ ਮੰਤਰੀ ਸਾਹਿਬ ਨੇ, ਮੇਰੇ ਛੋਟੇ ਭਰਾ ਨੇ, ਕਦੇ ਕਿਸੇ ਜ਼ਮਾਨੇ 'ਚ ਮੈਨੂੰ ਗੁਰੂ ਕਹਿੰਦੇ ਹੁੰਦੇ, ਮੇਰੇ ਤਾਂ ਗੁਰੂ ਜੀ ਜਦੋਂ ਆਊਟ ਹੁੰਦੇ ਨੇ ਮੈਂ ਟੀਵੀ ਬੰਦ ਕਰ ਦਿੰਦਾ ਸੀ। ਉਹ ਜੇਲ੍ਹ ਮੰਤਰੀ ਨੇ, ਮੈਂ ਉਹਨਾਂ ਨੂੰ ਪੁੱਛਦਾ 10 ਰੁਪਏ ਦੀ ਜਰਦੇ ਦੀ ਪੂੜੀ 2000 ਦੀ ਮਿਲਦੀ ਹੈ ਅੰਦਰ, ਕਿਉਂ? ਇਹੋ ਜਿਹਾ ਬਿਜ਼ਨਸ ਕਿਵੇਂ ਚੱਲ ਰਿਹਾ ਅੰਦਰ? ਤੇ ਤੁਸੀਂ ਕਹਿੰਦੇ ਹੋ ਵੀ ਗੈਂਗਸਟਰ ਅੰਦਰੋਂ ਚਲਾ ਰਹੇ ਨੇ ਔਰ ਗੈਂਗਸਟਰ ਇਹ ਸਾਰਾ ਕੁਝ ਕਰਾ ਰਹੇ ਨੇ। ਮੈਂ ਕਹਿੰਦਾ ਅਮਰੀਕਾ, ਕੈਨੇਡਾ, ਜਿੱਥੇ ਮਰਜ਼ੀ ਦੇਖ ਲਓ, ਜੇਲ੍ਹਾਂ ਦੇ ਆਲੇ ਦੁਆਲੇ ਸੈਟਲਾਈਟ ਲੱਗਿਆ ਹੋਇਆ, ਅੰਦਰ 10 ਲੱਖ ਫੋਨ ਸੁੱਟਦੇ ਹੋ, ਇੱਕ ਨਹੀਂ ਚੱਲੂਗਾ। ਤੁਸੀਂ 2G ਲਾਉਂਦੇ ਹੋ ਜੈਮਰ, ਤੇ ਗੈਂਗਸਟਰਾਂ ਦੇ ਕੋਲ 5G ਫੋਨ, ਫਿਰ ਉਹਨਾਂ ਦੀਆਂ ਇੰਟਰਵਿਊਆਂ ਚੱਲਦੀਆਂ ਨੇ। ਇਹਦਾ ਮਤਲਬ ਤੁਸੀਂ ਉਹਨਾਂ ਨੂੰ ਤਾਂ ਵਰਤਦੇ, ਉਹਨੇ ਤਾਂ ਹੱਥਕੜੀਆਂ ਨੂੜੀਆਂ ਅੰਦਰ ਪਏ ਆ, ਉਹਨੂੰ ਤਾਂ ਦਿਖਾਉਣੇ ਹੋ ਵੀ ਇਹਨੇ ਐ ਕਹਿਤਾ, ਉਹਨੇ ਉਹ ਕਹਿਤਾ। ਕਰਾਉਣ ਵਾਲੇ ਤੇ ਹੈ ਹੀ ਹੋਰ ਕੋਈ। ਐਡੇ ਜਿਹੜੇ ਜ਼ਬਰਦਸਤ ਹਥਿਆਰ ਇਸ ਤਰੀਕੇ ਦੇ ਨਾਲ ਕਰਕੇ ਨਿਕਲ ਜਾਣਾ, ਇੱਕ ਸੂਬੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਇੱਕ ਸੂਬੇ ਨੂੰ ਇਹ ਦਿਖਾਉਣ ਦੀ ਸਾਜ਼ਿਸ਼ ਹੈ ਵੀ ਇੱਥੇ ਲਾਅ ਐਂਡ ਆਰਡਰ ਹੈ ਹੀ ਨਹੀਂ, ਇੱਥੇ ਲਾਅ ਐਂਡ ਆਰਡਰ ਹੈ ਨਹੀਂ। ਮਹਾਰਾਜ ਸੀਐਮ ਸਾਹਿਬ, ਛੋਟੇ ਵੀਰ, ਮੈਂ ਗਵਾਹ ਕਿ ਜਦੋਂ ਚਰਨਜੀਤ ਚੰਨੀ ਨੇ ਆਲ ਪਾਰਟੀ ਮੀਟਿੰਗ ਬੁਲਾਈ ਸੀ, BSF ਲੱਗੀ ਸੀ, ਤੇ ਤੁਸੀਂ ਮੇਰੇ ਸਾਹਮਣੇ, ਔਰ ਮੈਂ ਤੁਹਾਨੂੰ ਮੁਬਾਰਕ ਦਿੱਤੀ ਸੀ, ਜਾਂ 20 ਪਾਰਟੀਆਂ ਦੇ ਸਾਹਮਣੇ ਦਿੱਤੀ ਸੀ, ਤੁਸੀਂ ਕਹਿੰਦੇ ਸੀ ਚੀਫ ਮਿਨਿਸਟਰ ਨੂੰ ਉਦੋਂ ਨੇ ਕਿ ਕਿਹੜੀ ਡੀਲ ਸਾਈਨ ਕਰਕੇ ਆਇਆ, ਕਿਉਂ ਪੰਜਾਬ ਨੂੰ ਵੇਚ ਕੇ ਆਇਆ। ਤੇ ਹੁਣ ਮਿੱਤਰ ਪਿਆਰੇ 50-50 ਕੰਪਨੀਆਂ ਲਈ ਆਉਣਾ, ਤੂੰ ਕਿਹੜੀ ਮੈਗਾ ਡੀਲ ਸਾਈਨ ਕੀਤੀ ਹੈ ਮਿੱਤਰ ਪਿਆਰਿਓ? ਮੇਰੇ ਛੋਟੇ ਭਾਈ ਦੱਸ ਨਾ, ਹੁਣ ਕਿਹੜੀ ਮੈਗਾ ਡੀਲ ਸਾਈਨ ਕੀਤੀ ਹੈ? DGP ਦੀ ਸਟੇਟਮੈਂਟ ਹੈ ਦਿਨ 'ਚ 2 ਮਰਦੇ, ਕਿਤੇ ਫਰੋਤੀਆਂ, ਕਿਤੇ ਉਹ ਸੂਬਾ ਜਿਹੜਾ ਨੰਬਰ 1 ਸੀ। ਸ਼ਹਿਰ ਕੀ ਚਾਹੁੰਦਾ ਹੈ? ਅਮਨ-ਅਮਾਨ ਚਾਹੁੰਦਾ ਹੈ। ਸ਼ਹਿਰ ਕੀ ਚਾਹੁੰਦਾ ਹੈ? ਸ਼ਹਿਰ ਬਿਜ਼ਨਸ ਚਾਹੁੰਦਾ ਹੈ। ਸ਼ਹਿਰ ਕੀ ਚਾਹੁੰਦਾ ਹੈ? ਮੌਲਾਂ 'ਚ ਗਾਹਕ ਚਾਹੁੰਦਾ ਹੈ, 4 ਪੈਸੇ ਇੱਜ਼ਤ ਦੇ ਕਮਾਉਣੇ ਚਾਹੁੰਦਾ ਹੈ। ਤੇ ਵੱਡੀਆਂ ਤਾਕਤਾਂ ਇਹ ਦਿਖਾਉਣਾ ਚਾਹੁੰਦੀਆਂ ਨੇ ਵੀ ਹੁਣ ਦੂਜੇ ਸੂਬਿਆਂ 'ਚ ਅਮਨ-ਅਮਾਨ ਹੈ, ਤੇ ਜਿੱਥੇ ਸੱਤਾ ਹੈ ਨਹੀਂ ਉੱਥੇ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਹੈ। ਇਲੈਕਸ਼ਨ ਦੇ ਕੋਲ ਹੀ ਕਿਉਂ ਖਰਾਬ ਹੁੰਦੀ ਹੈ? ਹਾਂਜੀ, ਉੱਥੇ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਹੈ, ਔਰ ਇਹਦਾ ਇਫੈਕਟ ਕੀ ਹੁੰਦਾ ਹੈ? ਬਿਜ਼ਨਸ ਠੱਪ। ਇਹਦਾ ਇਫੈਕਟ ਕੀ ਹੁੰਦਾ ਹੈ? ਜਿਹਦੀਆਂ ਇਨਵੈਸਟਮੈਂਟਾਂ ਦੀਆਂ ਗੱਲਾਂ ਕਰਦੇ ਹੋ, ਇਹ ਕਾਗਜ਼ਾਂ 'ਚ ਹੀ ਨੇ, ਕੋਈ ਆਉਂਦਾ ਨਹੀਂ। BMW ਪਲਾਂਟ ਆ ਗਿਆ, ਫਲਾਨਾ ਆ ਗਿਆ, ਧਮਕਾਨਾ ਆ ਗਿਆ। 1 ਸਾਲ ਦੇ ਤੋਂ ਬੰਦੇ ਨਹੀਂ ਫੜੇਗੇ। ਫਲਾਨਾ ਗੈਂਗਸਟਰ, ਫਿਰ ਦੂਜੇ ਗੈਂਗਸਟਰ ਕੋਲ ਕੋਈ ਫਲਾਨੇ। ਉਹ ਪਹਿਲਾਂ ਪਰਿਵਾਰ ਨੂੰ ਤਾਂ ਪੁੱਛ ਲਓ, ਉਹ ਭਾਈ ਪਰਿਵਾਰ ਨੂੰ ਤਾਂ ਪੁੱਛ ਲਓ ਕਿ FIR 'ਚ ਨਾਮ ਕਿਹਦਾ ਦਰਜ ਕਰਾਉਣਾ ਚਾਹੁੰਦੇ ਆ। ਕਹਿੰਦੇ ਡਾਂਗ ਮਾਰੋ ਨਾ, ਜਿਹਦੇ ਡਾਂਗ ਵੱਜੀ ਹੁੰਦੀ ਆ ਥਾਣੇ 'ਚ ਖੜਦਾ ਜਾ ਕੇ, ਤੇ ਥਾਣੇ 'ਚ ਕਹਿੰਦਾ ਜੀ ਫਲਾਨਾ 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 ਫਲਾਨਾ, FIR ਦਰਜ ਹੁੰਦੀ ਹੈ। ਤੇ ਫਿਰ FIR ਤੋਂ ਬਾਅਦ ਕਾਨੂੰਨ ਆਪਣੀ ਕਾਰਵਾਈ ਕਰਦਾ ਹੈ। ਜੇ ਤੁਸੀਂ ਦੋਸ਼ੀ ਹੋ ਤੇ ਸਜ਼ਾ ਹੁੰਦੀ ਹੈ, ਨਹੀਂ ਤੇ ਛੱਡ ਦਿਓ ਭਾਈ, ਤਫਤੀਸ਼ 'ਚ ਛੱਡ ਦਿਓ, ਇਨਵੈਸਟੀਗੇਸ਼ਨ ਛੱਡ ਦਿਓ। ਉਹ ਵੇਖੋ ਇਸ ਬਾਪ ਨੂੰ, ਇਹ ਪੰਜਾਬ ਹੈ ਪੂਰਾ, ਇਹ ਪੰਜਾਬ ਦਾ ਬੋਝ ਲਈ ਫਿਰਦਾ ਹੈ। ਕੱਲਾ ਇਹਦੇ ਤੇ ਨਹੀਂ ਹੋ ਸਕਦਾ, ਇਹ ਕੱਲ ਨੂੰ ਮੇਰੇ ਨਾਲ ਹੋ ਸਕਦਾ, ਤੇਰੇ ਨਾਲ ਹੋ ਸਕਦਾ ਮਿੱਤਰ ਪਿਆਰੇ, ਤੇਰੇ ਨਾਲ ਹੋ ਸਕਦਾ। ਇਹ ਸੂਬਾ ਨੰਬਰ 1 ਸੂਬਾ, ਇਹ ਕਿਸੇ ਨਾਲ ਵੀ ਹੋ ਸਕਦਾ। ਅਗਰ ਤੁਸੀਂ ਕਹਿੰਦੇ ਵੀ ਡਰੱਗਸ ਜਿਹੜੀਆਂ ਨੇ ਇਹ ਤਾਂ ਦਰਿਆ ਹੈ, ਤਾਂ ਸਮੁੰਦਰ ਹੈ। ਸਮੁੰਦਰ ਅੰਡਰ ਟ੍ਰਾਇਲ ਲੋਕਾਂ ਕੋਲ, ਜੇਲ੍ਹ ਮੰਤਰੀ ਸਾਹਿਬ ਅੰਡਰ ਟ੍ਰਾਇਲ ਲੋਕਾਂ ਕੋਲ ਉਹਨਾਂ ਤੋਂ ਕੰਮ ਨਹੀਂ ਲੈ ਸਕਦੇ। ਸ਼ਾਮ ਨੂੰ ਇੱਕ ਜਰਦੇ ਦੀ ਪੁੜੀ ਖਾਤਰ, ਜਰਦੇ ਦੀ ਪੁੜੀ ਖਾਤਰ ਸਾਰਾ ਦਿਨ ਕੰਮ ਲਿਆ ਜਾਂਦਾ। ਕਿਉਂ ਹੈ ਸਮਗਲਿੰਗ? ਜਦੋਂ ਮੈਂ 2004 ਜਾਂਦਾ ਸੀ, ਉੱਥੇ ਛੋਟੀ ਜਿਹੀ ਦੁਕਾਨ ਹੁੰਦੀ ਸੀ,
ਇਹ ਬਿਜ਼ਨਸ ਚੱਲ ਪਏ। ਸਹੀ ਨੂੰ ਜਾਣ ਕੇ ਉਹਦੇ ਤੇ ਅਮਲ ਨਾ ਕਰਨਾ ਕਾਇਰਤਾ ਹੈ। ਭਾਈ 1 ਕਰੋੜ ਰੁਪਈਆ ਲਾਓ, ਜੇਲ੍ਹ ਨੂੰ ਸੈਟੇਲਾਈਟ ਨਾਲ ਸੀਲ ਕਰੋ, ਬੜਾ ਸੌਖਾ ਹੈ, ਉਹ ਘਰਾਂ 'ਚ ਵੀ ਨਹੀਂ ਜਾਂਦਾ। ਤੇ ਫੇਰ ਕਹੋ ਕਿਸੇ ਨੂੰ ਵੀ ਅੰਦਰੋਂ ਗੱਲ ਕਰਕੇ ਵਿਖਾਵੇ ਤੇ ਅੰਦਰੋਂ ਇੰਟਰਵਿਊ ਦੇ ਕੇ ਦਿਖਾਵੇ। ਮੈਂ ਕਹਿੰਦਾ ਫੇਰ ਜੇਲ੍ਹ ਜਿਹੜਾ ਹੈ ਨਾ ਉਹ ਸੁਧਾਰ ਕਰ ਬਣੂਗਾ। ਹੁਣ ਤੇ ਕ੍ਰਾਈਮ ਦੇ ਸੁਵਿਧਾ ਸੈਂਟਰ ਨੇ, ਅਪਰਾਧ ਦੇ ਸੁਵਿਧਾ ਸੈਂਟਰ ਬਣਾਤੇ ਤੁਸੀਂ। ਕੀ? ਕਿਉਂਕਿ ਸਿਆਸਤਦਾਨ